ਮੁਆਵਜ਼ੇ ਦੀ ਵੀ ਮੰਗ ਕਰ ਉਸ ਗੱਡੀ ਦੇ ਵਿੱਚ ਤੁਹਾਨੂੰ ਦਿੱਲੀ ਤੋਂ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਿਛਲੇ 2 ਦਿਨਾਂ ਤੋਂ ਇਸੇ ਬਾਰਡਰ ਦੇ ਉੱਪਰ ਹੀ ਰੁਕੇ ਆ ਕਿਉਂਕਿ ਸਾਡੀ ਕੋਸ਼ਿਸ਼ ਹੈ ਅਸਲ ਹਾਲਾਤ ਨੇ ਜੋ ਕਿਸਾਨਾਂ ਦੇ ਜੋ ਅਸਲ ਹਾਲਾਤ ਇਸ ਬਾਰਡਰ ਦੇ ਨੇ ਉਹ ਤੁਹਾਡੇ ਤੱਕ ਪਹੁੰਚਾਏ ਜਾਣ। ਤੁਹਾਨੂੰ ਦਿੱਲੀ ਤੋਂ ਲਾਈਵ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਿਛਲੇ 2 ਦਿਨਾਂ ਤੋਂ ਇਸੇ ਬਾਰਡਰ ਦੇ ਉੱਪਰ ਹੀ ਰੁਕੇ ਆ ਕਿਉਂਕਿ ਸਾਡੀ ਕੋਸ਼ਿਸ਼ ਹੈ ਅਸਲ ਹਾਲਾਤ ਨੇ ਜੋ ਕਿਸਾਨਾਂ ਦੇ ਜੋ ਅਸਲ ਹਾਲਾਤ ਇਸ ਬਾਰਡਰ ਦੇ ਨੇ ਉਹ ਤੁਹਾਡੇ ਤੱਕ ਪਹੁੰਚਾਏ ਜਾਣ। ਇਸੇ ਤਹਿਤ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਕਿ ਟਿਕਰੀ ਬਾਰਡਰ ਦੇ ਉੱਪਰ ਵਾਪਰੀ ਹੈ ਉਹਦੇ ਬਾਰੇ ਤੁਹਾਨੂੰ ਅਪਡੇਟ ਦੇ ਰਹੇ ਹਾਂ। ਹੁਣੇ ਹੀ ਸਾਡੀ ਗੱਲ ਉਗਰਾਹਾਂ ਗਰੁੱਪ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਹੋਈ ਹੈ, ਜਿਨ੍ਹਾਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਨੌਜਵਾਨ ਜੋ ਕਿ ਜ਼ਿਲ੍ਹਾ ਬਰਨਾਲਾ ਦੇ ਧਨੌਲੇ ਨਾਲ ਸੰਬੰਧਿਤ ਸੀ, ਉਹ ਟਰੈਕਟਰ ਠੀਕ ਕਰਨ ਦੀ ਸੇਵਾ ਕਰਨ ਵਾਸਤੇ ਇੱਥੇ ਪਹੁੰਚਿਆ ਸੀ, ਜਿਸ ਦੀ ਕਿ ਮੌਤ ਹੋ ਗਈ ਹੈ। ਜੀ ਹਾਂ, ਬਿਲਕੁਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਗਰਾਹਾਂ ਗਰੁੱਪ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਦੱਸਿਆ ਗਿਆ ਕਿ ਗੱਡੀ ਦੇ ਵਿੱਚ ਸੁੱਤਾ ਹੋਇਆ ਸੀ ਇਹ ਨੌਜਵਾਨ, ਸ਼ਾਰਟ ਸਰਕਟ ਕਾਰਨ ਉਸ ਗੱਡੀ ਨੂੰ ਅੱਗ ਲੱਗ ਗਈ ਹੈ ਤੇ ਵਿੱਚ ਹੀ ਜਿਹੜਾ ਇਹ ਨੌਜਵਾਨ ਹੈ ਜਿੰਦਾ ਉਸ ਗੱਡੀ ਦੇ ਵਿੱਚ ਸੜ ਗਿਆ। ਜੀ ਬੜੀ ਵੱਡੀ ਖਬਰ ਹੈ ਇਸ ਵੇਲੇ ਦੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ, ਬੜੀ ਦੁਖਦਾਈ ਖਬਰ ਹੈ ਤੇ ਇੱਥੇ ਮੌਜੂਦ ਕਿਸਾਨਾਂ ਨਾਲ ਵੀ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਜੀਤ ਸਿੰਘ ਹੈ ਜੀ, ਮੈਂ ਅੰਮ੍ਰਿਤਸਰ ਤੋਂ ਹਾਂ ਜੀ। ਮੈਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਹਾਂ ਜੀ। ਜੋ ਇਹ ਖਬਰ ਸਾਨੂੰ ਮੀਡੀਆ ਦੇ ਜ਼ਰੀਏ ਪਤਾ ਲੱਗਾ ਕਿ ਕਿਸਾਨ ਆਗੂ ਜੋ ਕਿਸਾਨੀ ਹਮਦਰਦੀ ਦੇ ਨਾਲ ਇੱਕ ਟਰੈਕਟਰ ਠੀਕ ਕਰਨ ਆਇਆ ਸੀ, ਉਹਦੇ ਸ਼ਾਰਟ ਸਰਕਟ ਦੇ ਨਾਲ ਉਹਦੀ ਗੱਡੀ ਸਮੇਤ ਅੱਗ ਲੱਗ ਗਈ, ਉਹਦੀ ਮੌਤ ਹੋ ਗਈ ਆ। ਉਹਦੀ ਮੌਤ ਤੇ ਅਸੀਂ ਸਾਰੀ ਜਥੇਬੰਦੀਆਂ ਜੋ ਵੀ ਆ ਸਾਰਾ ਉਹਦਾ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਉਹਦੇ ਪਰਿਵਾਰ ਨਾਲ ਹਮਦਰਦੀ ਆ, ਪਰਮਾਤਮਾ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ। ਔਰ ਹੁਣ ਇਹ ਵੀ ਬੇਨਤੀ ਇੱਕ ਇਹ ਵੀ ਆਉਣ ਡਈ ਆ ਪਹਿਲੂ ਪੱਖ ਇਹ ਵੀ ਵਿਚਾਰਾਂਗੇ ਕਿ ਉਹ ਸ਼ਾਰਟ ਸਰਕਟ ਆ ਜਾਂ ਕੋਈ ਸਾਜ਼ਿਸ਼ ਨਾ ਹੋਵੇ, ਕਿਤੇ ਹੋਰ ਤਰ੍ਹਾਂ ਦੀ ਕਿਸਾਨੀ ਮੂਵਮੈਂਟ ਨੂੰ ਫੇਲ ਕਰਨ ਲਈ ਕੋਈ ਸਾਜ਼ਿਸ਼ ਨਾ ਹੋਵੇ ਜਿਹਦੇ ਕਰਕੇ ਅੱਗ ਲਗਾਈ ਗਈ ਆ ਜਾਂ ਲੱਗ ਵੀ ਸਕਦੀ ਆ। ਇਹਦਾ ਪੱਖ ਵੀ ਅਸੀਂ ਜਾਣਾਂਗੇ, ਪਰ ਉਸ ਨਾਲ ਜੋ ਵੀ ਕੁਝ ਹੋਇਆ ਉਸ ਕਿਸਾਨ ਦੇ ਨਾਲ ਉਹ ਬਹੁਤ ਮਾੜਾ ਹੋਇਆ। ਉਹਦੀ ਮੌਤ ਨੂੰ ਅਜਾਈ ਨਹੀਂ ਜਾਣ ਦਿਆਂਗੇ, ਉਹਦੀ ਕੁਰਬਾਨੀ ਦਾ ਮੁੱਲ ਪਊਗਾ ਜੀ। ਕੋਈ ਮੁਆਵਜ਼ੇ ਦੀ ਵੀ ਮੰਗ ਕਰਦੇ ਹੋ ਕਿਉਂਕਿ ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਜਿਹੜਾ ਧਨੌਲੇ ਤੋਂ ਬਰਨਾਲਾ ਤੋਂ ਇੱਥੇ ਪਹੁੰਚਿਆ ਸੀ ਉਹ ਸਿਰਫ ਸੇਵਾ ਭਾਵਨਾ ਨਾਲ ਆਇਆ ਸੀ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਇੱਥੇ ਹਰਿਆਣਾ ਪੰਜਾਬ ਤੋਂ ਪਹੁੰਚਿਆ ਹੋਇਆ ਤੇ ਅਗਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਪੈਸੇ ਤੋਂ ਸੇਵਾ ਵਾਸਤੇ ਇੱਥੇ ਪਹੁੰਚਿਆ ਸੀ। ਉਹਦੀ ਮੁਆਵਜ਼ੇ ਦੀ ਮੰਗ ਕਰਦੇ ਹੋ? ਜੀ ਵੇਖੋ ਜੀ, ਅੱਜ ਜਿਹੜੀ ਮੋਦੀ ਸਰਕਾਰ ਨਾਲ ਸਾਰੇ ਕਿਸਾਨਾਂ ਨੇ ਆਪਣੇ ਦਿੱਲੀ ਜਾਮ ਕੀਤੀ ਹੈ। ਕੋਈ ਵੀ ਜਿਹੜਾ ਵਾ ਸਾਰੇ ਫ੍ਰੀ ਆਏ ਨੇ, ਕੋਈ ਵੀ ਕਿਸੇ ਦੇ ਆਸਾਨ ਦੇ ਨਾਲ ਨਹੀਂ, ਆਪੋ ਆਪਣੀ ਹੋਂਦ ਬਚਾਉਣ ਲਈ ਆਏ ਆ। ਉਹਨੇ ਵੀ ਉਹ ਆਪਣੀ ਹੋਂਦ ਬਚਾਉਣ ਲਈ ਸਾਡਾ ਸਾਥ ਦਿੱਤਾ। ਅਸੀਂ ਉਹਦੀ ਕੁਰਬਾਨੀ ਨੂੰ ਜਾਈ ਨਹੀਂ ਜਾਣ ਦਿਆਂਗੇ, ਮੁਆਵਜ਼ੇ ਦੀ ਮੰਗ ਕਰਾਂਗੇ ਔਰ ਪਰਿਵਾਰ ਨੂੰ ਨੌਕਰੀ ਦੇਣ ਦਾ ਵੀ ਅਸੀਂ ਮੰਗ ਕਰਦੇ ਹਾਂ। ਪੰਜਾਬ ਸਰਕਾਰ ਉਹਨੂੰ ਆਪਾਂ ਨੌਕਰੀ ਦੇਵੇ ਇੱਕ ਜੀ ਨੂੰ, ਉਹਦੇ ਨੂੰ, ਮਗਰ ਤੇ ਉਹਦੇ ਬੱਚਿਆਂ ਦਾ ਪਾਲਣ ਪੋਸ਼ਣ ਜਾਂ ਉਹਦੇ ਪਰਿਵਾਰ ਦਾ ਉਹਦੇ ਘਰ ਦਾ ਜਿਹੜਾ ਖਰਚਾ ਵਾ ਉਹਦੀ ਜ਼ਿੰਮੇਵਾਰੀ ਵੀ ਸਰਕਾਰ ਚੁੱਕੇ ਔਰ ਉਹਦਾ ਜਿਹੜਾ ਕਰਜ਼ਾ ਵਾ ਜੋ ਵੀ ਉਹਦੇ ਤੇ ਹੋਊਗਾ ਉਹ ਸਰਕਾਰ ਮਾਫ ਕਰੇ। ਤੁਹਾਡਾ ਕੀ ਨਾਮ ਹੈ ਜੀ? ਦੇਖੋ, ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਜਿਸ ਤਰੀਕੇ ਨਾਲ ਅਸੀਂ ਦੱਸਿਆ ਕਿ ਇੱਕ ਨੌਜਵਾਨ ਆ ਜਿਹੜਾ ਪੰਜਾਬ ਤੋਂ ਚੱਲ ਕੇ ਇੱਥੇ ਸਿਰਫ ਸੇਵਾ ਭਾਵਨਾ ਨਾਲ ਆਇਆ ਸੀ, ਉਹਦੀ ਮੌਤ ਹੋ ਚੁੱਕੀ ਹੈ ਸ਼ਾਰਟ ਸਰਕਟ ਨਾਲ, ਗੱਡੀ ਦੇ ਵਿੱਚ ਜਿਉਂਦਾ ਜਿਹੜਾ ਉਹ ਸੜ ਗਿਆ। ਇਸ ਤਰ੍ਹਾਂ ਦੀ ਜਿਹੜੀ ਖਬਰ ਹੈ ਸਾਨੂੰ ਜੋਗਿੰਦਰ ਉਗਰਾਹਾਂ ਜੋ ਕਿ ਉਗਰਾਹਾਂ ਗਰੁੱਪ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਦਿੱਤੀ ਗਈ ਹੈ। ਕੀ ਕਹਿਣਾ ਚਾਹੋਗੇ ਇਸ ਖਬਰ? राम राम भाई, मैं सोनीपत हरियाणा गांव छिछड़ाना हमारा, मैं पूर्ण प्रधान। मैं कह रहा हूँ जो भी भाई है हम अपने सच्चे दिल से आए हैं। हर एक भाई अपना किसान जो हक मांग रहा है वो अपने दिल से आया हुआ है जी, और दिल से सेवा करना आता है, आएगा और भी दिल से सेवा करना आएगा। बीच में किसी के साथ कोई भी हादसा हो जाता है उसकी सरकार जिम्मेवार होगी और उनका साथ है। हम सरकार से मांग करेंगे, डिमांड करेंगे उसके परिवार में नौकरी दी जाए, उसकी आर्थिक समस्या सोल्व की जाए और जो भाईचारा से मदद होगी हम उस मदद से मदद मांगे चलेंगे, आगे बढ़कर उसका साथ निभाएंगे। रही हमारी मांग की बात, हमने न तो आतंकवादी है ना अगरवादी, हम ये मोदी सरकार है, ये मोदी सरकार नहीं है, चोरों की सरकार है ये। अगर ये सरकार खट्टर सरकार कभी हमारे बड़े भाई पंजाब को रोकती है, कभी हरियाणा को कहते हैं हमारे तो आदमी नहीं है। अरे जब वोट लेने आते हैं जब तुम्हारे आदमी कहाँ चले जाते हैं? वोट तो हमारी है। ਇਸ ਗੱਲ ਦਾ ਜਿਹੜਾ ਵੱਡਾ ਬਿਆਨ ਹੈ ਕੱਲ ਖੱਟੜ ਸਾਹਿਬ ਨੇ ਦਿੱਤਾ ਕਿ ਹਰਿਆਣਾ ਤੋਂ ਕੋਈ ਜਿਹੜਾ ਕਿਸਾਨ ਹੈ ਉਹ ਇਸ ਸੰਘਰਸ਼ ਦੇ ਵਿੱਚ ਪਹੁੰਚਿਆ ਨਹੀਂ ਹੈ। ਇਹ ਖੱਟੜ ਸਾਹਿਬ ਦਾ ਬਿਆਨ है। भाई खट्टर तो अपना मुँह आगे मैदान में कह दो भाई, हमारे जितने किसान लीडर थे बड़े बड़े हमारे भाई, देखो मेरा खुद बड़ा भाई भगत सिंह सरपंच, सत्यावन नरवाल, गुरनाम सिंह चुडुन्नी सारे पकड़ रखे। गुरनाम सिंह चुडुन्नी हमें छटवा था, उन्होंने पकड़ के सारे जेल में रोक रखे थे। आज धरने प्रदर्शन करके हम छटवाए, कुछ आदमी छोड़े हैं, कुछ रह भी रहे भी।
हम रात के यहीं हैं, कल भी यहीं थे। हम आते रहेंगे, रवाएंगे। हमने कितनी हमारे पीछे पीछे पुलिस लगा रखी है, CID लगा रखी है। उठाओ उठाओ, 2 जने छोड़ दें, 4 हम पकड़ ले जाए, 2 जने छोड़ दें। रात को 12 बजे 1 बजे बहू बेटी के पास से उठा ले जाए, जैसे हम आतंकवादी हैं ऐसे उठा ले जाते हैं हमसे, हमारे को घर से। ये कट्टर सरकार, इतनी बेरहम सरकार है, इतनी बेलाज, जो इसका कोई अंत नहीं हो सकता। ऊपर से मोदी को कहते हैं नहीं हरियाणा में तो कुछ हो ही नहीं रहा। अरे नहीं हो रहा, ये फिर बॉर्डर बंद क्यों है? हमने न कर रखे ना, ये सरकार खुद बॉर्डर बंद कर चुकी है। हमने पहली बार इंडिया में पहली बार ऐसा होगा जो सरकार बॉर्डर बंद करे बैठी है। किसान नहीं बैठे, किसान ने किसी को आपत्ति नहीं की है। हम सरकार से मिलने गए थे, सरकार हमसे मिलती, हमारा काम होता, जो हम आश्वासन देते हैं उसको शांतिपूर्ण अपने दिल से लगाते। चोर ये बिल ये पास करें, बिना पूछे करें, फिर हमारा ऊपर थोपें, हमारे ऊपर थोपें हम गलत हो। और हम गलत होंगे तो हमारा थोड़ा ना पाते, हम थोड़ा मार काट मचाते जी। हम गलत नहीं है, हम उससे बताना है भैया कि हमारे खातर गलत है, वो ठीक करो ना करे तो हमारा बैठांगे, जान अपनी देनी पड़ो, हमने बड़का की देनी पड़ो अपने की। हम सदा लगाया, सदा बड़का रोड बाहर हर रवांगे मांगी नमाज जाएंगे। ਇਹ ਹਰਿਆਣੇ ਤੋਂ ਸਾਡੇ ਵੀਰ ਨੇ ਜਿਹੜੇ ਕਿ ਇਸ ਸੰਘਰਸ਼ ਦੇ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾ ਰਹੇ ਨੇ। ਇਹਨਾਂ ਵੱਲੋਂ ਵੀ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਹਰਿਆਣਾ ਦਾ ਕੋਈ ਵੀ ਕਿਸਾਨ ਇਸ ਐਜੀਟੇਸ਼ਨ ਦੇ ਵਿੱਚ ਮੌਜੂਦ ਨਹੀਂ। ਇਹ ਸਾਡੇ ਵੀਰ ਜੋ ਹਰਿਆਣਾ ਤੋਂ ਨੇ ਸਾਖਸ਼ਾਤ ਇਸ ਚੀਜ਼ ਦਾ ਪ੍ਰਮਾਣ ਨੇ ਕਿ ਇਹ ਇਸ ਸੰਘਰਸ਼ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ। ਸਰਕਾਰ ਕਿਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ, ਅਸੀਂ ਮੀਡੀਆ ਰਾਹੀਂ ਇਸ ਗੱਲ ਦਾ ਜਿਹੜਾ ਪੁਸ਼ਟੀ ਕਰ ਰਹੇ ਹਾਂ ਕਿ ਖੱਟੜ ਸਰਕਾਰ ਵੱਲੋਂ ਸਾਫ਼ ਤੌਰ ਤੇ ਕੱਲ ਮੀਡੀਆ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਹਰਿਆਣਾ ਦਾ ਕੋਈ ਵੀ ਕਿਸਾਨ ਮੌਜੂਦ ਨਹੀਂ ਹੈ। ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾਈ ਹੈ ਤੇ ਤੁਹਾਨੂੰ ਸਪਸ਼ਟ ਕਰਵਾਇਆ ਕਿ ਕੌਣ ਇਸ ਦੌਰਾਨ ਇਸ ਐਜੀਟੇਸ਼ਨ ਦੌਰਾਨ ਇਹ ਉਹੀ ਕਿਸਾਨ ਨੇ ਜਿਹੜੇ ਹਰਿਆਣਾ ਦੀ ਧਰਤੀ ਤੋਂ ਆਏ ਨੇ ਤੇ ਕਹਿ ਰਹੇ ਨੇ ਕਿ ਖੱਟੜ ਸਰਕਾਰ ਝੂਠ ਬੋਲ ਰਹੀ ਹੈ। ਇਹਨਾਂ CM ਹਰਿਆਣਾ ਜੋ ਕਿ ਬਿਲਕੁਲ ਗਲਤ ਕਰ ਰਹੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਕੋਆਪਰੇਸ਼ਨ ਹੈ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂ ਨੇ ਹਰਿਆਣਾ ਤੋਂ, ਉਹਨਾਂ ਨੂੰ ਚੱਕਿਆ ਜਾ ਰਿਹਾ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਇਹ ਅਸਲੀਅਤ ਹਰਿਆਣਾ ਦੇ CM ਦੀ ਹੈ। ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਰਿਆਣਾ ਤੋਂ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸਤੀਸ਼ ਜੀ। ਖੱਟੜ ਸਰਕਾਰ ਕਹਿੰਦੀ ਹੈ ਕਿ ਹਰਿਆਣਾ ਤੋਂ ਕੋਈ ਕਿਸਾਨ ਆਇਆ ਹੀ ਨਹੀਂ ਤੇ ਤੁਸੀਂ ਇੱਥੇ ਪਹੁੰਚੇ ਹੋ ਕਿਸ ਵਾਸਤੇ ਆਏ ਹੋ, ਕੀ ਮਕਸਦ ਹੈ ਤੁਹਾਡਾ ਇਸ ਐਜੀਟੇਸ਼ਨ ਦੇ ਵਿੱਚ ਪਹੁੰਚਣ ਦਾ? हम अपने हक की लड़ाई के लिए आए हैं। खट्टर सरकार झूठ बोल रही है, एकदम बिल्कुल सफेद झूठ। ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਉੱਥੋਂ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਨੇ। ਤੁਹਾਡੇ ਵਾਸਤੇ ਵੀ ਕੋਈ ਇਦਾਂ ਦੀ ਕੋਈ ਜਿਹੜਾ ਤਸ਼ੱਦਦ ਹੈ ਜਾਂ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? रात को उठाते हम दूसरे के घर सोते, अपने घर सो भी नहीं सकते हम। मतलब नरवाड़ और अपने गुरु नाम से सोनीपत से रोहतास बेने वाले सारे थे। गुरुनाम चुटनी को तो हमने खुद दूसरों के छतों से पकाया है, क्योंकि मेन लीडर ही पकड़ा गया तो फिर मतलब क्या रह जाएगा आंदोलन में? फिर अभी पूरा इन्होंने बंद कर रखा है कि आगे जाने की परमिशन नहीं दे रहे हैं। दिल्ली का बॉर्डर पूरी तरह से सील है, वहाँ पे पुख्ता इंतजाम किए हुए हैं, पुलिस प्रबंध किया हुआ है, आंसू गैस के गोले छोड़ने वाले वहाँ पे मौजूद हैं। क्या जो हरियाणा की जो जथेबंदी है उसके द्वारा जो किस तरह के फैसले लिए जाने हैं अभी आगे इसके रिगार्डिंग, कि आगे जाना है कि यहीं पे रह के प्रदर्शन करना है, या पूरा साझा जो फैसला लिया जाएगा, जो मिल बैठ के जो फैसला किया जाएगा पंजाब के साथ? भाई जी हमारा बड़ा भाई है पंजाब है, हम पंजाब का एक छोटे भाई हम भी, जो हमारे पंजाब से भाई हैं वो फैसला लेंगे। हमारे जो प्रधान है हरियाणा के गुरनाम चुडुन्नी है और हमारे जो सिरसा से मोनू, जो भी फैसला लेंगे, हमारे वहाँ विधायक बैठे हैं बलराज कुंडू जो टिकरी बॉर्डर पे बैठे हैं, और वहाँ बेनीवाल बैठे हैं बड़े, जो भी फैसला लेंगे हम उनके सरमाथे हैं, हम उनके साथ रहेंगे। 10 दिन लगो 10 महीने लगो चाहे हम यहाँ रहेंगे। जो भी हमारी हाजिर जो मांगे डिमांड होगी हमारी इन भाइयों की, बनाने दौड़ की और सामान लेने की, हम यहाँ पूरा अपना काम करेंगे। सो जिस तरीके नाल असी ये तुहानू लाइव सारा मंजर दिखा रहे हैं इस बॉर्डर तो, जिथे कि हरियाणा तो भी ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਮੌਜੂਦ ਨੇ ਤੇ ਨਾਲ ਹੀ ਨਾਲ ਪੰਜਾਬ ਤੋਂ ਜਿਹੜੇ ਆਗੂ ਇੱਥੇ ਪਹੁੰਚੇ ਹੋਏ ਨੇ ਉਹ ਵੀ ਇਸ ਐਜੀਟੇਸ਼ਨ ਦਾ ਵੱਡੀ ਗਿਣਤੀ ਦੇ ਵਿੱਚ ਹਿੱਸਾ ਬਣੇ ਹੋਏ ਨੇ। ਇੱਕ ਦੁੱਖਦਾਈ ਘਟਨਾ ਜਿਹੜੀ ਅਸੀਂ ਵਾਰ-ਵਾਰ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਨੌਜਵਾਨ ਜਿਹੜਾ ਕਿ ਬਰਨਾਲਾ ਜ਼ਿਲ੍ਹੇ ਤੋਂ ਧਨੌਲਾ ਤੋਂ ਇੱਥੇ ਸੇਵਾ ਭਾਵਨਾ ਨਾਲ ਪਹੁੰਚਿਆ ਸੀ, ਉਸ ਦੀ ਟਿਕਰੀ ਬਾਰਡਰ ਦੇ ਉੱਪਰ ਸ਼ਾਰਟ ਸਰਕਟ ਕਾਰਨ ਗੱਡੀ ਦੇ ਵਿੱਚ ਅੱਗ ਲੱਗਣ ਕਾਰਨ ਜਿਹੜੀ ਉਸ ਦੀ ਮੌਤ ਹੋ ਗਈ ਹੈ।
ਜਿਹਦੀ ਪੁਸ਼ਟੀ ਜੋਗਿੰਦਰ ਉਗਰਾਹਾਂ ਵੱਲੋਂ ਕੀਤੀ ਗਈ ਹੈ, ਉਹਨਾਂ ਵੱਲੋਂ ਦੱਸਿਆ ਗਿਆ। ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕਾਲ ਕਰਨ ਦੀ ਉਹਨਾਂ ਨੂੰ, ਜੋਗਿੰਦਰ ਉਗਰਾਹਾਂ ਨੂੰ, ਕਿ ਉਹ ਦੱਸਣ ਕਿ ਉੱਥੋਂ ਦੇ ਹਾਲਾਤ ਕੀ ਨੇ। ਟਿਕਰੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਅਸੀਂ ਫੋਨ ਕਾਲ ਤੇ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜੋਗਿੰਦਰ ਉਗਰਾਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਕੀ ਹਾਲਾਤ ਨੇ, ਅਗਰ ਕੀ ਕਾਰਨ ਬਣੇ ਤੇ ਉਹਨਾਂ ਵੱਲੋਂ ਕਿਸ ਤਰੀਕੇ ਦਾ ਜਿਹੜਾ ਅੱਗੇ ਇਸ ਐਜੀਟੇਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਮੰਗ ਜਿਹੜੀ ਇਸ ਨੌਜਵਾਨ ਦੇ ਸੰਬੰਧੀ ਰੱਖੀ ਜਾਊਗੀ, ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਜੋਗਿੰਦਰ ਉਗਰਾਹਾਂ ਜੀ ਬੋਲ ਰਿਹਾ ਜੀ। ਜੀ ਸਰ, ਮੈਂ ਇੰਡੋਸ ਟੀਵੀ ਆਸਟ੍ਰੇਲੀਆ ਤੋਂ ਗੱਲ ਕਰ ਰਿਹਾ। ਤੁਸੀਂ ਇਸ ਸਮੇਂ ਲਾਈਵ ਹੋ ਸਾਡੇ ਨਾਲ ਤੇ ਮੈਂ ਪੁੱਛਣਾ ਚਾਹੁੰਦਾ ਜੀ, ਕੀ ਘਟਨਾਕ੍ਰਮ ਵਾਪਰਿਆ ਇੱਥੇ ਟਿਕਰੀ ਬਾਰਡਰ ਦੇ ਉੱਪਰ? ਇਹ ਘਟਨਾ ਜੀ ਆਪਣੇ ਨਾ ਇੱਕ ਮਿਸਤਰੀ ਸੀਗੇ ਧਨੌਲੇ ਤੋਂ ਜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਵੀ ਜਿਹੜਾ ਮੋਰਚਾ ਜਾ ਰਿਹਾ ਦਿੱਲੀ ਨੂੰ, ਅਸੀਂ ਉਹ ਮੋਰਚੇ ਦੇ ਵਿੱਚ ਕੋਈ ਵਹੀਕਲ ਜੋ ਦਿੱਕਤ ਆਉਂਦੀ ਹੈ ਵੀ ਅਸੀਂ ਫ੍ਰੀ ਸੇਵਾ ਕਰਨ ਵਾਸਤੇ ਤਿਆਰ ਆ ਜੀ। ਉਹ ਇੱਧਰ ਮੋਰਚੇ ਦੇ ਵਿੱਚ ਇੱਕ ਟਰੈਕਟਰ ਦੇ ਵਿੱਚ ਨੁਕਸ ਪੈ ਗਿਆ 5911 ਚ, ਉਹਦਾ ਕਰੋਨ ਵੀਲ ਦਾ ਕੋਈ ਨੁਕਸ ਪੈ ਗਿਆ। ਉਹਨਾਂ ਨੇ ਚੱਕਿਆ, ਮੁੰਡਿਆਂ ਨੇ ਫੋਨ ਲਾਤਾ ਉਹਨਾਂ ਨੂੰ। ਜੀ ਉਹ ਗੱਡੀ ਲੈ ਕੇ 4 ਮੁੰਡੇ ਰਿਪੇਅਰ ਕਰਨ ਆ ਗਏ, ਰਾਤ ਨੂੰ ਆਏ ਤੇ ਰਾਤ ਨੂੰ ਆ ਕੇ ਉਹਨਾਂ ਨੇ ਟਰੈਕਟਰ ਸ਼ਾਮ ਖੋਲ ਲਿਆ ਮੋਰਚੇ ਟਿਕਰੀ ਮੋਰਚੇ ਚ। ਜੀ ਉਹ 12-1 ਵਜੇ ਇੱਕ ਮੁੰਡਾ ਕਹਿੰਦਾ ਵੀ ਮੈਂ ਥੱਕ ਬਹੁਤਾ ਗਿਆ ਵੀ ਮੈਂ ਰੈਸਟ ਕਰਦਾ ਯਾਰ, ਮੇਰੇ ਕੋਲ ਹੁਣ ਨਹੀਂ ਕੰਮ ਹੁੰਦਾ, ਰਾਤ ਦਾ ਪਹਿਲਾਂ ਵੀ ਕਰਦਾ ਸੀ ਉਹ। ਜੀ ਉਹ ਜਾ ਕੇ ਗੱਡੀ 'ਚ ਪੈ ਗਿਆ ਤੇ ਉਹ ਗੱਡੀ ਦਾ ਸਰਕਟ ਤੇ ਸ਼ਾਰਟ ਹੋ ਗਿਆ, ਉਹਦੇ ਨਾਲ ਗੱਡੀ ਨੂੰ ਅੱਗ ਲੱਗ ਗਈ ਤੇ ਗੱਡੀ ਵੀ ਮੱਚ ਗਈ ਤੇ ਮੁੰਡਾ ਵੀ ਮੱਚ ਗਿਆ। ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਹੁਣ ਟਿਕਰੀ ਦੇ ਉੱਪਰ? ਤੁਸੀਂ ਸਰਕਾਰ ਤੋਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਇਹ ਬੜੀ ਦੁਖਦਾਈ ਘਟਨਾ ਵਾਪਰੀ ਆ, ਅਸੀਂ ਵੀ ਇਸ ਦਾ ਪੂਰਨ ਜਿਹੜਾ ਹੈਗਾ ਦੁੱਖ ਜਿਹੜਾ ਮਨਾਉਂਦੇ ਆ, ਤੇ ਕਿਸ ਤਰ੍ਹਾਂ ਦੀ ਮੰਗ ਤੁਸੀਂ ਕਰਦੇ ਹੋ ਸਰਕਾਰ ਤੋਂ? ਅਸੀਂ ਤਾਂ ਸਰਕਾਰ ਤੋਂ, ਜੋ ਬੰਦਾ ਗਰੀਬ ਸੀਗਾ, ਪੈਂਚਰ ਲਾਉਂਦਾ ਸੀਗਾ, ਹੈਲਪਰ ਸੀ ਮਿਸਤਰੀ ਦਾ ਜੀ, ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ 20 ਲੱਖ ਰੁਪਈਆ ਉਹਦੇ ਪਰਿਵਾਰ ਨੂੰ, ਇੱਕ ਜੀ ਨੂੰ ਨੌਕਰੀ ਤੇ ਉਹਨਾਂ ਦਾ ਜਿਹੜਾ ਕਰਜ਼ਾ ਉਹਦਾ ਸਾਰਾ ਖਤਮ ਹੋਣਾ ਚਾਹੀਦਾ। ਜਿਹੜੀ ਇਹ ਮੰਗ ਆ ਤੁਸੀਂ ਪੰਜਾਬ ਸਰਕਾਰ ਤੋਂ ਕਰਦੇ ਆ ਜਾਂ ਕਿਹੜੀ ਸਰਕਾਰ ਤੋਂ ਕਰਦੇ ਆ ਜੀ? ਦੇਖੋ ਜੀ, ਸਾਨੂੰ ਤਾਂ ਕੋਈ ਵੀ ਸਰਕਾਰ ਦੇਵੇ, ਕੇਂਦਰ ਦੇਵੇ, ਪੰਜਾਬ ਦੇਵੇ, ਦੋਵੇਂ ਸਰਕਾਰਾਂ ਰਲ ਕੇ ਦੇਵੇ, ਸਾਨੂੰ ਤਾਂ ਪੈਸੇ ਚਾਹੀਦੇ ਨੇ, ਪਰਿਵਾਰ ਦੀ ਮਦਦ ਚਾਹੀਦੀ ਹੈ। ਮੋਰਚੇ ਦੇ ਵਿੱਚ ਅਸਲ ਦਾ ਇਹ ਹੱਕ ਬਣਦਾ ਵਾ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਹਦਾਇਤ ਕਰੇ ਵੀ ਭਾਈ ਤੁਸੀਂ ਕਰੋ ਇਹਨਾਂ ਦੀ ਮਦਦ, ਜਿੰਨੀ ਸਾਤੋਂ ਲੋੜ ਹੈ ਸਾਤੋਂ ਲਓ, ਤੇ ਪਰਿਵਾਰ ਦੀ ਮਾਲੀ ਮਦਦ ਠੀਕ ਹੋਣੀ ਚਾਹੀਦੀ ਹੈ, ਕਿਉਂਕਿ ਸਰਕਾਰ ਦੀਆਂ ਗਲਤੀਆਂ ਕਰਕੇ ਅਸੀਂ ਮੋਰਚੇ 'ਚ ਆਏ ਹਾਂ, ਉਹਨਾਂ ਨੇ ਨੀਤੀਆਂ ਕਰਕੇ ਉਹ ਹਾਦਸਾ ਵਾਪਰਿਆ, ਸਰਕਾਰਾਂ ਇਹਦੀਆਂ ਜ਼ਿੰਮੇਵਾਰ ਨੇ। ਜੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਕਿ ਇਹ ਬੱਚੇ ਦਾ ਨਾਮ ਕੀ ਸੀ ਤੇ ਕਿਹੜੇ ਪਿੰਡ ਨਾਲ ਸੰਬੰਧਿਤ ਸੀ? ਬਰਨਾਲਾ ਦੇ ਕਿਸ ਪਿੰਡ ਨਾਲ ਸੰਬੰਧਿਤ ਇਹ ਦੱਸਿਆ ਜਾ ਰਿਹਾ ਜੀ? ਇਹਦਾ ਮੁੰਡੇ ਦਾ ਨਾਂ ਸੀ ਜੀ, ਇਹਦਾ ਸੀ ਜਨਤਰਾਜ ਜੀ ਪਿਤਾ ਦਾ ਨਾਂ ਸੀ ਪ੍ਰੀਤਮ ਲਾਲ ਜੀ, ਵਾਰਡ ਨੰਬਰ 5 ਧਨੌਲਾ, ਬਰਨਾਲਾ ਜ਼ਿਲ੍ਹਾ। ਧਨੌਲਾ ਟਾਊਨ ਹੈ ਛੋਟਾ ਜਿਹਾ ਜੀ ਤੇ ਉਮਰ ਇਹਨਾਂ ਦੀ ਸੀ 55-60 ਦੇ ਨੇੜੇ, 65 ਸਾਲ ਕਹਿੰਦੇ ਨੇ ਜੀ। ਜੋਗਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਸ਼ੁਕਰੀਆ ਜੀ। ਠੀਕ ਹੈ ਜੀ। ਸੋ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਜਿਹੜੀ ਸਿੱਧੀ ਗੱਲਬਾਤ ਸੁਣਾਈ ਹੈ ਕਿ ਜੋਗਿੰਦਰ ਉਗਰਾਹਾਂ ਨਾਲ ਅਸੀਂ ਗੱਲ ਕੀਤੀ, ਉਹਨਾਂ ਵੱਲੋਂ ਦੱਸਿਆ ਗਿਆ ਕਿ 55 ਸਾਲਾ ਜੋ ਇਹ ਆਦਮੀ ਸੀ, ਉਸ ਦੀ ਜਿਹੜੀ ਮੌਤ ਹੈ ਉਹ ਜਨਕਰਾਜ ਨਾਮ ਦੱਸਿਆ ਜਾ ਰਿਹਾ, ਜੋ ਕਿ ਧਨੌਲਾ ਨਾਲ ਸੰਬੰਧਿਤ ਹੈ। ਉਸ ਦੀ ਮੌਤ ਟਿਕਰੀ ਬਾਰਡਰ ਦੇ ਉੱਪਰ ਹੋਈ ਹੈ। ਸੋ ਜਿਹੜੀ ਕਿ ਬੜੀ ਦੁਖਦਾਈ ਘਟਨਾ ਹੈ ਤੇ ਨਾਲ ਹੀ ਜੋਗਿੰਦਰ ਉਗਰਾਹਾਂ ਵੱਲੋਂ ਮੁਆਵਜ਼ੇ ਦੀ ਵੀ ਜਿਹੜੀ ਮੰਗ ਹੈ ਉਹ ਕੀਤੀ ਗਈ ਹੈ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਘਟਨਾ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ, ਕਿਉਂਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਨੂੰ ਦਿੱਲੀ ਦੇ ਵਿੱਚ ਆਉਣਾ ਪਿਆ। ਇਹ ਜਿਹੜਾ ਪੂਰਾ ਘਟਨਾਕ੍ਰਮ ਵਾਪਰਿਆ ਉਹ ਇਸੇ ਕਰਕੇ ਹੀ ਵਾਪਰਿਆ। ਸੋ ਪੰਜਾਬ ਦੇ ਕਿਸਾਨਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਖਦੇਵ ਸਿੰਘ, ਪਿੰਡ ਕਿੱਥੋਂ ਆਏ ਹੋ? ਕਿਹੜਾ ਪਿੰਡ? ਅੰਮ੍ਰਿਤਸਰ ਜ਼ਿਲ੍ਹੇ ਚੋਂ ਆਇਆ, ਤਲਵੰਡੀ ਨਾਲ ਪਿੰਡ ਸਾਡਾ। ਹੁਣੇ ਪਤਾ ਲੱਗਿਆ ਕਿ ਇੱਕ ਜਿਹੜਾ 55 ਸਾਲਾ ਵਿਅਕਤੀ ਦੀ ਮੌਤ ਹੋਈ ਹੈ ਜਿਹੜੀ ਸ਼ਾਰਟ ਸਰਕਟ ਦੇ ਨਾਲ, ਤੇ ਕੀ ਕਹਿਣਾ ਚਾਹੋਗੇ ਕਿ ਬੜੀ ਦੁਖਦਾਈ ਘਟਨਾ ਹੈ ਕਿ ਇੱਕ ਸਾਡਾ ਸਾਥੀ ਹੈ ਜਿਹੜਾ ਇੱਕ ਸੇਵਾ ਭਾਵਨਾਵਾਂ ਨਾਲ ਇੱਥੇ ਆਇਆ ਸੀ, ਟਰੈਕਟਰ ਠੀਕ ਕਰਨ ਦਾ ਕੰਮ ਕਰਦਾ ਸੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਬਹੁਤ ਮਾੜੀ ਗੱਲ ਹੋਈ ਹੈ ਜੀ। ਵੇਖੋ ਜੀ, ਉਹਦਾ ਪਰਿਵਾਰ ਤੇ ਸਾਨੂੰ ਵੀ ਬਹੁਤ ਘਾਟਾ ਪਿਆ ਉਹਦੇ ਵਿੱਚ। ਇਹ ਮੋਦੀ ਉਹਦਾ ਜ਼ਿੰਮੇਵਾਰ ਆ, ਉਹਦੇ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ, ਨਾਲੇ ਉਹਦੇ ਪਰਿਵਾਰ ਨੂੰ ਇੱਕ ਨੂੰ ਨੌਕਰੀ ਦਿੱਤੀ ਜਾਵੇ ਜੀ, ਕਿਉਂਕਿ ਉਹ ਖਰੇ ਕਿਸ ਤਰ੍ਹਾਂ ਵਿਚਾਰਾ ਆਇਆ ਸੀਗਾ, ਸਾਨੂੰ ਬੜਾ ਉਹਦਾ ਘਾਟਾ ਆ। ਦੱਸਿਆ ਜਾ ਰਿਹਾ ਕਿ ਬੜਾ ਗਰੀਬ ਪਰਿਵਾਰ ਸੀ, ਗਰੀਬ ਪਰਿਵਾਰ ਨਾਲ ਸੰਬੰਧਿਤ ਉਹ ਵਿਅਕਤੀ ਸੀ
ਤੇ ਉਸ ਦਾ ਜਿਹੜਾ ਹੈਗਾ ਆਪਣਾ ਗੁਜ਼ਾਰਾ ਹੀ ਬੜੇ ਮੁਸ਼ਕਲ ਨਾਲ ਚੱਲਦਾ ਸੀ। ਪੈਂਚਰ ਲਗਾ ਕੇ ਆਪਣਾ ਜਿਹੜਾ ਰੋਜੀ ਰੋਟੀ ਤੋਰੀ ਫੁਲਕਾ ਤੋਰਦਾ ਸੀ। ਸੋ ਇੱਕ ਬੜੀ ਦੁਖਦਾਈ ਘਟਨਾ ਹੈ ਇੱਥੇ। ਬੜੀ ਮਤਲਬ ਇੱਕ ਗੱਚ ਭਰ ਆਉਂਦਾ, ਇੱਕ ਇੱਦਾਂ ਫੀਲ ਹੁੰਦਾ ਕਿ ਧੰਨ ਨੇ ਇਹ ਲੋਕ ਜਿਨ੍ਹਾਂ ਨੇ ਪੰਜਾਬ ਦੇ ਟਿੱਬਿਆਂ ਨੂੰ ਵਾਹ ਕੇ ਉਹਨੂੰ ਫਸਲਾਂ ਉਗਾਈਆਂ, ਉੱਥੇ ਭਾਰਤ ਨੂੰ ਜਿਹੜਾ ਹੈਗਾ ਅੰਨ ਪ੍ਰਧਾਨ ਦੇਸ਼ ਬਣਾ ਦਿੱਤਾ। ਪਰ ਅੱਜ ਇਹੀ ਕਿਸਾਨ ਇਹਨਾਂ ਸੜਕਾਂ ਤੇ ਰੁਲਣ ਵਾਸਤੇ ਮਜਬੂਰ ਹੈ। ਅੱਜ ਇਹੀ ਕਿਸਾਨ ਇਸ ਸਮੇਂ ਇਹਨਾਂ ਸੜਕਾਂ ਦੇ ਉੱਪਰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਬੈਠਾ ਤੇ ਦਿੱਲੀ ਵੱਲੋਂ ਆਪਦੇ ਦਰਵਾਜ਼ੇ ਬੰਦ ਕਰ ਲਏ ਗਏ ਹੈ। ਸੋ ਇੱਕ ਬੜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਿੱਧਾ ਸਰਕਾਰ ਜਿਹੜਾ ਧੱਕਾ ਕਰਦੀ ਪਈ ਹੈ ਕਿ ਜਦੋਂ ਸਾਡੀ ਲੋੜ ਸੀ ਉਦੋਂ ਸਾਨੂੰ ਨਵੇਂ ਬੀਜ ਦੇ ਕੇ ਸਾਨੂੰ ਇਹ ਕਿਹਾ ਗਿਆ ਕਿ ਵੱਧ ਤੋਂ ਵੱਧ ਜਿਹੜੀ ਪੈਦਾਵਾਰ ਕਰੋ, ਝਾੜ ਵਧਾਓ, ਤੇ ਹੁਣ ਜਦੋਂ ਸਾਡੀ ਮੰਗ ਦੀ ਗੱਲ ਆਈ ਹੈ ਤਾਂ ਦਿੱਲੀ ਨੇ ਆਪਦੇ ਬੂਹੇ ਬੰਦ ਕਰ ਲਏ ਆ। ਇਹ ਬੂਹੇ ਖਾ ਇਹਦੀ ਧੌਣ ਤੇ ਗੋਡਾ ਧਰਾਂਗੇ। ਜੇ ਆਪਣਾ ਇੰਡੀਆ ਜ਼ਰੂਰਤ ਦਾ ਮਾਲਕ ਆ ਤੇ ਸਾਡੇ ਵਾਂਗੂ ਖੁੱਲਾ ਫਿਰੇ, ਕਦੀ ਕਿਸੇ ਮੁਲਕ 'ਚ ਕਦੀ ਮਨ ਕੀ ਬਾਤ। ਇਹਨੂੰ ਸ਼ਰਮ ਦਾ ਘਾਟਾ ਵਾ, ਲੁੱਟ ਕੇ ਦੇ ਇਹਨੂੰ ਖਾ ਗਿਆ। ਨਾ ਇਹਦਾ ਕੰਜਰ ਦਾ ਧੀ ਨਾ ਪੁੱਤ ਕੋਈ। ਜੇ ਇਹਦਾ ਧੀ ਪੁੱਤ ਹੁੰਦਾ ਇਹਨੂੰ ਦੁੱਖ ਹੁੰਦਾ। ਸਾਡੇ ਕਿਸਾਨ ਇਹਦਾ ਰੁਲਦੇ ਨਾ ਇੱਥੇ ਕਿੱਦਾਂ ਆਪਾਂ ਸਾਰੇ ਕੋਈ ਕਿਦੋਂ ਭਰਾ ਸਾਡਾ ਆਇਆ ਵਾ, ਸਾਡੀਆਂ ਭੈਣਾਂ ਵੀ ਆਈਆਂ ਨੇ ਇੱਥੇ ਜੀ। ਤੇ ਆਪਾਂ ਲੰਗਰ ਪਾਣੀ ਦਾ ਕੰਮ ਪਿੰਡੋਂ ਪ੍ਰਬੰਧ ਕੀਤਾ ਵਾ, ਇੱਥੋਂ ਚੱਲ ਪ੍ਰਬੰਧ ਆ, ਇੱਕ ਦੂਜੇ ਭੈਣ ਭਰਾ ਨਾਲ ਲੰਗਰ ਵੀ ਆਪਾਂ ਛਕਾ ਰਹੇ ਆ ਜੀ। ਤੇ ਜਿੱਥੇ ਵੀ ਜਿੰਨਾ ਚਿਰ ਵੀ ਸਾਨੂੰ ਲੋੜ ਪਊਗੀ ਇੱਥੇ ਮਹੀਨਾ ਰਹਿਣਾ ਪਵੇ, 2 ਮਹੀਨੇ ਰਹਿਣਾ ਪਵੇ, ਸਾਲ ਰਹਿਣਾ ਪਵੇ, ਜੇ ਸਾਨੂੰ ਕੁਰਬਾਨੀ ਵੀ ਦੇਣੀ ਪਵੇ ਆਪਾਂ ਬਿਲਕੁਲ ਦੇਣ ਨੂੰ ਤਿਆਰ ਆ ਜੀ। ਜਜ਼ਬੇ ਪੂਰੇ ਬੁਲੰਦ ਨੇ। ਹਾਲਾਤ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਕਿਉਂਕਿ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਹੇ ਹਾਂ ਇੰਡੋਸ ਟੀਵੀ ਆਸਟ੍ਰੇਲੀਆ ਤੇ। ਇੰਡੋਸ ਟੀਵੀ ਆਸਟ੍ਰੇਲੀਆ ਤੇ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਤੇ ਲਗਾਤਾਰ ਇਸ ਸੰਘਰਸ਼ ਦੇ ਵਿੱਚ ਡਟੇ ਹੋਏ ਨੇ। ਸੋ ਇਹ ਸਾਰੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ। ਜੁੜੇ ਰਹੋ ਤੁਸੀਂ ਇੰਡੋਸ ਟੀਵੀ ਤੇ ਕਿਉਂਕਿ ਇਹ ਸਿੱਧੀਆਂ ਤਸਵੀਰਾਂ ਸਿਰਫ ਤੇ ਸਿਰਫ ਇੰਡੋਸ ਟੀਵੀ ਉੱਪਰ ਹੀ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਹੈ। ਹੁਣੇ ਹੀ ਜਿਹੜਾ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜੋਗਿੰਦਰ ਉਗਰਾਹਾਂ ਨੇ ਜਿਹੜੀ ਪੁਸ਼ਟੀ ਕੀਤੀ ਹੈ ਕਿ ਇੱਕ 55 ਸਾਲਾ ਵਿਅਕਤੀ ਦੀ ਜਿਹੜੀ ਮੌਤ ਹੈ ਇੱਥੇ ਅੱਗ ਲੱਗਣ ਕਾਰਨ ਹੋ ਗਈ ਹੈ। ਉਸ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਇਹ ਇੱਕ ਬੜੀ ਮੰਦਭਾਗੀ ਘਟਨਾ ਹੈ, ਮੰਦਭਾਗੀ ਖਬਰ ਹੈ। ਟਰੈਕਟਰ ਮਕੈਨਿਕ ਜਿਹੜਾ ਦੱਸਿਆ ਜਾ ਰਿਹਾ ਜੋ ਕਿ ਸੇਵਾ ਭਾਵਨਾਵਾਂ ਨਾਲ ਇੱਥੇ ਪਹੁੰਚਿਆ ਸੀ, ਦਿੱਲੀ ਪਹੁੰਚਿਆ ਸੀ। ਤੁਸੀਂ ਦੇਖ ਰਹੇ ਹੋ ਕਿ ਮੇਰੇ ਦੋਨੋਂ ਸਾਈਡ ਪੂਰੀ ਤਰ੍ਹਾਂ ਨਾਲ ਟ੍ਰੈਫਿਕ ਜੈਮ ਹੈ, ਪੂਰੀ ਤਰ੍ਹਾਂ ਨਾਲ ਜਿਹੜਾ ਇਹ ਰੋਡ ਹੈ ਇਹ ਬਲੌਕ ਹੋਇਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਇੱਥੇ ਟ੍ਰੈਫਿਕ ਹੈ ਸਟਕ ਹੋ ਗਿਆ। ਲਗਾਤਾਰ ਟ੍ਰੈਫਿਕ ਇੱਥੇ ਰੁਕ ਰਿਹਾ, ਖੜ ਰਿਹਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਲੰਗਰ ਪਾਣੀ ਜਿਹੜੇ ਤਿਆਰ ਹੋ ਰਹੇ ਨੇ, ਚਾਹ ਪਾਣੀ ਤਿਆਰ ਹੋ ਰਹੇ ਨੇ ਕਿਉਂਕਿ ਨੌਜਵਾਨ ਤੇ ਕਿਸਾਨ ਨੇ ਜਿਹੜੇ ਉਹ ਸਾਂਝੇ ਰੂਪ ਦੇ ਵਿੱਚ ਸਾਰਾ ਲੰਗਰ ਪ੍ਰਸ਼ਾਦਾ ਇੱਥੇ ਹੀ ਤਿਆਰ ਕੀਤਾ ਜਾਂਦਾ ਹੈ, ਸਾਰਾ ਚਾਹ ਪਾਣੀ ਇੱਥੇ ਹੀ ਤਿਆਰ ਹੁੰਦਾ ਹੈ। ਸੋ ਇੱਥੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਹਾਂਜੀ ਵੀਰ, ਕੀ ਨਾਮ ਹੈ ਜੀ ਤੁਹਾਡਾ? ਬਲਕਰਨ ਸਿੰਘ ਵੈਰੋ ਕੇ ਕਿਰਤੀ ਕਿਸਾਨ ਯੂਨੀਅਨ ਯੂਥ ਬੈਂਕ ਦੇ ਸੂਬਾ। ਇੱਕ ਤੁਹਾਨੂੰ ਮੈਂ ਇੱਕ ਮੰਦਭਾਗੀ ਘਟਨਾ ਵਾਪਰੀ ਆ ਟਿੱਕਰੀ ਦੇ ਵਿੱਚ। ਇੱਕ 55 ਸਾਲਾ 60 ਸਾਲਾ ਜਿਹੜਾ ਵਿਅਕਤੀ ਹੈ ਉਹਦੀ ਗੱਡੀ ਦੇ ਵਿੱਚ ਅੱਗ ਲੱਗਣ ਕਾਰਨ ਉਹਦੇ ਜਿੰਦਾ ਜੜ ਗਿਆ, ਉਹਦੀ ਮੌਤ ਹੋ ਗਈ ਹੈ ਜਿਹਦੀ ਪੁਸ਼ਟੀ ਜੋਗਿੰਦਰ ਉਗਰਾਹਾਂ ਨੇ ਕੀਤੀ ਹੈ। ਬੜੀ ਦੁਖਦਾਈ ਖਬਰ ਹੈ। ਇੱਕ ਸਾਡਾ ਵੀਰ ਆ ਜਿਹੜਾ ਸੇਵਾ ਭਾਵਨਾ ਨਾਲ ਇੱਥੇ ਅਸੀਂ ਟਰੈਕਟਰ ਮਕੈਨਿਕ ਉਹ ਦੱਸਿਆ ਜਾ ਰਿਹਾ, ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ? ਬਹੁਤ ਮਾੜੀ ਘਟਨਾ, ਪਰ ਉਹਨਾਂ ਦੀ ਸ਼ਹੀਦੀ ਹੋਈ ਆ ਜੋ ਮੋਰਚੇ ਦੇ ਵਿੱਚ ਆ ਰਹੇ ਆ। ਅਸੀਂ ਤਾਂ ਇੱਕ ਸਲਾਮ ਕਰਦੇ ਹਾਂ ਉਹਨਾਂ ਨੂੰ ਕਿ ਉਹਨਾਂ ਦੀ ਸ਼ਹੀਦੀ ਹੋਈ ਆ, ਪਰ ਥੋੜਾ ਜਿਹਾ ਖਿਆਲ ਰੱਖ ਕੇ ਮੋਰਚੇ ਅੱਗੇ ਲੈ ਕੇ ਜਾਣੇ ਚਾਹੀਦੇ ਆ। ਟਰਾਲੀਆਂ ਦਾ ਜਾਂ ਆਪਦੀਆਂ ਗੱਡੀਆਂ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਆਪਾਂ ਨੂੰ ਜਾਨਣਾ ਵੀ ਬਹੁਤ ਜ਼ਰੂਰੀ ਆ। ਸ਼ਾਂਤੀਪੂਰਵਕ ਆਪਾਂ ਧਰਨੇ ਲਾਉਣੇ ਹੈਗੇ ਆ, ਪਰ ਜਿਹੜੇ ਵੀਰਾਂ ਦੀਆਂ ਸ਼ਹੀਦੀਆਂ ਹੋਈਆਂ ਪਿੱਛੇ ਇੱਕ ਟਰਾਲੀ ਪਲਟਣ ਦੇ ਨਾਲ ਹੋਈ ਆ, ਉਹ ਮੋਰਚਿਆਂ 'ਚ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਊਗਾ ਸੰਘਰਸ਼ਾਂ ਦੇ ਵਿੱਚ ਕਿ ਦਿੱਲੀ ਚੱਲੇ ਸੀ, ਦਿੱਲੀ ਦੇ ਵਿੱਚ ਆਹ ਲੋਕ ਸ਼ਹੀਦ ਹੋਏ ਨੇ, ਕਿਸਾਨ ਸ਼ਹੀਦ ਹੋਏ ਨੇ, ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਊਗਾ। ਤੇ ਸਰਕਾਰ ਆ ਜਿਹੜੀ ਇਸ ਸਮੇਂ ਟਸ ਤੋਂ ਮਸਲੇ ਹੋ ਰਹੀ, ਸਰਕਾਰ ਨੇ
ਲਗਾਤਾਰ ਇਹ ਜ਼ਰੂਰ ਕਿਹਾ ਜਾ ਰਿਹਾ ਕਿ ਤੁਸੀਂ ਸਰਕਾਰ ਵੱਲੋਂ ਦਿੱਤੀ ਹੋਈ ਜਗ੍ਹਾ ਦੇ ਵਿੱਚ ਜਾ ਕੇ ਮੋਰਚੇ ਲਗਾ ਲਓ। ਕੱਲ ਜਿਹੜਾ ਇੱਕ ਬਿਆਨ ਹੈ ਉਹ ਅਮਿਤ ਸ਼ਾਹ ਜੋ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਕਿਸਾਨ ਉੱਥੇ ਆ ਕੇ ਆਪਦਾ ਪ੍ਰਦਰਸ਼ਨ ਕਰਨ। ਸੋ ਜਥੇਬੰਦੀਆਂ ਵੱਲੋਂ ਫੈਸਲੇ ਲਏ ਜਾਣੇ ਆ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਬਿਆਨ ਗ੍ਰਹਿ ਮੰਤਰੀ ਵੱਲੋਂ ਦਿੱਤਾ ਗਿਆ? ਟਸ ਤੋਂ ਮਸਤਾ ਹੋ ਰਹੇ ਨੇ ਜੀ, ਤਾਂ ਹੀ ਬਿਆਨ ਦੇ ਰਹੇ ਨੇ, ਤਾਂ ਹੀ ਕਹਿ ਰਹੇ ਨੇ ਅਸੀਂ ਜਗ੍ਹਾ ਦੇ ਰਹੇ ਹਾਂ, ਤੁਸੀਂ ਉੱਥੇ ਆ ਕੇ ਧਰਨੇ ਲਾ ਲਓ। ਬਈ ਇੱਕ ਤੁਹਾਨੂੰ ਜਗ੍ਹਾ ਦੇ ਦਿੰਦੇ ਆ, ਉੱਥੇ ਤੁਹਾਨੂੰ ਗੁਲਾਮ ਬਣਾ ਕੇ ਰੱਖ ਲਾਂਗੇ ਖੁੱਲੀ। ਪਰ ਕਿਸਾਨਾਂ ਨੇ ਇੰਨੇ ਭੋਲੇ ਨਹੀਂ ਹੈਗੇ, ਕਿਸਾਨ ਜਥੇਬੰਦੀਆਂ ਇੰਨੀਆਂ ਭੋਲੀਆਂ ਨਹੀਂ ਹੈਗੀਆਂ ਕਿ ਉਹਨਾਂ ਦੀ ਗੱਲ ਮੰਨ ਲੈਣ। ਤਾਂ ਹੀ ਅਸੀਂ ਜਾਣ ਬੁੱਝ ਕੇ ਇੱਥੇ ਰੁਕੇ ਹਾਂ ਕਿ ਰੋਡ ਜਾਮ ਕੀਤੇ ਜਾਣ, ਦਿੱਲੀ ਨੂੰ ਬਲੌਕ ਕੀਤਾ ਜਾਵੇ। ਪੰਜਾਬ ਦੇ ਵਿੱਚੋਂ ਹਜ਼ਾਰਾਂ ਕਿਸਾਨ, ਲੱਖਾਂ ਕਿਸਾਨ, 2-3 ਲੱਖ ਦੇ ਕਰੀਬ ਕਿਸਾਨ ਪਹੁੰਚੇ ਆ। ਇਸ ਤੋਂ ਬਿਨਾਂ ਜਿਵੇਂ ਆਪਾਂ ਹਰਿਆਣੇ ਦੀ ਗੱਲ ਕਰੀਏ, ਰਾਜਸਥਾਨ ਦੀ ਗੱਲ ਕਰੀਏ, ਯੂਪੀ ਦੀ ਕਰੀਏ, ਲਗਾਤਾਰ ਕਾਫਲੇ ਆ ਰਹੇ ਆ। ਅਸੀਂ ਜੰਮੇ ਹੋਏ ਆ ਤੇ ਜੰਮੇ ਰਹਾਂਗੇ, ਉਦੋਂ ਹੀ ਵਾਪਸ ਜਾਵਾਂਗੇ ਜਦੋਂ ਇਹ ਕਾਨੂੰਨ ਰੱਦ ਹੋਣਗੇ। ਅਮਿਤ ਸ਼ਾਹ ਦੀ ਤੁਸੀਂ ਗੱਲ ਕੀਤੀ ਆ ਵੀ ਆ ਕੇ ਗੱਲਬਾਤ ਕਰੋ, ਗੱਲਬਾਤ ਜਾ ਸਕਦੇ ਆ, ਪਰ ਅਸੀਂ ਇਹ ਚਾਹੁੰਦੇ ਆ ਕਿ ਵਿੱਚ ਆਓ ਸਾਡੇ, ਇੱਥੇ ਆ ਕੇ ਕਹੋ ਵੀ ਕਾਨੂੰਨ ਰੱਦ ਹੋ ਗਏ ਆ ਤੇ ਅਸੀਂ ਵਾਪਸ ਚਲੇ ਜਾਵਾਂਗੇ। ਜਿੰਨਾ ਚਿਰ ਇਹ 3 ਕਾਨੂੰਨ ਵਾਪਸ ਨਹੀਂ ਹੁੰਦੇ ਜੋ ਖੇਤੀ ਵਿਰੋਧੀ ਪਾਸ ਕੀਤੇ ਆ, ਅਸੀਂ ਵਾਪਸ ਨਹੀਂ ਜਾਵਾਂਗੇ। ਅਸੀਂ ਪੂਰੀ ਤਿਆਰੀ ਦੇ ਨਾਲ ਆਏ ਆ। ਜੋ ਹੁਣ ਅਸੀਂ ਗੱਲਬਾਤ ਕੀਤੀ ਹੈ ਨੌਜਵਾਨ ਨਾਲ, ਇਹਨਾਂ ਵੱਲੋਂ ਦੱਸਿਆ ਗਿਆ ਕਿ ਜਿੰਨਾ ਟਾਈਮ ਜਿਹੜੇ ਇਹ ਬਿੱਲ ਹੈ ਇਹ ਵਾਪਸ ਨਹੀਂ ਲਈ ਜਾਂਦੇ, ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਹੜੀਆਂ ਵਾਪਸੀ ਨਹੀਂ ਹੋਏਗੀ। ਇਸੇ ਤਰ੍ਹਾਂ ਹੀ ਮੋਰਚੇ ਦੇ ਵਿੱਚ ਡਟੇ ਰਹਿਣਗੇ। ਤਸਵੀਰਾਂ ਤੁਹਾਨੂੰ ਅੱਗੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਤਸਵੀਰਾਂ ਅਸੀਂ ਸਿਰਫ ਤੇ ਸਿਰਫ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਇੰਡੋਸ ਟੀਵੀ ਆਸਟ੍ਰੇਲੀਆ ਤੇ। ਇੰਡੋਸ ਟੀਵੀ ਆਸਟ੍ਰੇਲੀਆ ਉਹ ਚੈਨਲ ਹੈ ਜਿਹੜਾ ਕਿ ਸੱਚੀਆਂ ਤਸਵੀਰਾਂ ਤੁਹਾਨੂੰ ਲਗਾਤਾਰ, ਸੱਚੀਆਂ ਖਬਰਾਂ, ਅਸਲੀਅਤ ਜਿਹੜਾ ਕਿ ਦਿਖਾਉਣ ਜਾ ਰਿਹਾ ਹੈ। ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸਾਨ ਕਿਸ ਤਰੀਕੇ ਨਾਲ ਇਸ ਸਮੇਂ ਜਿਹੜੇ ਰੁਕੇ ਹੋਏ ਨੇ, ਕਿਸਾਨ ਕਿਸ ਤਰੀਕੇ ਨਾਲ ਜਿਹੜਾ ਇਸ ਸਮੇਂ ਦਾ ਮਾਹੌਲ ਇੱਥੇ ਬਣਿਆ ਹੋਇਆ, ਉਹ ਸਾਰੀ ਲਾਈਵ ਕਵਰੇਜ ਅਸੀਂ ਤੁਹਾਨੂੰ ਦਿਖਾਉਂਦੇ ਪਏ ਹਾਂ। ਲਾਈਵ ਕਵਰੇਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੰਡੋਸ ਟੀਵੀ ਦੇ ਉੱਪਰ। ਸੋ ਅੱਗੇ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜਾ ਕਿਸਾਨਾਂ ਵੱਲੋਂ ਪ੍ਰਬੰਧ ਕੀਤੇ ਗਏ ਹੈ, ਕਿਸ ਤਰੀਕੇ ਨਾਲ ਕਿਸਾਨ ਆ ਜਿਹੜਾ ਆਪਣਾ ਇੱਥੇ ਰਹਿਣ ਬਸੇਰਾ ਇਹਨਾਂ ਨੇ ਬਣਾਇਆ ਹੋਇਆ। ਸੋ ਦੇਖ ਰਹੇ ਹੋ ਕਿ ਪੂਰੀ ਤਰ੍ਹਾਂ ਨਾਲ ਟ੍ਰੈਫਿਕ ਇੱਥੇ ਸਟਕ ਹੋਇਆ, ਪੂਰੀ ਤਰ੍ਹਾਂ ਨਾਲ ਟ੍ਰੈਫਿਕ ਇੱਥੇ ਜਾਮ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅਸੀਂ ਗੱਡੀਆਂ ਦੇ ਵਿਚਾਲੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਸ ਜਗ੍ਹਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਲਗਾਤਾਰ 3 ਦਿਨਾਂ ਤੋਂ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਬੈਨਰ ਲੱਗੇ ਹੋਏ ਨੇ, ਬੈਨਰਾਂ ਦੇ ਵਿੱਚ ਵੀ ਮੰਗ ਕੀਤੀ ਗਈ ਹੈ ਕਿ ਜੇਲ੍ਹਾਂ ਦੇ ਵਿੱਚ ਡੱਕੇ ਬੁੱਧੀਜੀਵੀਆਂ ਤੇ ਕਾਰਕੁਨਾਂ ਨੂੰ ਰਿਹਾ ਕਰੋ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ, ਵੱਖ-ਵੱਖ ਧਰਾਵਾਂ ਵੱਲੋਂ। ਸੋ ਇੱਥੇ ਜੋ ਟਰੱਕ ਨੇ ਜੋ ਕਿ ਢੋਆ ਢਵਾਈ ਦਾ ਕੰਮ ਕਰਦੇ ਨੇ ਉਹ ਵੀ ਇੱਥੇ ਸਟਕ ਹੋਏ ਨੇ। ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਕੀ ਨਾਮ ਹੈ ਜੀ आपका? क्या नाम है आपका? जी खालिद। खालिद, आप यहाँ पे कब से फंसे हुए, कब से पहुंचे हो यहाँ? रात आए हो। तो क्या कहना चाहोगे कि अभी ये जाम तो लगता है कि खुलने वाला नहीं है जल्दी, जब तक, क्योंकि किसान पूरी तरह से इस बात के लिए वजीदा है कि जब तक कानून वापस नहीं होंगे तब तक यहीं पे रुके रहना है। तो क्या कहना चाहोगे इसके बारे में? ये रास्ता खोलना चाहिए और आपकी समस्या होनी चाहिए। तो आप किसान नहीं हो? किसान है जी। तो किसान तो अपनी जो मांगों के लिए यहाँ पे बैठे हुए हैं, आप किसानों की फेवर नहीं कर रहे हो? जी कर रहे हैं। तो आप सरकार को क्या कहना चाहते हो? सरकार के लिए आपके मन में क्या बात है जो बोलना चाहते हो? हमारे चैनल के जरिए आप बोल सकते हो। हम तो यही कहना चाहते हैं किसानों की पूरी होनी चाहिए कहावत। ਸੋ ਜਿਸ ਤਰੀਕੇ ਨਾਲ ਜੋ ਵੀ ਇੱਥੇ
ਟ੍ਰੈਫਿਕ ਦੇ ਵਿੱਚ ਫਸੇ ਹੋਏ ਨੇ ਉਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਜੋ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਤੇ ਇਹ ਉਸ ਤੋਂ ਬਾਅਦ ਜਿਹੜਾ ਇਹ ਟ੍ਰੈਫਿਕ ਹੈ ਜਾਂ ਇਹ ਰਸਤੇ ਹੈ ਉਹ ਜਲਦੀ ਤੋਂ ਜਲਦੀ ਖੋਲੇ ਜਾਣ। ਅੱਜ ਸਵੇਰੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਟਿੱਕਰੀ ਬਾਰਡਰ ਦੇ ਉੱਪਰ। ਇੱਕ ਕਿਸਾਨ ਕਹਿ ਸਕਦੇ ਹਾਂ ਕਿਉਂਕਿ ਇੱਕ ਮਕੈਨਿਕ ਸੀ ਜੋ ਕਿ ਸੇਵਾ ਭਾਵਨਾਵਾਂ ਨਾਲ ਇੱਥੇ ਬਰਨਾਲਾ ਜ਼ਿਲ੍ਹੇ ਤੋਂ ਧਨੌਲਾ ਤੋਂ ਇੱਥੇ ਪਹੁੰਚਿਆ ਸੀ, ਜਿਸ ਦੀ ਮੌਤ ਜਿਹੜੀ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਨਾਲ ਗੱਡੀ ਦੇ ਵਿੱਚ ਅੱਗ ਲੱਗਣ ਕਾਰਨ ਮੌਤ ਹੋਈ ਹੈ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਗੁਰਵੀਰ ਸਿੰਘ। ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜੀ। ਇੱਕ ਟਰੈਕਟਰ ਮਕੈਨਿਕ ਸੀ ਜੋ ਕਿ ਬਰਨਾਲਾ ਤੋਂ ਧਨੌਲੇ ਨਾਲ ਸੰਬੰਧਿਤ ਸੀ। ਸ਼ਾਰਟ ਸਰਕਟ ਕਾਰਨ ਜਿਹੜਾ ਗੱਡੀ ਦੇ ਵਿੱਚ ਅੱਗ ਲੱਗਣ ਨਾਲ ਉਹਦੀ ਟਿੱਕਰੀ ਬਾਰਡਰ ਤੇ ਮੌਤ ਹੋ ਗਈ ਹੈ, ਵਿੱਚੇ ਸੜ ਗਿਆ ਉਹ। ਕੀ ਕਹਿਣਾ ਚਾਹੋਗੇ ਇਸ ਗੱਲ? ਬਹੁਤ ਮੰਦਭਾਗੀ ਘਟਨਾ ਹੋਈ ਆ ਜੀ, ਬਹੁਤ ਦੁਖਦਾਇਕ ਗੱਲ ਹੈ। ਤੇ ਸਰਕਾਰ ਹੈ ਜਿਹੜੀ, ਸਰਕਾਰ ਕਿਸੇ ਵੀ ਤਰ੍ਹਾਂ ਦਾ ਹਜੇ ਫੈਸਲਾ ਨਹੀਂ ਲੈ ਰਹੀ ਹੈ, ਕਿਸੇ ਵੀ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ ਜਾ ਰਿਹਾ ਸਰਕਾਰ ਵੱਲੋਂ। ਅਗਰ ਸਰਕਾਰ ਇਸੇ ਤਰ੍ਹਾਂ ਹੀ ਅੜੀ ਰਹਿੰਦੀ ਹੈ ਤਾਂ ਫਿਰ ਜਿਹੜਾ ਕਿਸਾਨ ਕਿਸ ਤਰ੍ਹਾਂ ਦੀ ਨੀਤੀ ਅਪਣਾਉਣਗੇ? ਇੱਥੇ ਹੀ ਬੈਠਾਂਗੇ ਜੀ, ਆਰ ਪਾਰ ਦੀ ਲੜਾਈ ਕਰਕੇ ਹੀ ਜਾਵਾਂਗੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਬਲਦੇਵ ਸਿੰਘ ਆ ਜੀ। ਕਿਹੜਾ ਪਿੰਡ ਹੈ ਜੀ, ਕਿੱਥੋਂ ਆਏ ਹੋ? ਅਸੀਂ ਮਹਿੰਦੀਪੁਰੋਂ ਆਏ ਆ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਇੱਕ ਮੌਤ ਹੋਈ ਹੈ, ਇੱਕ ਬੜੀ ਦੁਖਦਾਈ ਘਟਨਾ ਹੈ। ਬਹੁਤ ਦੁੱਖ ਆ ਜੀ, ਸਾਨੂੰ ਬਹੁਤ ਦੁੱਖ ਆ ਇਹ ਚੀਜ਼ ਦਾ। ਸਾਡੀ ਬਰਾਬਰ ਦੀ ਬਾਂਹ ਉਹ, ਤੈਨੂੰ ਮੈਂ ਦੱਸਾਂ ਹੈ। ਇਸ ਕਰਕੇ ਬਹੁਤ ਤਕਲੀਫ ਵਾਲੀ ਗੱਲ ਆ, ਪਰ ਕੀ ਕਰੀਏ, ਜਾਂ ਬੈਠੇ ਆ ਇੱਥੇ ਤਾਂ ਹੁਣ ਦੁੱਖ ਝੱਲਾਂਗੇ ਵੀ। ਸੋ ਵਾਕਿਆ ਹੀ ਮਨ ਭਰ ਆਉਂਦਾ ਜਦੋਂ ਇਦਾਂ ਦੇ ਹਾਲਾਤ ਅਸੀਂ ਦੇਖਦੇ ਹਾਂ, ਇਦਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਕਿ ਆਪਣੀ ਹੱਕੀ ਮੰਗਾਂ ਦੀ ਖਾਤਰ ਜਦੋਂ ਕਿਸਾਨ ਤੇ ਮਜ਼ਦੂਰ ਜਦੋਂ ਇੱਥੇ ਪਹੁੰਚਦੇ ਹੈ ਤਾਂ ਉਹਨਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ, ਇੰਨਾ ਦੁਖਦਾਈ ਜਿਹੜਾ ਇਹ ਘਟਨਾ ਦਾ ਵਾਪਰ ਜਾਣਾ ਬੜਾ ਹੀ ਮੰਦਭਾਗੀ ਹੈ। ਤੇ ਜੰਗਲ ਦਾ ਰਾਜ ਇੱਥੇ ਸਰਕਾਰ ਵੀ ਹੈ। ਸਰਕਾਰ ਹੁੰਦੀ ਤਾਂ ਪੰਜਾਬ 'ਚ ਬੈਠ ਸਾਡੀ ਗੱਲ ਸੁਣਦੀ। ਇਹ ਜੰਗਲ ਦੇ ਰਾਜ ਦੇ ਵਿੱਚ ਝੋਟੇ ਬਹੁਤ ਫਿਰਦੇ ਆ, ਝੋਟੇ ਜੰਗਲ 'ਚ। ਪਰ ਤੁਸੀਂ ਬੱਬਰ ਸ਼ੇਰ ਹੋ, ਤੁਸੀਂ ਬੱਬਰ ਸ਼ੇਰਾਂ ਨੇ ਦੇਖਿਆ ਹੋ ਜਦੋਂ ਝੋਟੇ ਨੂੰ ਛੱਡਦੇ ਹੋ ਤਾਂ ਜਿਹੜੀ ਤੁਹਾਡੀ ਸਿਆਣੀ ਲੀਡਰਸ਼ਿਪ ਹੈ ਉਹ ਬੱਬਰ ਸ਼ੇਰਾਂ ਦੀ ਹੈ। ਤੇ ਇਹਨਾਂ ਕਾਲੇ ਝੋਟੇ ਦੀ ਸੰਗੀ ਨੂੰ ਹੱਥ ਪਾ ਲਿਆ। ਇਹਨਾਂ ਨੂੰ ਸਿੱਟਾਂਗੇ, ਕਾਲੇ ਝੋਟਿਆਂ ਨੂੰ ਸਿੱਟਾਂਗੇ। ਮੈਂ ਤੜਕੇ ਵਾਇਟ ਕਰਕੇ ਬੋਲਿਆ ਸੀ, ਕੱਲ ਵੀ ਬੋਲਿਆ ਸੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਹਜੇ ਵੀ ਜਾਨਵਰ ਰੇਟ ਮੰਗਦੇ ਆ, ਸਾਡੀਆਂ ਔਰਤ ਭੈਣਾਂ ਸਾਡੇ ਨਾਲ ਆ ਗਈਆਂ, ਉਹੋ ਜਿਹੇ ਘਰਾਣੇ ਹੈਗੇ ਜਿਹੜੇ ਇੱਕ ਘਰ ਦੇ ਵਿੱਚ 4-4 ਜੀ ਆ ਤੇ ਸਾਨੂੰ ਦੇ ਕੇ 1000 ਰੁਪਇਆ ਉਹਨਾਂ ਤੇ ਪੁੱਛਦੇ ਆ ਕੀ ਬਣਿਆ ਘੋਲ ਦਾ। ਉਹਨਾਂ ਨੂੰ ਫੱਟ ਲੈਣ ਪਾਈ ਸੀ, ਰਜਾਈਆਂ ਛੱਡੋ ਤੇ ਦਿੱਲੀ ਜਾ ਕੇ ਝੰਡੇ ਕੱਢੋ। ਅਸਰ ਹੋਇਆ ਉਸ ਅਪੀਲ ਦਾ। ਪਿੰਡਾਂ ਦੇ ਵਿੱਚੋਂ ਦੁਆਰੇ ਟਰਾਲੀਆਂ ਭਰ ਕੇ ਪੰਜਾਬ ਦੇ ਲੋਕ ਜਿਹੜੇ ਘੜੀ ਜਾਂਦੇ ਸੀ ਉਹ ਦਿੱਲੀ ਵੱਲ ਨੂੰ ਆ ਰਹੇ ਨੇ, ਪੁੱਛਦੇ ਆ ਵੀ ਕਿਹੜੇ ਮੋਰਚੇ ਤੇ ਆਈਏ। ਸੋ ਭਰਾਵੋ, ਅੱਜ ਬਾਬਾ ਨਾਨਕ ਦਾ ਸ਼ੁਰੂ ਕੀਤਾ ਘੋਲ, ਵੰਡ ਛਕੋ ਵਾਲਾ ਘੋਲ। ਜਿਹੜੀ ਵੰਡ ਛਕੋ ਦੀ ਲੜਾਈ ਸਾਡੇ 10 ਗੁਰੂਆਂ ਨੇ ਲੜੀ ਆ, ਤੇ ਜਦੋਂ ਲੜਦੇ ਸੀ ਉਹਨਾਂ ਦਾ ਜ਼ਬਰ ਹੁੰਦਾ ਸੀ। ਬਾਬਾ ਨਾਨਕ ਜਦੋਂ ਮੌਤ ਤੱਕ ਉਹਦੇ ਖਿਲਾਫ ਬੋਲਿਆ ਸੀ ਤਾਂ ਮਨਜੀਤ ਢੇਰਾਂ ਨੂੰ ਜੇਲ੍ਹ 'ਚ ਗਿਆ ਸੀ। ਸੋ ਸਾਡਾ ਸਿੱਖਾਂ ਦਾ ਜਿਹੜਾ ਸੰਗਰਾਮ ਉਹ ਕਾਲੀ ਵੰਡ ਦੇ ਵਿਰੁੱਧ ਭਾਈ ਲਾਲੂਆਂ ਦੇ ਹੱਕ ਦੇ ਵਿੱਚ ਸਿਰਜਿਆ ਗਿਆ ਸਿੱਖ ਇਤਿਹਾਸ ਆ। ਖੱਤਰੀ ਬਾਬੇ ਭਗਤ ਸਰਾਭੇ ਉਸੇ ਲਾਈਨ ਤੇ ਚੱਲ ਕੇ ਭਾਈ ਲਾਲੂਆਂ ਦੀ ਗੱਲ ਕਰਦੇ ਰਹੇ ਆ। ਬਾਬੇ ਨਾਨਕ ਨੇ ਦਿਖਾਇਆ ਸੀ, ਇੱਕ ਪਾਸੇ ਮੁਲਕ ਭਾਗੋ ਆ, ਦੂਜੇ ਪਾਸੇ ਭਾਈ ਲਾਲੂ। ਅੱਜ
ਆ ਜੰਗਲੀ ਝੋਟਿਆਂ ਨੇ ਬਾਬੇ ਨਾਨਕ ਦੀ ਪਾਈ ਹੋਈ ਲੀ ਬੰਦ ਕੀਤੀ ਹੋਈ ਹੈ। ਮਲਕ ਭਾਗੋ ਤੇ ਭਾਈ ਲਾਲੋ ਦਾ ਫਰਕ ਨਹੀਂ ਦੱਸਦੇ। ਸੋ ਪਿਆਰੇ ਲੋਕੋ, ਅੱਜ ਸਮੇਂ ਦੇ ਮਲਕ ਭਾਗੋ ਨੂੰ ਉਹ ਭਾਈ ਲਾਲੋ ਕਿਰਤੀਆਂ ਦੀ ਲਲਕਾਰ ਆ ਵੀ ਲੁੱਟ ਨਹੀਂ ਹੋਣ ਦੇਣੀ, ਅੱਗੇ ਤੂੰ ਲੁੱਟ ਬਦਲ ਨਹੀਂ ਦੇਣੀ। ਸੋ ਪਿਆਰੇ ਲੋਕੋ, ਦੋਸਤੋ ਤੁਸੀਂ ਜਾਣਦੇ ਹੋ WTO ਦੇ ਹੱਲੇ ਬਾਰੇ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਪਣੇ ਬੋਲ ਕੇ ਜਿਹੜਾ ਸਾਥੀ ਉਸ ਵਿਆਖਿਆ ਨਾਲ ਸਹਿਮਤ ਹੋਇਆ। ਇਕੱਲੇ ਮੋਦੀ ਨਾਲ ਟੱਕਰ ਨਹੀਂ ਹੈ। ਮੋਦੀ ਦੇ ਮਗਰ ਉਹ ਸਾਮਰਾਜੀ ਤਾਕਤਾਂ ਅਵਾਨੀ ਅਡਾਨੀਆਂ ਦੇ ਮੋਢਿਆਂ ਤੇ ਬੈਠੀ ਆ। ਫੈਸਲਾ ਛੇਤੀ ਨਹੀਂ ਹੋਣਾ, ਜੁੱਧ ਲੰਮਾ ਲੜਨਾ ਪਊਗਾ। ਜੁੱਧ ਲੰਮਾ ਤੇ ਲਮਕਵਾ, ਅਸੀਂ ਜਿੱਤਾਂਗੇ ਲੁਟੇਰਿਆਂ ਦੇ ਹਾਰਨਾ। ਦਿੱਲੀ ਦਾ ਤਖਤ ਚਾਹੇ ਔਰੰਗਜ਼ੇਬ ਦੇ ਹੱਥ ਹੋਵੇ, ਚਾਹੇ ਅਬਦਾਲੀਆਂ ਦੇ ਹੋਵੇ, ਕਦੇ ਜਿੱਤਿਆ ਨਹੀਂ। ਦਿੱਲੀ ਦਾ ਤਖਤ ਹਮੇਸ਼ਾ ਹਾਰਿਆ ਤੇ ਚਾਂਦਨੀ ਚੌਕ ਦੀ ਹਮੇਸ਼ਾ ਜਿੱਤ ਹੋਈ ਆ। ਚਾਂਦਨੀ ਚੌਕ ਬਹੁਤ ਹੀ ਜਿੱਤੂਗਾ। ਤੁਹਾਡਾ ਧੰਨਵਾਦ। ਸਾਡੀ ਬਹੁਤ ਸੀ ਮਾਨਤਾ। संघर्ष के राह पे मेरे बहुत ही हम उम्र साथियों, नौजवान भैन बच्चियां सारे फतेह अर्ज करते हैं। वाहिगुरू जी का खालसा, वाहिगुरू जी की फतेह। मैं तुहाडों साडे साथियों तो भी क्षमा चाहना, तुहाडों भी क्षमा चाहना कि समय की शॉर्ट होने कारण मजबूरी बस मैं विचार की समा मिल गया सी, क्योंकि ਅਸੀਂ ਸਵੇਰੇ 7 ਵਜੇ ਦੇ ਆਪਣੇ ਜਿਹੜਾ ਹੈਗਾ ਮੋਰਚੇ ਤੋਂ ਚੱਲੇ ਹੋਏ ਆ ਔਰ ਘੱਟੋ ਘੱਟ ਮੇਰਾ ਖਿਆਲ ਹੈ ਵੀ 12 ਕਿਲੋਮੀਟਰ ਸਵੇਰੇ ਤੁਰ ਕੇ ਆਏ ਆ ਔਰ ਹੋ ਸਕਦਾ ਵੀ 12 ਕਿਲੋਮੀਟਰ ਹੁਣ ਵਾਪਸ ਤੁਰ ਕੇ ਜਾਣਾ ਪਵੇ ਔਰ 4 ਜਾਂ 4:30 ਵਜੇ ਤੋਂ ਪਹਿਲਾਂ ਅਸੀਂ ਆਪਣੇ ਮੋਰਚੇ ਤੇ ਨਹੀਂ ਪਹੁੰਚ ਸਕਦੇ। ਅਗਰ ਇੱਥੇ ਹੋਰ ਸਮਾਂ ਲੱਗ ਜਾਂਦਾ ਤਾਂ ਸਾਨੂੰ ਬੜੀ ਮੁਸ਼ਕਲ ਆਉਣੀ ਸੀ, ਕਿਉਂਕਿ ਇੱਥੇ ਬਹੁਤ ਸਾਰੀ ਲੀਡਰਸ਼ਿਪ, ਬਹੁਤ ਸਾਰੀ ਜਥੇਬੰਦੀਆਂ ਲੀਡਰਸ਼ਿਪ ਰਾਜਮਾਨ ਹੈ। ਉਧਰ ਸਾਡੇ ਕੋਲ ਲੀਡਰਸ਼ਿਪ ਵੀ ਘੱਟ ਆ और मोर्चा भी इतनी ज्यादा है, गिनती इतनी बहुत बड़ी ज्यादा है, इस करके समस्या वाले पहुंच नहीं सकते। तो मेन तो है कि जिहड़ा कानूनों के बारे में जिन्हों के खिलाफ आप लड़ाई लड़ रहे हैं उन्होंने बारे तुसीं बहुत सारा ज्ञान रखते हो, उन्होंने रिपीट करने की लोड़ नहीं। जे तुहानूं उन्हां दे मानू प्रभाव का पता ना होंदा तां शायद तुसीं भी बिस्तरां 'च पए होंदे, इत्थे ना आउंदे। इस करके दोस्तों उन्होंने रिपीट करने की कोई लोड़ नहीं। मैं समझदा कि जो मुश्किलों के विचों जो नाके तोड़ के सरकार नूं झुका के, भावें हरियाणे की सरकार होवे, भावें दिल्ली की सरकार होवे, आपां इत्थे पहुंचे आ, वो भी तुसीं सारिआं ने हड्डी वढाया होया। सानूं इत्थे स्टेटां तों मारका करने की लोड़ नहीं, वो साडा मारका नहीं, वो मारका तुसीं मारिया होया। वो जिੱਤ ਜਿਹੜੀ ਤੁਹਾਡੀ है ਉਹਦਾ ਸਿਰਾ ਤੁਹਾਡੇ ਸਿਰ ਜਾਂਦਾ। इस करके अगली ਜਿਹੜੀ ਗੱਲ ਹੈਗੀ ਹੈ ਤੇ ਆ ਜਿਹੜਾ ਅੱਜ ਦਾ ਸਾਡਾ ਜਿਹੜਾ ਕੋਲ ਚੱਲ ਰਿਹਾ, ਇਹ ਸਾਡਾ ਕੱਲਾ ਪੰਜਾਬ ਦਾ ਕੋਲ ਨਹੀਂ ਰਿਹਾ, ਸਾਡੇ ਭਾਰਤ ਦਾ ਕੋਲ ਨਹੀਂ ਰਿਹਾ, ਇਹ ਦੁਨੀਆ ਪੱਧਰ ਦਾ ਕੋਲ ਹੋ ਗਿਆ। ਜਿੱਥੇ WTO ਦੀਆਂ ਨੀਤੀਆਂ ਸਾਡੇ ਉੱਤੇ ਲਾਗੂ ਹੋ ਰਹੀਆਂ ਨੇ, ਦੁਨੀਆ ਦਾ ਸਾਮਰਾਜਵਾਦ ਸਾਡੇ ਤੇ ਨੀਤੀਆਂ ਲਾਗੂ ਕਰ ਰਿਹਾ ਹੈ, ਉੱਥੇ ਦੁਨੀਆ ਦਾ ਕਿਰਤੀ ਲੋਕ ਹੈ ਜਿਹੜੇ ਉਹ ਵੀ ਇਕਮੁੱਠ ਹੋ ਕੇ ਸਾਡੇ ਨਾਲ ਖੜੇ ਹੋਏ ਨੇ। ਇਹਨਾਂ ਨੂੰ ਸਲਾਹ ਦਿੱਤੀ ਹੈ ਮੋਦੀ ਨੂੰ, ट्रंडो ने भी दी है, ट्रंप ने भी दी है और इंग्लैंड की महारानी की पोती ने भी सलाह दी है कि तू पुठा पंगा ले लिया। जिन्होंने इन्होंने लोगों के नाल कितनी लोगों के नाल पंगा लेता है उन्होंने हमेशा हार दी मूँह देखना पिया। असीं उन्हां दी वारस हां जिहड़े बिना दर तो कली धर नाल बिना सिर तो लड़े ने। बाबा दीप सिंह का इतिहास साडे याद है, असीं उन्हां दे वारस हां। ਅਸੀਂ ਉਹਨਾਂ ਦੇ ਵਾਰਸ ਹਾਂ। ਸਾਨੂੰ ਯਾਦ ਹੋਣਾ ਚਾਹੀਦਾ ਹੈ, ਸਾਨੂੰ ਫਖਰ ਹੋਣਾ ਚਾਹੀਦਾ ਹੈ, ਸਾਨੂੰ ਮਾਣ ਹੋਣਾ ਚਾਹੀਦਾ ਹੈ, ਸਾਡਾ ਵਿਸ਼ਵਾਸ ਵੀ ਦ੍ਰਿੜ ਹੋਣਾ ਚਾਹੀਦਾ ਹੈ, ਇਰਾਦੇ ਬੁਲੰਦ ਹੋਣੇ ਚਾਹੀਦੇ ਨੇ। ਯਾਦ ਕਰੋ ਬਾਬਾ ਬਗੇਲ ਸਿੰਘ ਨੂੰ ਜਿਨ੍ਹਾਂ ਨੇ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਚਲਾਇਆ। ਅੱਜ ਅਸੀਂ ਆਪਣਾ ਕਿਸਾਨੀ ਦਾ ਝੰਡਾ लाल किले से चढ़ाने की तैयारी की हुई है। साडियां पीढ़ियां उधर जा रही ने, कोई दुनिया की ताकत सानू रोक नहीं सकती कि दिल्ली की सरकार साडे अपने गोडे टेको। तो दोस्तों एक गल जिहड़ी सब तो वड्डी है, हुण सोचना साडा इह बनदा है कि अगे असीं की करना है, किवें करना है। ਉਹਦੇ ਵਾਸਤੇ दो गल्लां जरूरी ने। जिवें एक याद गल आ गई 1984 ਦੇ ਵਿੱਚ ਜਦੋਂ ਅਟੈਕ ਹੋਇਆ ਆਪਣੇ ਅੰਮ੍ਰਿਤਸਰ ਸਾਹਿਬ ਤੇ,
ਤਾਂ ਅਸੀਂ ਪ੍ਰੋਟੈਸਟ ਰੱਖਿਆ ਸੀ 4 ਜੁਲਾਈ ਨੂੰ ਕਿ ਆਪਾਂ ਪ੍ਰੋਟੈਸਟ ਕਰਨਾ। ਮਿਲਟਰੀ ਲੱਗੀ ਹੋਈ ਸੀ, ਮਾਨਸਾ ਦੇ ਵਿੱਚ ਸਾਨੂੰ ਮਿਲਟਰੀ ਨੇ ਰੋਕਿਆ ਤਾਂ ਸਾਡੇ ਵੱਡੇ ਵੱਡੇ ਲੀਡਰਾਂ ਦੀਆਂ ਲੱਤਾਂ ਘੁੰਮਣ ਲੱਗੀਆਂ ਸੀ। ਉੱਥੇ ਮੈਨੂੰ ਸਮਾਂ ਦਿੱਤਾ ਗਿਆ ਕਿ ਆਰਗੇਨਾਈਜ਼ ਕਰੋ, ਜਿਵੇਂ ਇੱਥੇ ਵੀ 14 ਜਵਾਨਾਂ ਨੂੰ ਆਰਗੇਨਾਈਜ਼ ਕਰਦੀ। ਮੈਂ ਇੱਕੋ ਗੱਲ ਕਹੀ ਸੀ ਕਿ ਸਾਨੂੰ ਸਿੱਖ ਲੈਣਾ ਚਾਹੀਦਾ ਕੀੜੀਆਂ ਤੋਂ। ਇੱਕ ਸੌਂਠ ਵਾਲਾ ਜਾਨਵਰ ਹੈ, ਕਿੰਨਾ ਡਿਸਿਪਲਿਨ ਚੱਲਦਾ ਹੈ, ਕਿੰਨੇ ਅਨੁਸ਼ਾਸਨ ਚੱਲਦਾ ਹੈ, ਕਿੰਨੇ ਕੋਆਪਰੇਸ਼ਨ ਨਾਲ ਚੱਲਦਾ। ਸਾਨੂੰ ਇਸ ਵਾਸਤੇ ਇਸ ਗੱਲ ਤੋਂ ਸਿੱਖ ਲੈਣਾ ਚਾਹੀਦਾ ਹੈ, ਅਨੁਸ਼ਾਸਨ ਦੇ ਵਿੱਚ ਰਹਿਣਾ ਚਾਹੀਦਾ ਹੈ, ਡਿਸਿਪਲਿਨ ਦੇ ਵਿੱਚ ਰਹਿਣਾ ਚਾਹੀਦਾ ਹੈ। ਔਰ ਜਿਹੜਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ, ਜਿਸ ਦੀ ਵਰਤੋਂ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹੋਏ ਹਾਂ, ਔਰ ਉਸੇ ਹਥਿਆਰ ਦੇ ਨਾਲ ਅਸੀਂ ਦਿੱਲੀ ਦੇ ਜਿੱਤ ਪ੍ਰਾਪਤ ਕਰਨੀ ਹੈ ਔਰ ਅੱਗੇ ਜਾਣਾ ਹੈ, ਉਹ ਹੈ ਸਾਡੇ ਸਿਧਾਂਤ ਦੇ ਵਿੱਚ ਅਸੀਂ ਕ੍ਰੀਏਟ ਕੀਤਾ, ਪੈਦਾ ਕੀਤਾ, ਲਿਖਿਆ ਸ਼ਾਂਤਮਈ। ਸ਼ਾਂਤੀ ਦਾ ਪੱਲਾ ਨਹੀਂ ਛੱਡਣਾ, ਸ਼ਾਂਤਮਈ ਦਾ ਪੱਲਾ ਨਹੀਂ ਛੱਡਣਾ। ਸਰਕਾਰਾਂ ਚਾਹੁੰਦੀਆਂ ਨੇ ਕਿ ਸਾਡੇ ਇਸ ਅੰਦੋਲਨ ਨੂੰ ਹਿੰਸਕ ਰੂਪ ਦਿੱਤਾ ਜਾਵੇ। ਅਸੀਂ ਇਤਿਹਾਸ ਰੱਖਿਆ, ਇਤਿਹਾਸ ਗਵਾਹ, ਭਾਵੇਂ ਡਾਕੂ ਦਾ ਇਤਿਹਾਸ ਹੋਵੇ, ਭਾਵੇਂ ਉਹ ਨੈਕਸਲੈਂਟ ਮੂਵਮੈਂਟ ਹੋਵੇ, ਭਾਵੇਂ ਖਾੜਕੋਂ ਦਾ ਇਤਿਹਾਸ ਹੋਵੇ, ਉਹਨੇ ਹਥਿਆਰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਕਿਸਾਨ ਹਾਂ। ਉਹਨਾਂ ਹਿੰਸਕ ਲਹਿਰਾਂ ਨੂੰ ਸਰਕਾਰਾਂ ਨੇ ਦਬਾਇਆ ਹੈ ਔਰ ਸਾਡੀ ਸ਼ਾਂਤਮਈ ਲਹਿਰ ਅੱਗੇ ਸਰਕਾਰ ਬੇਵਸ ਹੈ। ਉਹ ਆ ਤੁਹਾਡੀ ਸਾਰਾ ਤੁਹਾਡੇ ਸਾਹਮਣੇ ਸਬੂਤ ਹੈ। ਇਸ ਕਰਕੇ ਦੋਸਤੋ, ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਅਨੁਸ਼ਾਸਨ ਔਰ ਸ਼ਾਂਤੀ ਦੇ ਵਿੱਚ ਰਹਿਣਾ ਹੈ, ਫਿਰਕਾ ਪ੍ਰਸਤੀ ਤੋਂ ਔਰ ਹਿੰਸਕ ਹੋਣ ਤੋਂ ਬਚ ਕੇ ਰਹਿਣਾ ਹੈ ਔਰ ਆਪਣੀ ਜਿੱਤ ਅਵੱਛ ਹੋਵੇਗੀ। ਜਿੱਤ ਕੇ ਜਾਵਾਂਗੇ, ਕਿਉਂਕਿ ਕਿਰਤੀਆਂ ਦੇ ਹੜ ਅੱਗੇ ਕੋਈ ਚੀਜ਼ ਰੁਕੀ ਨਹੀਂ। ਅੱਜ ਵੱਡਾ ਕਿਰਤੀਆਂ ਦਾ ਹੜ ਆਇਆ ਹੋਇਆ। ਸੋ ਇਸ ਕਰਕੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਹਰਿੰਦਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ। ਮੇਰੇ ਬਹੁਤ ਸਤਿਕਾਰਯੋਗ ਕਿਸਾਨ ਵੀਰੋ, ਫਤਿਹ ਬੁਲਾਉਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀਆਂ ਭਾਵਨਾਵਾਂ ਦੇ ਮੁਤਾਬਕ ਸਾਡੀਆਂ 30-31 ਜਥੇਬੰਦੀਆਂ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਫੈਸਲੇ ਲੈਂਦੀਆਂ ਨੇ, ਉਵੇਂ ਹੀ ਫੈਸਲਾ ਲਿਆ ਗਿਆ ਇੱਥੇ ਬੈਠਣ ਦਾ। ਇੱਥੇ ਹੀ ਬੈਠਾਂਗੇ, ਸਰਕਾਰ ਨੂੰ ਝੁਕਾਵਾਂਗੇ। ਸਰਕਾਰ ਨੂੰ, ਸਾਨੂੰ ਕਿਸਾਨਾਂ ਨੂੰ ਸਰਕਾਰ ਨੇ ਕੱਲਾ ਦਾਣੇ ਬਣਾਉਣ ਵਾਲਾ ਸਮਝ ਰੱਖਿਆ ਹੋਇਆ। ਦਾਣੇ ਬਣਾਉਣ ਵਾਲਾ, ਹੋਰ ਸਾਡੀ ਕੀਮਤ ਨਹੀਂ ਪਾਉਂਦੇ। ਪਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਇੱਕ ਮੈਂ ਦੇਖਣਾ ਚਾਹੁੰਦਾ ਸੀ ਵੀ ਕਿਵੇਂ ਲੋਕ ਆਉਣਗੇ, ਕਿਵੇਂ ਲੋਕ ਅਸੀਂ ਕਹਿੰਦੇ ਸੀ ਪਿੰਡ ਚੋਂ 5 ਬੰਦੇ ਆ ਜਾਣ। ਅੱਜ ਪਿੰਡ ਦੇ ਵਿੱਚੋਂ 50 ਬੰਦੇ ਆ ਗਏ ਨੇ। ਪਿੰਡ ਦੇ ਵਿੱਚੋਂ ਹੋਰ ਲੋਕ ਵਹੀਰਾਂ ਗੱਤੀ ਦੇ ਭੁੱਖੇ ਜਾਰੋ ਆ ਰਹੇ ਨੇ। ਜਦ ਇਹ ਦੇਸ਼ ਭੁੱਖਾ ਮਰਦਾ ਹੁੰਦਾ ਸੀ, ਉਦੋਂ ਦਾ ਇੱਕ ਨਾਰਾ ਦਿੱਤਾ ਹੁੰਦਾ ਸੀ, ਜੈ ਜਵਾਨ ਜੈ ਕਿਸਾਨ। ਅੱਜ ਸਾਡਾ ਜਵਾਨ ਸਰਹੱਦ ਤੇ ਮਾਰ ਦਿੱਤਾ, ਕਿਸਾਨ ਖੇਤਾਂ 'ਚ ਮਾਰ ਦਿੱਤਾ। ਵੀਰੋ, ਕਿਸਾਨ ਖੇਤਾਂ 'ਚ ਮਾਰ ਦਿੱਤਾ। ਸਾਨੂੰ ਅੱਜ ਪੂਰੇ ਭਾਅ ਨਹੀਂ ਮਿਲਦੇ। ਅਸੀਂ ਤਾਂ ਕਿਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲੈਣ ਲਈ ਮੋਰਚੇ ਲਾਉਂਦੇ ਸੀ, ਉਹਦੇ ਮੁਤਾਬਕ ਪਾ ਲੈਂਦੇ ਸੀ। ਕਿੱਥੇ 3 ਆਰਡੀਨੈਂਸ ਜਾਰੀ ਕਰਕੇ ਸਾਨੂੰ ਹੋਰ, ਜਿਵੇਂ ਬਿਹਾਰ ਦੇ ਵਿੱਚ 1000 ਰੁਪਇਆ ਝੋਨਾ ਵਿਕਦਾ, ਹੋਰ ਸੂਬਿਆਂ 'ਚ ਅੱਧ ਰੇਟ ਤੇ ਫਸਲਾਂ ਵਿਕਦੀਆਂ ਨੇ। ਇਸ ਤਰ੍ਹਾਂ ਹੀ ਸਾਨੂੰ ਮਾਰਨ ਦੇ ਸਰਕਾਰ ਤੁਲੀ ਹੋਈ ਆ। ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ, ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ। ਇੱਕ ਮੈਂ ਗੱਲ ਹੋਰ ਕਹਿਣੀ ਚਾਹੂੰਗਾ, ਆਹ ਜਿਹੜੇ ਸੜਕਾਂ 2-3 ਬੰਦ ਕੀਤੀਆਂ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਦਿੱਲੀ ਦੀਆਂ ਸੜਕਾਂ ਜਾਮ ਕਰਨੀਆਂ ਪੈਣਗੀਆਂ। ਪਿਆਰੋ ਨੂੰ ਸਾਰੀਆਂ ਦਿੱਲੀ ਦੀਆਂ ਸੜਕਾਂ ਜਾਮ ਕਰੀਏ। ਦਿੱਲੀ ਦੀ ਪੂਰਨ ਤੌਰ ਤੇ ਨਾਕਾਬੰਦੀ ਕਰੀਏ। ਪੂਰਨ ਸ਼ਾਂਤਮਈ ਬਣਾ ਕੇ ਰੱਖਣੀਆਂ। ਕੋਲ ਲੰਮੇ ਹੋ ਜਾਂਦੇ ਨੇ, ਕੋਲ ਲੰਮੇ ਕਰਨੇ ਪੈਣਗੇ। ਪਰ ਇਹ ਮੋਦੀ ਦੀ ਪੂਰੀ ਜਿਹੜੀ ਸਰਕਾਰ ਆ, ਉਹਨੂੰ ਅਸੀਂ ਝੁਕਾ ਕੇ ਹਟਾਂਗੇ। ਤੁਹਾਡਾ ਸਾਥ ਚਾਹੀਦਾ। ਇੰਨਾ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦੇ ਤੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹਨਾਂ ਤੋਂ ਬਾਅਦ ਬਲਬੀਰ ਸਿੰਘ ਜੀ ਰਾਜੇਵਾਲ। ਦੂਰੋਂ ਆਏ ਕਿਸਾਨ ਭਰਾਵੋ, ਭੈਣੋਂ ਤੇ ਸਾਡੇ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਰੇ ਬੜੇ ਲੰਮੇ ਸਮੇਂ ਤੋਂ ਇਸ ਅੰਦੋਲਨ ਵਿੱਚ ਆਪੋ ਆਪਣਾ ਯੋਗਦਾਨ ਪਾਉਂਦੇ ਆਏ ਹੋ। ਅੱਜ ਤੁਸੀਂ ਦਿੱਲੀ ਸਰਕਾਰ ਆ ਕੇ ਘੇਰੀ ਹੈ। ਮੈਂ ਚਾਹੁੰਦਾ ਤੁਹਾਨੂੰ ਪਤਾ ਹੋਵੇ ਕਿ ਮੁੱਦਿਆਂ ਦੇ ਪਿੱਛੇ ਕੀ ਹੈ, ਅਸਲੀਅਤ ਕੀ ਹੈ, ਉਹ ਕਾਨੂੰਨ ਕੀ ਨੇ। ਜੇ ਆਰਾਮ ਨਾਲ ਸੁਣੋਗੇ ਮੈਂ ਤੁਹਾਨੂੰ ਤੁਹਾਡਾ ਸਾਰਾ ਕੇਸ ਸਮਝਾ ਦਿਆਂਗਾ, ਕਿਉਂਕਿ ਤੁਹਾਡਾ ਕੇਸ ਬਹੁਤ ਮਜ਼ਬੂਤ ਹੈ। ਬਦਕਿਸਮਤੀ ਇਸ ਦੇਸ਼ ਦੀ ਇਹ ਹੈ ਕਿ ਇੱਥੇ ਦੀ ਜੁਡੀਸ਼ਰੀ ਦੇ ਉੱਤੇ ਸਾਨੂੰ ਵਿਸ਼ਵਾਸ ਨਹੀਂ ਰਿਹਾ।
ਜੇ ਸਾਡੀ ਸੁਪਰੀਮ ਕੋਰਟ ਦੇ ਜੱਜ ਰਾਜ ਸਭਾ ਦੀ ਮੈਂਬਰੀ ਪਿੱਛੇ ਚੀਫ ਜਸਟਿਸ ਰਹਿੰਦੇ ਰਾਜ ਸਭਾ ਦੀ ਮੈਂਬਰੀ ਨੂੰ ਤਰਜੀਹ ਦਿੰਦੇ ਹੋਏ ਇਹ ਤੋਂ ਪਤਾ ਲੱਗ ਜਾਂਦਾ ਕਿ ਮੋਦੀ ਦਾ ਕਿੰਨਾ ਵੱਡਾ ਕਬਜ਼ਾ ਸਾਡੀ ਜੁਡੀਸ਼ਰੀ ਉੱਤੇ ਵੀ ਹੋ ਗਿਆ। ਜਿੰਨੇ ਅਦਾਰੇ ਨੇ ਸਾਰੇ ਤੋੜ ਦਿੱਤੇ ਨੇ ਤੇ ਇਸੇ ਕਰਕੇ ਸਾਨੂੰ ਆ ਅੰਦੋਲਨ ਵਿੱਢਣਾ ਪਿਆ। ਨਹੀਂ ਤਾਂ ਇਹ ਅੰਦੋਲਨ 2 ਦਿਨ ਅਸੀਂ ਕੱਟਣਾ ਕਾਨੂੰਨੀ ਰੂਹ ਨਾਲ ਸੁਪਰੀਮ ਕੋਰਟ ਵਿੱਚ ਜੇ ਸੂਏ ਮੋਟਰ ਨੋਟਿਸ ਵੀ ਲੈ ਲੈਂਦੀ ਸੁਪਰੀਮ ਕੋਰਟ ਇੰਨੀ ਵੱਡੀ ਪੱਧਰ ਤੇ ਸੰਵਿਧਾਨ ਦੀ ਉਲੰਘਣਾ ਹੋਈ ਹੈ। ਇਹ ਕੇਸ ਜਿਹੜੇ ਕਾਨੂੰਨ ਬਣਾਏ ਨੇ ਉਸ ਤੇ ਕਿਉਂ ਸੀ ਸਕਦੇ। ਹੁਣ ਅਸੀਂ 13 ਤਾਰੀਖ ਨੂੰ ਸਰਕਾਰ ਅੱਗੇ ਤੁਹਾਡਾ ਕੇਸ ਰੱਖਿਆ। ਮੇਰੀ ਜ਼ਿੰਮੇਵਾਰੀ ਸੀ ਮੈਂ 3.5 ਘੰਟੇ ਉੱਤੇ ਬਹਿਸ ਕੀਤੀ। ਕਿਸੇ ਮੰਤਰੀ ਨੂੰ ਇੱਕ ਵੀ ਸਵਾਲ ਦਾ ਜਵਾਬ ਨਹੀਂ ਆਇਆ। ਸਾਡਾ ਪ੍ਰਧਾਨ ਮੰਤਰੀ ਕਹਿੰਦਾ ਸਾਰੀ ਬੀਜੇਪੀ ਕਹਿੰਦੀ ਹੈ ਕਿ ਅਸੀਂ ਬਹੁਤ ਬੜਾ ਭਲੇ ਦਾ ਕੰਮ ਕੀਤਾ ਹੈ, ਕਿਸਾਨਾਂ ਦਾ ਬਹੁਤ ਵੱਡਾ ਭਲਾ ਕੀਤਾ ਹੈ। ਅਸੀਂ ਪੁੱਛਿਆ ਕਿ ਸਾਨੂੰ ਦੱਸੋ ਕਿਹੜੇ ਕਿਸਾਨ ਨੇ ਤੁਹਾਡੇ ਕੋਲੋਂ ਭਲਾ ਮੰਗਿਆ ਸੀ। ਕਿਸੇ ਜਥੇਬੰਦੀ ਦੀ ਇਹ ਮੰਗ ਸੀ ਜਾਂ ਕਿਸੇ ਹਿੱਸੇ ਤੋਂ ਵੇਚਦੇ ਤੋਂ ਮੰਗ ਆਈ। ਇਹ ਤੁਹਾਨੂੰ ਕਿਹੜੇ ਵੇਲੇ ਕਿਸਾਨਾਂ ਦਾ ਭਲਾ ਕਰਨ ਦਾ ਬੁਖਾਰ ਚੜ ਗਿਆ। ਫਿਰ ਉਹ ਕਹਿੰਦਾ ਅਸੀਂ ਜੀ ਇੱਕ ਦੇਸ਼ ਇੱਕ ਮੰਡੀ ਬਣਾਤੀ। ਮੈਂ ਕਿਹਾ ਇੱਥੇ ਵੀ ਤੁਸੀਂ ਝੂਠ ਬੋਲਦੇ ਹੋ। ਮੈਂ ਤੁਹਾਨੂੰ ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਯਾਦ ਹੋਊਗਾ 1974 ਵਿੱਚ ਤੁਹਾਡੇ ਤੇ ਜ਼ੋਨਲ ਸਟੇਸ਼ਨ ਹੁੰਦੀਆਂ ਸੀ। ਤੁਸੀਂ ਆਪਣੀ ਕਣਕ ਪੰਜਾਬ ਤੋਂ ਬਾਹਰ ਨਹੀਂ ਸੀ ਲਿਜਾ ਸਕਦੇ। ਉਹਨਾਂ ਦਿਨਾਂ ਵਿੱਚ ਅਸੀਂ ਜੋੜ ਤੋੜ ਮੋਰਚਾ ਲਾਇਆ। ਅਸੀਂ ਰੋਪੜ ਤੋਂ ਨਾਲਾਗੜ੍ਹ ਵਾਲੀ ਸੜਕ ਨੂੰ 5 ਕਿਲੋ ਸਿਰ ਤੇ ਕਣਕ ਲੈ ਕੇ ਜਾਂਦੇ ਸੀ। ਸਾਡੇ ਤੇ ਕਣਕ ਦੀ ਸਮਗਲਿੰਗ ਦਾ ਕੇਸ ਬਣਦਾ ਸੀ। ਅਸੀਂ 1450 ਕਿਸਾਨਾਂ ਨੇ 40 ਦਿਨ ਜੇਲ੍ਹ ਕੱਟੀ। 2 ਕਿਸਾਨ ਸ਼ਹੀਦ ਹੋਏ। ਉਹਦੇ ਬਾਅਦ ਉਦੋਂ ਉਹਨਾਂ ਦਿਨਾਂ ਵਿੱਚ ਜਸਟਿਸ ਕੁਲਦੀਪ ਸਿੰਘ ਬਾਹਰ ਇਤਲਾਹ ਕਰਕੇ ਆਇਆ ਸੀ। ਇਹਨੂੰ ਵਕੀਲ ਕਰ ਲਿਆ। ਪੰਜਾਬ ਹਰਿਆਣਾ ਹਾਈ ਕੋਰਟ ਦੀ ਗ੍ਰਿਡ ਪਾਤੀ। ਉੱਥੇ ਨਵੰਬਰ 2076 ਵਿੱਚ ਫੈਸਲਾ ਸਾਡੇ ਹੱਕ 'ਚ ਆ ਗਿਆ। ਹਾਈ ਕੋਰਟ ਨੇ ਕਿਹਾ ਸਰਕਾਰ ਨੂੰ ਕੋਈ ਅਧਿਕਾਰ ਨਹੀਂ। ਕਿਸਾਨ ਜਿਹੜਾ ਮਿੱਟੀ 'ਚ ਮਿੱਟੀ ਹੋ ਕੇ ਪੈਦਾ ਕਰਦਾ ਹੈ ਉਹ ਆਪਣੀ ਜਿੰਦ ਜਿੱਥੇ ਚਾਹੇ ਜਿੱਥੇ ਜਦੋਂ ਉਹਦਾ ਜੀ ਚਾਹੇ ਜਿੰਨੀ ਚਾਹੇ ਸਾਰੇ ਦੇਸ਼ 'ਚ ਕਿਤੇ ਵੇਚ ਸਕਦਾ ਹੈ। ਸਰਕਾਰ ਉਹਨੂੰ ਸਟਾਕਿਸਟ ਵੀ ਨਹੀਂ ਕਹਿ ਸਕਦੀ। ਫੈਸਲਾ ਤਾਂ 1976 'ਚ ਹੋ ਗਿਆ। ਉਹਦੇ 6 ਮਹੀਨੇ ਬਾਅਦ ਕੇਂਦਰ ਵਿੱਚ ਸਰਕਾਰ ਬਦਲ ਗਈ। ਜਨਤਾ ਪਾਰਟੀ ਦੀ ਸਰਕਾਰ ਆ ਗਈ। ਜਨਤਾ ਪਾਰਟੀ ਦੀ ਸਰਕਾਰ ਨੇ ਪਾਰਲੀਮੈਂਟ 'ਚ ਸਭ ਤੋਂ ਪਹਿਲਾ ਮਤਾ ਅਕਾਲੀ ਦਲ ਦੇ ਪ੍ਰਧਾਨ ਸੀ, ਲੁਧਿਆਣੇ ਤੋਂ MP ਸੀ। ਉਹਨਾਂ ਨੇ ਬਾਹਰ ਨਿਕਲਦੇ ਹੀ ਪਾਰਲੀਮੈਂਟ ਤੋਂ ਵਧਾਈ ਦਿੱਤੀ ਵੀ ਯੂਨੀਅਨ ਵਾਲੇ ਤੁਹਾਨੂੰ ਵਧਾਈ ਤੇ ਤੁਹਾਡਾ ਮੋਰਚਾ ਫਤਿਹ ਹੋ ਗਿਆ। ਉਹਨੇ ਮੋਦੀ ਨੇ ਕਿਹੜੀ ਨਵੀਂ ਗੱਲ ਕਰਤੀ ਬਈ। ਅਸੀਂ ਉਹਨਾਂ ਨੂੰ ਪੁੱਛਿਆ ਸਾਨੂੰ ਦੱਸੋ ਬਿਹਾਰ ਦਾ ਝੋਨਾ ਪੰਜਾਬ ਜਾ ਕੇ ਵਿਕਦਾ ਹੈ, ਬਿਹਾਰ ਦੀ ਮੱਕੀ ਪੰਜਾਬ ਜਾ ਕੇ ਵਿਕਦੀ ਹੈ, ਯੂਪੀ ਦਾ ਝੋਨਾ ਯੂਪੀ ਦੀ ਕਣਕ ਪੰਜਾਬ ਹਰਿਆਣੇ ਜਾ ਕੇ ਵਿਕਦੀ ਹੈ। ਕੋਈ ਪਾਬੰਦੀ ਨਹੀਂ। ਤੁਸੀਂ ਕਿਹੜੀ ਨਵੀਂ ਗੱਲ ਕੀਤੀ ਹੈ। ਤੇ ਕੋਈ ਮੰਡੀ ਤਾਂ ਇੱਕੋ ਸੀ। ਜੇ ਪੰਜਾਬ ਦੀ ਮੰਡੀ ਮੱਕੀ ਆ ਕੇ ਵਿਕਣ ਲੱਗ ਜਾਂਦੀ ਹੈ ਬਿਹਾਰ ਦੀ ਤਾਂ ਸਾਡੀ ਮੱਕੀ ਦਾ ਭਾਅ ਗਿਰ ਜਾਂਦਾ ਹੈ ਤੇ ਪੰਜਾਬ ਵਿੱਚੋਂ ਸਾਡੀ ਪਹੁੰਚ ਵੱਧ ਤੋਂ ਵੱਧ ਇੱਥੇ ਦਿੱਲੀ ਦੀ ਹੈ। ਅਸੀਂ ਸਬਜ਼ੀਆਂ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਜਾ ਕੇ ਵੇਚਦੇ ਹਾਂ ਤੇ ਪੰਜਾਬ ਦੇ ਕੁਝ ਅਸਰ ਰਸੂਖ ਵਾਲੇ ਕਿਸਾਨ ਜਿਨ੍ਹਾਂ ਦੇ ਕਿਲੋ ਦੇ ਬਾਗ ਨੇ। ਸਾਡਾ ਕਿਲੋ ਬੰਗਲੌਰ ਵੀ ਜਾਂਦਾ ਹੈ, ਕਲਕੱਤੇ ਵੀ ਜਾਂਦਾ ਹੈ ਤੇ ਹਰ ਕੋਈ ਚੱਲਦਾ। ਕੋਈ ਪਾਬੰਦੀ ਨਹੀਂ। ਜਿਹੜੇ ਦੁਆਬੇ ਦੇ ਆਲੂ ਪੈਦਾ ਕਰਨ ਵਾਲੇ ਕਿਸਾਨ ਨੇ, ਵੱਡੇ ਕਿਸਾਨ ਨੇ, ਉਹਨਾਂ ਨੇ ਸਾਊਥ ਦੀਆਂ ਸਟੇਟਾਂ ਵਿੱਚ ਆਪਣੇ ਕੋਲਡ ਸਟੋਰ ਬਣਾਏ ਹੋਏ ਨੇ। ਉਹ ਆਪਣੀ ਮਰਜ਼ੀ ਨਾਲ ਉੱਥੇ ਸਟੋਰ ਕਰ ਲੈਂਦੇ ਨੇ। ਜਦੋਂ ਜੀ ਕਰਦਾ ਵੇਚਦੇ ਨੇ। ਮੋਦੀ ਜੀ ਤੁਸੀਂ ਕੀ ਨਵਾਂ ਕੀਤਾ? ਇਹ ਤਾਂ ਪਹਿਲਾਂ ਹੀ ਖੁੱਲ੍ਹ ਸੀ। ਕਿਉਂ ਐਵੇਂ ਗਲਤ ਗੱਲ ਕਰਦੇ ਹੋ? ਅਸਲੀਅਤ ਇਹ ਹੈ ਕਿ ਤੁਸੀਂ ਇੱਕ ਦੇਸ਼ 2 ਮੰਡੀਆਂ ਬਣਾਤੀਆਂ ਹੈ ਕਿ ਇਸ ਕਾਨੂੰਨ 'ਚ ਇੱਕ ਕਾਨੂੰਨ ਹੈ APMC ਦਾ ਜਿਹਦੇ ਤਹਿਤ ਹੁਣ ਤੱਕ ਤੁਹਾਡੀਆਂ ਮੰਡੀਆਂ ਇੱਕ ਕਾਇਦੇ ਕਾਨੂੰਨ 'ਚ ਇੱਕ ਦਾਇਰੇ 'ਚ ਰਹਿ ਕੇ ਚੱਲਦੀਆਂ ਨੇ। ਹੁਣ ਇਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਉਹ ਤੇ ਕੋਈ ਹੈ ਹੀ ਨਹੀਂ, ਕੋਈ ਬੰਦਿਸ਼ ਨਹੀਂ। ਉੱਥੇ ਇਹਨੇ ਕੰਮ ਕਰਨਾ ਨੂੰ ਲਾਇਸੈਂਸ ਲੈਣਾ ਕੋਈ ਉਹਦਾ ਲਾਇਸੈਂਸ ਲੈਣ ਵਾਸਤੇ ਉਹਦੀ ਵੈਰੀਫਿਕੇਸ਼ਨ ਕੌਣ ਹੈ ਕਿਸੇ ਦਾ ਛੱਡ ਕੇ ਵਰਤਾ ਨਹੀਂ। ਤੇ ਜਿਹੜਾ ਇਹਨਾਂ ਨੇ ਬਣਾਤੇ ਤੇ ਕਿਸੇ ਲਾਇਸੈਂਸ ਦੀ ਲੋੜ ਨਹੀਂ। ਆਧਾਰ ਕਾਰਡ ਲਵੇ ਜਿੰਨਾ ਮਰਜ਼ੀ ਮਾਲ ਜਿੱਥੋਂ ਮਰਜ਼ੀ ਖਰੀਦ ਲੈ ਤੇ ਫਿਰ ਖਰੀਦ ਕੇ ਜੋ ਪੈਸੇ ਨਾ ਦੇਵੇ ਤਾਂ ਤੁਸੀਂ ਅਦਾਲਤ ਤੋਂ ਜਾ ਸਕਦੇ। ਇਹ ਕਿਹੜਾ ਕਾਨੂੰਨ ਹੋਇਆ?
और जो शिकायत करोगे तो तुसी SDM को शिकायत करोगे, SDM भी फैसला नहीं करेगा, वो एक समझौता कराओ बोर्ड बनाएगा, और बोर्ड के मैंबर जी सरकार होगी, अभी कांग्रेस की हुकूमत है, कांग्रेसियों के मैंबर होंगे, पहले अकालियों की हुकूमत हो, अकालियों के मैंबर होंगे, तो फिर किसान जो 2 किले वाला है SDO के बड़े बड़े कॉर्पोरेट घराने के जो अफसर होंगे वो तो SDO को सबूत मारूगा, 2 किले वाले किसान को कौन पूछेगा, इतना का कानून बनाता। फिर वो कहते जी असी विचोलिया करता, असी क्या विचोलिया की डेफिनेशन तो की है, विचोलिया होता है जो 1500 रुपए कणक खरीदे तो 1925 का पर्चा बनावे। साडे जिहड़ा सिस्टम है मंडी च आड़तीआ जिहड़ा जदों असी फसल लेके आने साडी ट्राली लाउंदा है, सफाई कराउंदा है, बोरियां च पाउंदा है, भाव लवा के सरकारी एजेंसी नूं दिंदा है, साडा बिल क्लेम करके सानूं पैसे लेके दिंदा है। ये एक सर्विस प्रोवाइडर है, सेवा दिंदा है और वो सेवा के बदले अपना कमीशन लेंदा है। विचोलिए तो तुसीं पाले ने, असीं लिखिआ उन्हां नूं जिहड़ा चिट्ठी लिखी जिहड़ा दे के बहस च असीं किसे नूं दस्सिओ कि बहस विच तुसीं विचोलिए नहीं रखे होए, तुसीं व्यापार और वाणिज जिहड़ा इंटरनेशनल लेवल है ਉਹਦੇ ਵਿੱਚ ਵਿਚੋਲੀਏ नहीं रखे ਹੋਏ। ਤੁਸੀਂ ਕਿੱਥੇ ਕੇਂਦਰ ਸਰਕਾਰ ਦਾ ਕਿਹੜਾ ਮਹਿਕਮਾ ਹੈ ਜਿੱਥੇ ਸਰਕਾਰੀ ਵਿਚੋਲੀਏ ਨਹੀਂ ਹੈਗੇ, ਅਸਲ ਵਿੱਚ ਤੁਹਾਡੇ ਸਿਰ ਚੜ ਗਿਆ ਵਿਚੋਲੀਆ, ਇਸ ਕਰਕੇ ਤੁਸੀਂ ਸਾਡੇ ਸਿਰ ਤੇ ਇੱਕ ਵੱਡਾ ਵਿਚੋਲੀਆ ਬਣਾਉਣਾ ਚਾਹੁੰਦੇ ਹੋ। ਕਾਰਪੋਰੇਟ ਘਰਾਣੇ ਨੂੰ ਬਣਾਵੋ, ਇਹਨਾਂ ਤੋਂ ਸਰਕਾਰਾਂ ਨੂੰ ਵੱਡਾ ਬਜਟ ਹੁੰਦਾ। ਅਸਲੀਅਤ ਇਹ ਹੈ ਭਈ ਇਹ ਤੁਹਾਡੀ ਮੰਡੀ ਖੋ ਕੇ ਇਹਨੂੰ ਦੇਣਾ ਚਾਹੁੰਦੇ ਨੇ, ਕਹਿਤਾ ਭਈ ਜੀ ਜਿਹੜਾ ਪ੍ਰਾਈਵੇਟ ਮੰਡੀ ਚੋਂ ਉਹਦੇ ਤੇ ਕੋਈ ਟੈਕਸ ਨਹੀਂ ਹੋਊ। ਮੈਂ ਕਿਹਾ ਮੈਨੂੰ ਦੱਸਿਓ ਜਿਹੜੇ ਕਾਰਪੋਰੇਟ ਹਾਊਸਿਸ ਨੇ ਜਦੋਂ ਬਾਜ਼ਾਰ ਚ ਆਉਂਦੇ ਨੇ ਉਹ ਜਿਹੜਾ ਉਹਨਾਂ ਦੇ ਨਾਲ ਮੁਕਾਬਲਾ ਕਰਦਾ ਉਹਨੂੰ ਮਾਰਨਾ ਹੁੰਦਾ, ਉਹਨਾਂ ਨੇ ਭਜਾਉਣਾ ਹੁੰਦਾ, ਤੇ ਇੱਥੇ ਬਾਜ਼ਾਰ ਚ ਆਉਣਗੇ ਉਹਨਾਂ ਦੇ ਬਜਟ ਹੁੰਦਾ ਹੈ ਕੋਈ 500 ਕਰੋੜ ਕੋਈ 1000 ਕਰੋੜ ਰੁਪਇਆ ਰੱਖਦਾ ਹੈ ਭਈ ਇਹਦੇ ਨਾਲ ਜਿਹੜਾ ਘਾਟਾ ਤੋਂ ਮੈਂ ਬਰਦਾਸ਼ਤ ਕਰੂੰ ਤਾਂ ਕਿ ਜਿਹੜੇ ਮੇਰੇ ਮੁਕਾਬਲੇ ਵਾਲੇ ਉਹ ਭੱਜ ਜਾਏ। ਹੁਣ ਇੱਥੇ ਤਾਂ ਸਰਕਾਰ ਨੇ ਪੈਸਾ ਦੇ ਦਿੱਤਾ, ਕਣਕ ਦਾ 1925 ਰੁਪਏ ਭਾਅ ਹੈ ਤੇ ਉਹਦੇ ਤੇ ਜਿਹੜਾ ਟੈਕਸ ਹੈ ਉਹ 164 ਰੁਪਏ ਕੁਇੰਟਲ ਦਾ ਹੈ। 64 ਰੁਪਏ ਸਾਨੂੰ ਅਸੀਂ ਕਹਾਂਗੇ ਵੀ ਬੱਲਾ ਬੱਲਾ ਇਹ ਤਾਂ 64 ਰੁਪਏ ਵੱਧ ਮਿਲ ਗਏ, ਅਸੀਂ ਲਾਲਚ ਵਾਸ ਉੱਧਰ ਜਾਵਾਂਗੇ। ਜਿਹੜਾ ਮੰਡੀ 'ਚ ਬੈਠਾ ਹੈ ਉਹ ਤੁਹਾਡੀ ਆੜਤ ਵਾਸਤੇ ਬੈਠਾ ਹੈ, ਉਹਦੇ ਕੋਲ 1 ਸਾਲ 2 ਸਾਲ 3 ਸਾਲ ਤੋਂ ਵੱਧ ਉਹਦੀ ਸਮਰੱਥਾ ਨਹੀਂ, ਜਦੋਂ ਤੇ ਮਾਲ ਨਹੀਂ ਜਾਣਾ ਉਹਨੇ ਦੁਕਾਨ ਬੰਦ ਕਰ ਦੇਣੀ। ਉਹਦੇ ਬਾਅਦ ਸਾਰੀ ਦੁਨੀਆ 'ਚ ਇਹੀ ਹੋਈ ਹੈ, ਜਿਹੜੇ ਕਾਰਪੋਰੇਟ ਹਾਊਸਿਸ ਨੇ ਫਿਰ ਉਹ ਆਪਣੇ ਗਰੀਬ ਨਾਪਦੇ ਨੇ, ਫਿਰ ਉਹ ਲੋਕਾਂ ਨੂੰ ਲੁੱਟਦੇ ਨੇ। ਫਿਰ ਪੰਜਾਬ ਵਿੱਚ 130 ਲੱਖ ਕਣਕ ਤੇ 180 ਲੱਖ ਦਾ ਝੋਨਾ ਕੌਣ ਖਰੀਦੇਗਾ? ਉਹ ਕਹਿੰਦੇ ਜੀ ਅਸੀਂ ਇੱਕ ਮੇਰੇ ਕੋਲ ਚਿੱਠੀ ਸੀ ਪ੍ਰਧਾਨ ਮੰਤਰੀ ਦੇ ਦਫ਼ਤਰੋਂ ਚੀਫ ਮਿਨਿਸਟਰ ਨੂੰ ਆਈ ਹੋਈ, ਉਹਦੇ ਚ ਉਹਨਾਂ ਨੇ ਲਿਖਿਆ ਚੀਫ ਮਿਨਿਸਟਰ ਨੂੰ ਦੱਸੋ ਜੇ ਅਸੀਂ ਕਣਕ ਝੋਨਾ ਨਾ ਖਰੀਦੀਏ ਪੰਜਾਬ ਚ ਤੇ ਉਹਦੇ ਤੇ ਅਸੀਂ ਜਿਹੜਾ ਘੱਟ ਭਾਅ ਦੇ ਵਿੱਚ ਉਹਨੂੰ 75 ਸਕੀਮ ਚ ਅਸੀਂ ਪੂਰਾ ਕਰ ਦਈਏ। ਤੇ ਤੁਹਾਨੂੰ ਕੀ ਇਤਰਾਜ਼ ਹੈ? ਪੰਜਾਬ ਸਰਕਾਰ ਦੇ ਕਹਿੰਦੇ ਸੀ ਕਰਪਸ਼ਨ ਹੋਈ, ਅਸੀਂ ਨਹੀਂ ਸਹਿਮਤ। ਪਰ ਮੈਂ ਪੁੱਛਿਆ ਉਦੋਂ ਮੀਟਿੰਗ ਚ ਉਹ ਮੈਨੂੰ ਦੱਸੋ मध्य प्रदेश में कणक 500 रुपये क्विंटल सस्ती बिकती है MSP में, मैं 400 ला लेना। पंजाब में तो बात बुरी तरह कहेंगे जे 400 रुपये क्विंटल भी किसाना ला के तो 130 लाख टन का 520 करोड़ रुपया मिलता कंपनसेशन। तो सरकार ने की किया है, इन्होंने 1500 करोड़ सारिया फसलों वास्ते सारे देश वास्ते रखे। पंजाब के हिस्से सिर्फ 48 करोड़ रुपया होता है, तो मैं क्या 48 करोड़ नाल तुसी 520 करोड़ साडा मर गया, 48 करोड़ नाल किन्ने नूं कंपनसेशन दे दोगे? हमें झोने की फसल फिर पई है 180 लाख टन वो है, तो होएगा की? अज यूपी में 1000 रुपये झोना यूपी तो पंजाब पहुंच दिता है, बिहार तो 1000 रुपये झोना पंजाब पहुंच दिता है। ਇਹਦਾ मतलब ਇੱਥੇ ਤੱਕ ਸਾਨੂੰ 700 ਹੀ ਮਿਲਦਾ ਹੋਊਗਾ, ਖਰਚਾ ਵੀ ਪਿਆ ਟਰਾਂਸਪੋਰਟ ਦਾ, ਹੋਰ ਖਰਚਾ ਪਿਆ। ਤੇ ਪੰਜਾਬ ਜਿਹੜੀ ਸਰਪਲਸ ਮਾਰਕੀਟ ਹੈ ਜਿਹਦੇ ਏਡਾ ਵੱਡੀ ਮਿਕਦਾਰ ਚ ਅਸੀਂ ਝੋਨਾ ਪੈਦਾ ਕਰਦੇ ਹਾਂ, ਕਣਕ ਪੈਦਾ ਕਰਦੇ ਹਾਂ, ਤੇ ਸਾਡੇ ਤਾਂ ਰੇਟ ਉਹਦੇ ਨਾਲੋਂ ਜ਼ਿਆਦਾ ਗਿਰ ਜਾਣਗੇ। ਕਿੱਧਰ ਜਾਏਗਾ ਕਿਸਾਨ? ਇਹਨਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ। ਭਰਾਵੋ
3.5 घंटे बहस की, एक सवाल का जवाब नहीं दे के गए, उठ के मंत्री दूजे को सोची पै गए। तो अज तुहानू मूर्ख बना रहे हैं। कानून असल च इस करके है भी इन्हें मोदी ने रेलवे देती अडानी नू, कोला सैक्टर अडानी नू, तेल सैक्टर अंबानी नू, डिफेंस सैक्टर अंबानी नू, कम्युनिकेशन अंबानी नू, हर कंपनी जी 4 पैसे सरकार को दिंदी सी कमा के, मुनाफे वाली कंपनियां सारिया अंबानी अडानी नू रही। तो हम खेती सैक्टर उन्होंने देने की गल हुई। मैं पूछा कोई मंत्री जी ये दसो, ये अमरीका वर्गे देश च मॉडल फेल हो गया, उत्थे दियां सरकारां ने या जिहड़े विकसित देश ने उन्हां दियां सरकारां ने यही पॉलिसी लागू की। अज 80% जमीन के उत्ते कब्जा बड़े बड़े कॉर्पोरेट कर रहे हैं। उत्थे तो कोई भला नहीं किया, इत्थे साडे देश में की भला करेंगे कॉर्पोरेट हाउसिस। तो इसलिए ये सरासर झूठ बोल के लोगों को गुमराह करके ਤੁਹਾਨੂੰ कॉर्पोरेट हाउसिस के सामने हथ पैर बन के सुटना चाहते। ये कहते जी अभी तुहानू कॉन्ट्रैक्ट एक्ट नवा देता, तो मैं पूछा जी साडे नाल तो कॉन्ट्रैक्ट शुगर मिल्लां भी करदियां ने, जदों असीं बोर्ड भरदे हां ਉਹਦੇ ਸਾਰੀਆਂ ਸ਼ਰਤਾਂ ਲਿਖੀਆਂ ਹੁੰਦੀਆਂ, पर कोई पढ़दा नहीं, दस्तखत करने उदों चुप करके दस्तखत करी जांदे। जब कानून देखते हैं मैं उन्होंने पूछा कानून च लिखिया कोई 8.5% गन्ने की रिकवरी से 8.5 किलो 1 क्विंटल तो चीनी मिलेगी, ਉਹਦਾ रेट सरकार बन देती है। नाल कानून च भी लिखा कि जदों सीजन खत्म हो जाए उसके बाद औसत रिकवरी देखनी है। जे औसत रिकवरी 8.5 तो ਵੱਧ बन गई, चीनी ਵੱਧ बन गई तो ਤੁਹਾਡੇ गन्ने जो बनी है। ते कहंदे कानून कहंदा है भाई दोबारा एडिशनल केल प्राइस देनी पू। अज तक एक बारी लई असी एजुकेशन करके, एक बारी अज तो 25 साल पहला कदे सारे देश में किसी ने शुगर मिल वाले ने एडिशनल केल प्राइस दी नहीं। एक्ट तो यह कहता है सानू बड़ा तंत्र तजर्बा है पैप्सी का पंजाब में, आलू जो सरप्लस हो जाए नक पुल मार दे, जो कोई प्रोडक्शन घट हो फिर उस वे हाका मार दे, तो तुम किसानों उन्होंने बस पा के कहने जी ग्रेडिंग ये जी ये किन्ना रेसीजू है जी कीड़े मार दवाइयां का, ਇਹੋ ਜਿਹੀਆਂ ਸ਼ਰਤਾਂ ਲਾ ਕੇ ਤੁਸੀਂ ਉਹਨੂੰ ਐਗਰੀਮੈਂਟ ਤੋਂ ਭੱਜਣ ਦੀ ਇਜਾਜ਼ਤ ਦਿੰਦੇ ਹੋ। ਫਿਰ ਇਹ ਕਹਿੰਦੇ ਜੀ ਜ਼ਮੀਨ ਦੀ ਕੁਰਕੀ ਨਹੀਂ ਹੁੰਦੀ, ਇੱਕ ਸੈਕਸ਼ਨ ਤੇ ਲਿਖਿਆ ਨਹੀਂ ਹੁੰਦੀ, ਪਰ ਉਹਦੇ ਅਗਲੇ ਸੈਕਸ਼ਨ 15 ਦੇ ਵਿੱਚ ਮੈਂ ਕਿਹਾ ਕਿ ਲਿਖਿਆ ਇੱਕ ਲਾਈਨ ਲਿਖੀ ਹੈ ਜਦੋਂ ਤੁਹਾਡੇ ਨਾਲ ਐਗਰੀਮੈਂਟ ਕਰਕੇ ਕੋਈ ਫਸਲ ਬਚਾਊਗਾ ਉਹ ਤੁਹਾਨੂੰ ਬੀਜ ਵੀ ਦੇਗਾ, ਖਾਦ ਵੀ ਦੇਗਾ, ਉਹ ਪਾਲਣ ਵਾਸਤੇ ਪੈਸੇ ਵੀ ਦੇਗਾ। ਐਗਰੀਮੈਂਟ ਟੁੱਟ ਗਿਆ, फसल में चकदा नहीं, फिर वो पैसे मंगेगा, जब पैसे तुम नहीं दोगे फिर वो SDM के कोल शिकायत करेगा। SDM का एक बोर्ड है, उन्हें जे तुहाडे खिलाफ फैसला देता तो रिकवरी वास्ते एक लाइन छोटी जी लिखी है एज एरियाज ऑफ लैंड रेवेन्यू वसूली हो सकती है, मालिये के कानून के तहत वसूली हो सकती है। तो माने की है कोई मंत्री ने कहने माने कुर्की नहीं, ये माने जमीन की कुर्की नहीं। ये तो इलावा उन्होंने कहा संविधान की एक लंबी लिस्ट में बना के दी कितने कितने संविधान की उन्होंने दी। उन्होंने कहा खेती राज्यों का विषय दिता जी, कहने हो कोई संविधान की जी कंकरेंट लिस्ट है वो 33 नंबर से लिखे ट्रेड एंड कॉमर्स। पहली गल तो किसान ना ट्रेड करता ना कॉमर्स है, वो व्यापार करता ही नहीं, वो मार्केटिंग करता है। मार्केटिंग सूबे का विषय ਤੁਸੀਂ ਉਹਦੇ ਦਖਲ ਨਹੀਂ ਦੇ ਸਕਦੇ। ਤੁਸੀਂ ਲਿਖਿਆ ਟ੍ਰੇਡ ਐਂਡ ਕਾਮਰਸ, ਉਹਦੇ ਨਾਲ ਅੱਗੇ ਲਿਖਿਆ ਇਨ ਇੰਡਸਟਰੀ ਨਾਟ ਇਨ ਐਗਰੀਕਲਚਰ, ਉਹ ਵੀ ਪਾਬੰਦੀ ਹੈ ਤੁਹਾਡੇ ਤੇ। ਖੇਤੀ ਦੇ ਟ੍ਰੇਡ ਕਾਮਰਸ 'ਚ ਤੁਸੀਂ ਦਖਲ ਨਹੀਂ ਦੇ ਸਕਦੇ, ਪਰ ਇਹ ਕਾਨੂੰਨ ਬਣਾ ਕੇ ਸਿੱਧਾ ਦਖਲ ਦੇ ਦਿੱਤਾ। ਬਹੁਤ ਸਾਰੀਆਂ ਤੁਸੀਂ ਟੈਕਸ ਲਾਉਣਾ ਸਟੇਟਾਂ ਦਾ ਅਧਿਕਾਰ ਹੈ, ਤੁਸੀਂ ਕਾਨੂੰਨ 'ਚ ਲਿਖਤਾ ਕਿ ਸਟੇਟਾਂ ਟੈਕਸ ਨਾ ਲਾ ਸਕਦੀਆਂ, ਨਾ ਕੋਈ ਰਸਤੇ 'ਚ ਰੋੜਾ ਬਣ ਸਕਦੀਆਂ। APMC ਐਕਟ ਉਹਨਾਂ ਦੇ ਕੋਈ ਭਾਰੂ ਨਹੀਂ ਹੋਊਗਾ। ਤੁਸੀਂ ਸਾਰੇ ਕਾਨੂੰਨਾਂ ਦੀਆਂ ਧੱਜੀਆਂ ਉਡਾਤੀਆਂ। ਜੇ ਕਿਤੇ ਸਾਡੀ ਸੁਪਰੀਮ ਕੋਰਟ ਕਿਸੇ ਜੱਜ ਹਾਰ ਨਹੀਂ ਹੁੰਦੀ, ਸਾਨੂੰ ਆਹ ਕੰਮ ਨਹੀਂ ਸੀ ਬਰਾਬਰ ਕਰਨਾ ਪੈਣਾ। ਅੱਜ ਨੂੰ ਇਹ ਕਾਨੂੰਨ ਪਕਾ ਕੇ ਮਾਰੇ ਹੁੰਦੇ ਸੁਪਰੀਮ ਕੋਰਟ ਨੇ। ਬਦਕਿਸਮਤੀ ਹੈ ਇਸ ਦੇਸ਼ ਦੀ, ਇੱਥੇ ਦੀ ਜੁਡੀਸ਼ਰੀ ਵੀ ਮੋਦੀ ਦੀ ਗੁਲਾਮ ਬਣ ਕੇ ਰਹਿ ਗਈ। ਤੁਸੀਂ ਆਏ ਹੋ, ਮੈਂ ਤੁਹਾਨੂੰ ਇੱਕ ਗੱਲ ਕਹਿ ਸਕਦਾ ਯਕੀਨ ਨਾਲ, ਅੱਜ ਅਸੀਂ ਫੈਸਲਾ ਕੀਤਾ ਹੈ
ਜਿਹੜਾ ਸੱਦਾ ਸਾਨੂੰ ਆਇਆ ਸੀ ਸ਼ਰਤਾਂ ਨਾਲ, ਅਸੀਂ ਉਹ ਰੱਦ ਕਰਤਾ ਵੀ ਸ਼ਰਤਾਂ ਨਾਲ ਅਸੀਂ ਕਿਸੇ ਸੱਦੇ ਤੇ ਨਹੀਂ ਜਾਵਾਂਗੇ ਗੱਲਬਾਤ ਲਈ। ਅਸੀਂ ਉਹਨਾਂ ਨੂੰ ਕਿਹਾ ਵੀ ਗੱਲਬਾਤ ਤੋਂ ਅਸੀਂ ਭੱਜਦੇ ਨਹੀਂ, ਪਰ ਸ਼ਰਤਾਂ ਨਾ ਲਾਓ। ਜਿੱਦਾਂ ਬੁਲਾਓਗੇ ਪਹਿਲਾਂ ਉਹ ਚੱਕ ਲਓ ਜਿਹੜੀ ਅਸੀਂ ਪਿਛਲੀ 13 ਤਰੀਕ ਦੀ ਮੀਟਿੰਗ ਵਿੱਚ ਸਾਰੀ ਫਾਈਲ ਤੁਹਾਨੂੰ ਦੇ ਕੇ ਰਹੇ ਹਾਂ, ਉਹਦਾ ਜਵਾਬ ਸਾਨੂੰ ਦੇ ਦਿਓ। ਉਹਦਾ ਜਵਾਬ ਕਿਉਂ ਨਹੀਂ ਦਿੰਦੇ? ਹੈ ਨਹੀਂ ਕੋਈ ਜਵਾਬ। ਕਾਨੂੰਨ ਵਾਪਸ ਲੈਣੇ ਪੈਣਗੇ। ਮੈਂ ਸਮਝਦਾ ਡੈਮੋਕ੍ਰੇਸੀ 'ਚ ਲੋਕਾਂ ਦੀ ਸਰਕਾਰ ਹੁੰਦੀ ਹੈ। ਸਾਡੇ ਸੰਵਿਧਾਨ ਦੇ ਪਹਿਲੇ ਸੂਬੇ ਨੇ ਲਿਖਿਆ ਗਵਰਨਮੈਂਟ ਬਾਈ ਦਾ ਪੀਪਲ, ਫॉर ਦਾ ਪੀਪਲ, ਗਵਰਨਮੈਂਟ ਆਫ ਦਾ ਪੀਪਲ। ਲੋਕਾਂ ਦੀ ਬਣਾਈ ਹੋਈ ਸਰਕਾਰ ਲੋਕਾਂ ਦੁਆਰਾ, ਲੋਕਾਂ ਦੇ ਭਲੇ ਵਾਸਤੇ। ਪਰ ਇਹ ਤਾਂ ਗਵਰਨਮੈਂਟ ਆਫ ਦਾ ਕਾਰਪੋਰੇਟ, ਗਵਰਨਮੈਂਟ ਫॉर ਦਾ ਕਾਰਪੋਰੇਟ, ਗਵਰਨਮੈਂਟ ਬਾਈ ਦਾ ਕਾਰਪੋਰੇਟ, ਇਹ ਤਾਂ ਸਾਰਾ ਕੁਝ ਕਾਰਪੋਰੇਟ ਵਾਸਤੇ ਬਣਾਤਾ। ਸਾਡੇ ਹੱਥ 'ਚ ਤਾਂ ਇੱਕ ਲਾਈਨ ਵੀ ਨਹੀਂ। ਮੈਂ ਲਿਖਿਆ ਇੱਕ ਵਾਰੀ ਇੱਕ ਲੇਖ ਦੇ ਵਿੱਚ, ਇਹਨੂੰ ਪੜ੍ਹ ਕੇ ਐਂ ਲੱਗਦਾ ਹੈ ਵੀ ਜਿਵੇਂ ਇਹ ਕਾਨੂੰਨ ਕਿਸੇ ਕਾਰਪੋਰੇਟ ਹਾਊਸ ਦੇ ਵੱਡੇ ਅਧਿਕਾਰੀ ਦਾ ਲਿਖਿਆ ਹੋਵੇ। ਸਾਡੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਦਾ ਫੇਰ ਵੀ ਰੁਕ ਜਾਂਦੀ ਗੱਲ ਦੇਖਦੇ, ਉਹਨਾਂ ਨੇ ਲਿਖਿਆ ਹੁੰਦਾ। ਤੁਸੀਂ ਉਹਨਾਂ ਤੋਂ ਲਿਖਾ ਲਿਆ, ਜੋ ਲਿਖਤਾ ਉਹਨੂੰ ਤੁਸੀਂ ਮੰਨ ਕੇ ਕਾਨੂੰਨ ਪਾਸ ਕਰਤਾ। ਹੁਣ ਉੱਪਰ ਦਬਾਅ ਹੈ ਕਾਰਪੋਰੇਟ ਹਾਊਸਿਸ ਦਾ, ਜਿਹੜੇ ਇਹਨਾਂ ਨੂੰ ਅਰਬਾਂ ਰੁਪਈਆ ਫੰਡ ਚੋਣ ਲਈ ਦਿੰਦੇ ਨੇ। ਤੇ ਭਰਾਵੋ ਉਹ ਕੀੜਾ ਆਪਾਂ ਨੇ ਕੱਢਣਾ। ਤੁਸੀਂ ਅੱਜ ਸਾਰੇ ਪੰਜਾਬ ਚੋਂ, ਹਰਿਆਣੇ ਚੋਂ, ਸਾਰੀਆਂ ਸਟੇਟਾਂ ਚੋਂ ਆਉਣ ਲੱਗ ਪਏ ਕਿਸਾਨ, ਤੁਸੀਂ ਸਾਰਿਆਂ ਨੇ ਇਹਨਾਂ ਦੇ ਇਲਾਕੇ ਕੰਮ ਕੀਤਾ ਹੈ। ਹੁਣ ਇਹ ਐਵੇਂ ਜਾਣ ਨਹੀਂ ਛੁਡਾ ਸਕਦੇ। ਜਿਵੇਂ ਦੇ ਕਾਨੂੰਨ ਵਾਪਸ ਨਹੀਂ ਲੈਂਦੇ ਉਵੇਂ ਦੇ ਤੱਕ ਅੰਦੋਲਨ ਜਾਰੀ ਰਹੂ। ਅੱਜ ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ। ਸਾਰੀ ਦੁਨੀਆ ਨੂੰ ਪੰਜਾਬੀ ਜਿੱਥੇ ਵੀ ਬੈਠਾ ਹੈ, ਮੈਨੂੰ ਬੜੇ ਟੈਲੀਫੋਨ ਹੁੰਦੇ ਨੇ। ਮੈਂ ਉਹਨਾਂ ਨੂੰ ਕਹਿੰਦਾ ਵੀ ਇੱਥੇ ਇਕੱਠੇ ਹੋ ਕੇ ਆਪਣੀ ਅੰਬੈਸੀ ਦੇ ਬਾਹਰ ਮੁਜ਼ਾਹਰਾ ਕਰ ਦਿਓ, ਇਕੱਠੇ ਹੋ ਕੇ ਯੂਐਨ ਦੇ ਬਾਹਰ ਮੁਜ਼ਾਹਰਾ ਕਰ ਦਿਓ। ਪੰਜਾਬੀ ਇਕੱਠੇ ਹੋ ਕੇ ਰੋਜ਼ ਮੁਜ਼ਾਹਰੇ ਕਰਨ ਲੱਗੇ ਹੋਏ ਨੇ। ਤੇ ਜਦੋਂ ਏਦਾਂ ਦੀ ਇੱਕ ਕੋਈ ਅੰਦੋਲਨ ਲੋਕਾਂ ਦਾ ਅੰਦੋਲਨ ਬਣ ਜਾਏ ਤਾਂ ਦੁਨੀਆ ਦੀ ਕੋਈ ਤਾਕਤ, ਦੁਨੀਆ ਦੇ ਕਿਸੇ ਵੀ ਦੇਸ਼ ਦੀ ਉਸ ਅੰਦੋਲਨ ਨੂੰ ਕੁਚਲ ਨਹੀਂ ਸਕਦੀ। ਜੇ ਤਾਂ ਤੁਹਾਡੀ ਯਕੀਨੀ ਹੋਏਗੀ। ਇਸ ਤੋਂ ਬਾਅਦ ਫੈਸਲਾ ਕਮੇਟੀ ਨੇ ਕੀਤਾ ਇੱਕ ਪੰਜਾਬ ਦਾ, ਇੱਕ ਹਰਿਆਣੇ ਦਾ ਸਾਥੀ ਬੋਲਿਆ ਜਾਏਗਾ। ਜੇ ਯੂਪੀ ਤੋਂ ਆਇਆ ਉਹ ਵੀ ਬੁਲਾਇਆ ਜਾਏਗਾ। ਬਲਕਰਨ ਪਾਲ ਤੋਂ ਬਾਅਦ ਬਲਬੀਰ ਮਾਨ ਹਰਿਆਣਾ ਵਾਲੇ ਤਿਆਰ ਰਹੇ। ਆ ਵਿਆਹ ਬਹੁਤ ਲੰਬਾ ਹੋ ਗਿਆ। ਮੈਂ ਜਾਣਾ ਹੈ ਕਿਸਾਨ ਮਜ਼ਦੂਰ, ਮੇਰੀਆਂ ਮਾਵਾਂ ਭੈਣਾਂ ਤੇ ਪਿਆਰੇ ਵਿਦਿਆਰਥੀ ਸਾਥੀਓ, ਅੱਜ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਪਿਛਲੇ 3 ਮਹੀਨਿਆਂ ਤੋਂ, ਸੰਘਰਸ਼ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਸਾਰੇ ਕਿਸਾਨ ਮਜ਼ਦੂਰ ਅੱਜ ਦਿੱਲੀ ਵੱਲ ਨਿਕਲ ਪਏ ਨੇ। ਇਹ ਸੰਘਰਸ਼ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਸੰਘਰਸ਼ ਨਿਕਲ ਜਾ ਰਿਹਾ ਹੈ। ਇਸ ਸੰਘਰਸ਼ ਦੇ ਅੰਦਰ ਜਿਹੜੇ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੁਰੂ ਹੋਇਆ, ਉਹਨਾਂ ਖੇਤੀ ਕਾਨੂੰਨਾਂ ਦੀ ਬੜੀ ਲੰਬੀ ਵਿਆਖਿਆ ਹੋ ਚੁੱਕੀ ਆ। ਮੈਂ ਉਸ ਪਾਸੇ ਨਹੀਂ ਜਾਵਾਂਗਾ। ਸਾਰੇ ਤੁਸੀਂ ਪੜ੍ਹੇ ਲਿਖੇ ਹੋ, ਪਿਛਲੇ 3-4 ਮਹੀਨਿਆਂ ਤੋਂ ਇਹਨਾਂ ਦੀ ਵਿਆਖਿਆ ਸੁਣ ਰਹੇ ਹੋ। ਹੁਣ ਸਾਡੇ ਲਈ ਇਹ ਸੋਚਣ ਤੇ ਸਮਝਣ ਦਾ ਸਵਾਲ ਹੈ। ਮੈਂ 2-3 ਗੱਲਾਂ ਕਰਨੀਆਂ ਨੇ ਕਿ ਇਹ ਸੰਘਰਸ਼ ਹੈ ਜਿਹੜਾ, ਇਹ ਕੇਵਲ ਕਿਸਾਨੀ ਦਾ ਸੰਘਰਸ਼ ਨਹੀਂ ਰਿਹਾ। ਸਮਾਜ ਦੇ ਸਾਰੇ ਵਰਗਾਂ ਦਾ, ਚਾਹੇ ਉਹ ਮਜ਼ਦੂਰ ਆ, ਆੜ੍ਹਤੀਆ, ਮੰਡੀ ਮਜ਼ਦੂਰ ਆ, ਸ਼ੈਲਰ ਮਾਲਕ, ਵੱਖ-ਵੱਖ ਦੁਕਾਨਦਾਰ ਤੇ ਵਪਾਰੀ ਲੋਕਾਂ ਦਾ ਸੰਘਰਸ਼ ਬਣ ਚੁੱਕਿਆ। ਸਾਰੇ ਇਸ ਗੱਲ ਨੂੰ ਭਲੀ-ਭਾਂਤ ਸਮਝ ਚੁੱਕੇ ਆ। ਜਿੱਥੇ ਕਿ ਦੇਸ਼ ਦੇ ਕੁਝ ਹਿੱਸਿਆਂ ਨੂੰ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਸ਼ਾਇਦ ਸਰਕਾਰੀ ਖਰੀਦ ਦੀ ਗਰੰਟੀ ਦੀ ਲੜਾਈ ਹੈ। ਇਹ ਇਕੱਲੀ ਸਰਕਾਰੀ ਖਰੀਦ ਦੀ ਗਰੰਟੀ ਦੀ ਲੜਾਈ ਨਹੀਂ ਹੈ। ਇਹ ਪੰਜਾਬ ਦੀ ਲੜਾਈ ਨਹੀਂ ਹੈ। ਇਹ ਪੰਜਾਬ ਦੇ ਨਾਲ ਸਾਰੇ ਦੇਸ਼ ਦੇ ਕਿਸਾਨ ਤੇ ਸਾਰੇ ਵਰਗਾਂ ਦੀ ਲੜਾਈ ਹੈ। ਅੱਜ ਸਾਨੂੰ
ਜਿੱਥੇ ਜ਼ਮੀਨ ਨੂੰ ਬਚਾਉਣ ਦੀ ਲੜਾਈ ਹੈ, ਵੱਖ-ਵੱਖ ਕਿੱਤਿਆਂ ਨੂੰ ਬਚਾਉਣ ਦੀ ਲੜਾਈ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਤੋਂ ਸੰਘਰਸ਼ ਬਾਹਰ ਨਿਕਲਿਆ, ਅਸੀਂ ਦਿੱਲੀ ਵੱਲ ਨੂੰ ਤੁਰੇ। ਉਸ ਵੇਲੇ ਮੈਂ ਕੋਈ ਛੋਟੀਆਂ ਘਟਨਾਵਾਂ ਜਿਹੜੀਆਂ ਚੰਦ ਮਾਤਰ ਮੈਂ ਲੋਕਾਂ ਦਾ ਸਹਿਯੋਗ ਪ੍ਰਗਟ ਕਰਦੀਆਂ, ਮੈਂ ਕਹਾਂਗਾ ਕਿ ਰਸਤੇ ਦੇ ਵਿੱਚ ਜਦੋਂ ਬੈਟਰੀ ਖਰਾਬ ਹੁੰਦੀ ਹੈ ਟਰੈਕਟਰ ਦੀ, ਤਾਂ ਦੁਕਾਨਦਾਰ ਹੱਥ ਬੰਨ੍ਹ ਕੇ ਕਹਿੰਦਾ ਸਰਦਾਰ ਜੀ ਪੈਸੇ ਨਹੀਂ ਲੈਣੇ। ਜੇਕਰ ਕਿਸੇ ਬੈਂਡ ਵਰਕਸ ਤੇ ਰੋਕ ਕੇ ਕੋਈ ਘੰਟਾ ਅੱਧਾ ਘੰਟਾ ਮਿਸਤਰੀ ਦਾ ਖਰਾਬ ਕੀਤਾ, ਉਸਨੇ ਕੰਮ ਕੀਤਾ, ਤਾਂ ਉਹ ਹਰਿਆਣੇ ਦੇ ਹਿਸਾਰ ਦਾ ਖਾਨ ਸਾਹਿਬ ਇਹ ਕਹਿੰਦਾ ਸਰਦਾਰ ਜੀ ਲੋਕਾਂ ਦੀ ਲੜਾਈ ਲੜ ਰਹੇ ਹੋ। ਕੱਲ ਜਦੋਂ ਇਸ ਧਰਨੇ ਦੇ ਉੱਪਰ ਉਧਰਲੇ ਮੋਰਚੇ ਤੋਂ ਮੀਟਿੰਗ ਦੇ ਲਈ ਆ ਰਹੇ ਸੀ, ਤਾਂ ਅਸੀਂ ਬੜੀ ਵਾਹੋਰਾਹੀ, ਜਿਵੇਂ ਪਹਿਲਾਂ ਬਹੁਤ ਸਿੰਘ ਮਾਨਸਾ ਦੱਸ ਕੇ ਗਏ ਆ ਕਿ 10-12 ਕਿਲੋਮੀਟਰ ਤੁਰਨਾ ਪੈਂਦਾ, ਫਿਰ ਦੁਆਰੇ ਫੇਰ ਜਾਣਾ ਪੈਂਦਾ ਤੁਰ ਕੇ। ਤਾਂ ਇੱਕ ਸਕੂਟਰ ਵਾਲਾ ਆਇਆ, ਉਸ ਨੂੰ ਅਸੀਂ ਰਸਤਾ ਪੁੱਛ ਰਹੇ ਸੀ, ਤਾਂ ਉਸਨੇ ਕਿਹਾ ਸਰਦਾਰ ਜੀ ਬੈਠੋ, ਮੈਂ ਛੱਡਦਾ ਤੁਹਾਨੂੰ, ਮੈਂ ਦੱਸਦਾ। ਘੱਟੋ ਘੱਟ 3-4 ਕਿਲੋਮੀਟਰ ਦਿੱਲੀ ਦੀਆਂ ਸੜਕਾਂ ਦੇ ਵਿੱਚੋਂ ਦੀ ਘੁਮਾ ਕੇ ਸਾਨੂੰ ਬੱਸ ਸਟੈਂਡ ਤੇ ਲੈ ਕੇ ਆਇਆ। ਤੇ ਮੈਂ ਸੋਚਿਆ ਸ਼ਾਇਦ ਕੋਈ ਕਿਸਾਨ ਦਾ ਪੁੱਤਰ ਹੋਊਗਾ। ਤਾਂ ਜਦੋਂ ਮੈਂ ਉਸਦਾ ਨਾਂ ਪੁੱਛਿਆ ਤਾਂ ਉਸਨੇ ਮੈਨੂੰ ਆਪਣਾ ਨਾਮ ਪਵਨ ਕੁਮਾਰ ਅਗਰਵਾਲ ਦੱਸਿਆ। ਤੇ ਅੱਜ ਉਸ ਸਮੇਂ ਹੱਦ ਹੋ ਗਈ ਕਿ ਜਦੋਂ ਸਾਨੂੰ ਕੋਈ ਆਟੋ ਨਹੀਂ ਮਿਲ ਰਿਹਾ ਸੀ, ਤਾਂ ਬੁੰਡੇ ਚੌਂਕ ਦੇ ਪਾਸੇ ਖੜਾ ਇੱਕ ਪੁਲਿਸ ਮੁਲਾਜ਼ਮ ਭਰਾ ਸਾਡੇ ਵੱਲ ਆਇਆ ਤੇ ਸਾਨੂੰ ਉਸਨੇ ਸਪੈਸ਼ਲ ਆਟੋ ਮੰਗਾ ਕੇ ਇੱਥੇ ਪਹੁੰਚਣ ਵਾਸਤੇ ਸਾਡੇ ਸਮੇਂ ਦੀ ਬਚਤ ਕੀਤੀ, ਸਾਨੂੰ ਆਟੋ ਮੰਗਾ ਕੇ ਦਿੱਤਾ। ਇਹ ਜਿਹੜੀਆਂ ਘਟਨਾਵਾਂ ਇਹਨਾਂ ਨੂੰ ਆਪਾਂ ਨਿੱਕੀਆਂ ਸਮਝ ਕੇ ਛੱਡ ਸਕਦੇ ਆ, ਪਰ ਮੇਰੇ ਭਰਾਵੋ ਮੈਂ ਤੁਹਾਨੂੰ ਇੱਕ ਅਪੀਲ ਕਰਨੀ ਚਾਹੁੰਦਾ, ਅੱਜ ਸਾਰੇ ਦੇਸ਼ ਦਾ ਬੱਚਾ ਤੁਹਾਡੇ ਨਾਲ ਹੈ, ਦਿੱਲੀ ਦਾ ਆਮ ਨਾਗਰਿਕ ਤੁਹਾਡੇ ਨਾਲ ਹੈ। ਅਸੀਂ ਪਹਿਲੀ ਗੱਲ ਉਹਨਾਂ ਦੇ ਪਿਆਰ, ਉਹਨਾਂ ਦੇ ਸਤਿਕਾਰ ਨੂੰ ਬਣਾ ਕੇ ਰੱਖਣਾ। ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ, ਸੰਘਰਸ਼ ਨੂੰ ਸ਼ਾਂਤੀਪੂਰਨ ਚਲਾਉਣਾ, ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਨਾ, ਕਿਸੇ ਧਾਰਮਿਕ ਕਿਸੇ ਜਾਤੀ ਏਜੰਡੇ 'ਚ ਨਹੀਂ ਪੈਣਾ। ਤੇ ਮੈਂ ਇਤਿਹਾਸ ਦੀ ਇੱਕ ਉਦਾਹਰਨ ਦੇ ਕੇ ਤੁਹਾਡੇ ਸਾਹਮਣੇ ਆਪਣੀ ਗੱਲ ਖਤਮ ਕਰਾਂਗਾ ਕਿ ਜਦੋਂ ਵੀ ਕੋਈ ਲੜਾਈਆਂ ਜਿੱਤੀਆਂ ਗਈਆਂ, ਚਾਹੇ ਉਹ ਵਿਦੇਸ਼ੀ ਹਮਲਾਵਰ ਸੀ, ਉਹਨਾਂ ਨੇ ਦਿੱਲੀ ਤੇ ਕਬਜ਼ੇ ਕੀਤੇ ਹੈ ਕਿ 10 ਲੱਖ ਦੀ ਲੋਧੀਆਂ ਦੀ ਫੌਜ ਪਾਣੀਪਤ ਦੇ ਮੈਦਾਨ ਦੇ ਵਿੱਚ ਢਹਿ ਹੋ ਗਈ ਸੀ, ਤੇ ਦੂਜੇ ਪਾਸੇ ਬਾਬਰ ਦੇ ਕੋਲ 25,000 ਸੈਨਿਕ ਸੀ। ਉਸ ਗੱਲ ਦਾ ਸਬੂਤ ਹੈ ਕਿ ਉਹਦੇ ਅਨੁਸ਼ਾਸਕ ਸਿਪਾਹੀ ਬਿਨਾਂ ਕਿਸੇ ਧੂਮ ਧੜੱਕੇ ਤੋਂ ਉਹ ਲੜਾਈ ਲੜ ਰਹੇ ਸੀ, ਪਰ ਜਿਹੜੀ 10 ਲੱਖ ਦੀ ਫੌਜ ਸੀ ਉਹ ਬਿਨਾਂ ਕਿਸੇ ਅਫਰਾ ਤਫਰੀ ਦੇ ਵਿੱਚ, ਬਿਨਾਂ ਕਿਸੇ ਯੋਜਨਾਬੱਧ ਤਰੀਕੇ ਤੋਂ ਲੜ ਰਹੀ ਸੀ। ਸਾਡੇ ਲਈ ਇਹ ਪਹਿਲੀ ਚਿੰਤਾ ਦੀ ਗੱਲ ਹੈ ਕਿ ਅੱਜ ਅਸੀਂ ਪੰਜਾਬ ਤੋਂ ਚੱਲ ਕੇ, ਹਰਿਆਣੇ ਤੋਂ ਚੱਲ ਕੇ, ਰਾਜਸਥਾਨ ਤੇ ਯੂਪੀ ਦੀਆਂ ਖਬਰਾਂ ਆ ਰਹੀਆਂ ਨੇ, ਸਾਰੀਆਂ ਸਟੇਟਾਂ ਤੋਂ ਚੱਲ ਕੇ ਆ ਰਹੇ ਨੇ, ਬੱਚਾ ਆ ਰਿਹਾ ਹੈ, ਪਰ ਕਿਤੇ ਸਾਡੀ ਇਹ ਲੜਾਈ ਵਿਅਰਥ ਨਾ ਚਲੀ ਜਾਵੇ। ਇਹ ਕਿਸੇ ਧਾਰਮਿਕ ਏਜੰਡੇ ਤੇ, ਇਹ ਕਿਸੇ ਜਾਤੀ ਏਜੰਡੇ ਤੇ ਉਸ ਦੇ ਭੇਟ ਨਾ ਚੜ ਜਾਵੇ। ਇਹ ਕਿਸਾਨ ਤੇ ਸਮਾਜ ਦੀ ਲੜਾਈ ਹੈ, ਜ਼ਮੀਨ ਬਚਾਉਣੀ ਹੈ, ਲੋਕਾਂ ਦੇ ਕਿੱਤੇ ਬਚਾਉਣੇ ਹੈ, ਤੇ ਨਹੀਂ ਤਾਂ ਉਹਨੇ ਇਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਭੇਟ ਚੜਾ ਕੇ ਤੁਹਾਨੂੰ ਟਿਫਨ ਚੱਕ ਕੇ ਸਾਡੇ ਸਮਾਜ ਦੇ ਅੰਦਰ ਤੁਸੀਂ ਦੇਸ਼ ਦੀ ਹਾਲਤ ਦੇਖ ਰਹੇ ਹੋ, ਕਿਵੇਂ ਸਾਡਾ ਅਨਪੜ੍ਹ ਬੇਰੁਜ਼ਗਾਰ ਸੜਕਾਂ ਤੇ ਘੁੰਮ ਰਿਹਾ, ਸਾਡਾ ਪੜ੍ਹਿਆ ਲਿਖਿਆ ਕਰੋੜਾਂ ਦੇ ਵਿੱਚ ਨੌਜਵਾਨ ਹੈ ਜਿਹੜਾ ਉਹ ਸੜਕਾਂ ਤੇ ਘੁੰਮ ਰਿਹਾ, ਸਾਡੇ ਬੱਚੇ ਡਿਗਰੀਆਂ ਚੱਕ ਕੇ ਆਤਮ ਹੱਤਿਆਵਾਂ ਕਰ ਰਹੇ ਨੇ। ਇਹ ਹਾਲਤ ਹੈ ਦੇਸ਼ ਦੀ। ਸਾਨੂੰ ਲੜਾਈ ਮੁੱਦਿਆਂ ਤੇ ਲੜਨ ਦੀ ਲੋੜ ਹੈ, ਸਾਨੂੰ ਲੜਾਈ ਹੈ ਜਿਹੜੀ ਧਾਰਮਿਕ ਤੇ ਜਾਤੀਵਾਦੀ ਏਜੰਡਿਆਂ ਤੋਂ ਪਾਸੇ ਲੜਨ ਦੀ ਲੋੜ ਹੈ। ਮੈਂ ਤੁਹਾਡਾ, ਤੁਸੀਂ ਬਹੁਤ ਮਿਹਨਤ ਕਰਕੇ ਪੈਸਾ ਲਾ ਕੇ ਇੱਥੇ ਪਹੁੰਚੇ ਹੋ, ਰਾਤਾਂ ਕੱਟ ਰਹੇ ਹੋ ਆਕਾਸ਼ ਥੱਲੇ, ਇਹਨਾਂ ਬੇਨਤੀਆਂ ਦੇ ਨਾਲ ਮੈਂ ਆਪਣੀ ਥਾਂ ਲਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਹੱਥ ਜੋੜ ਕੇ ਧਿਆਨ ਨਾਲ ਸੁਣ ਲਿਓ। ਸਾਡੇ ਵਿੱਚ ਇਸ ਵੇਲੇ ਉਹ ਪਰਸਨੈਲਿਟੀ ਆਈ ਵੀਰ ਸਿੰਘ ਜੀ, ਜਿਨ੍ਹਾਂ ਨੂੰ ਤੁਸੀਂ ਅਕਸਰ ਪੰਜਾਬੀ ਦੇ ਗੀਤਾਂ ਵਿੱਚ, ਚੋਣਵੇਂ ਗੀਤਾਂ ਵਿੱਚ ਸੁਣਦੇ ਹੋ। ਨਾਨਕ ਦਾ ਪੁੱਤ ਹੈ, ਤੇਰਾ ਬੋਲਾਂਗਾ। ਅੱਜ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀਰ ਸਿੰਘ ਨੂੰ ਕਿ ਆਪਣੀ ਰਚਨਾ ਇੱਥੇ ਸੰਗਤ ਦੇ ਰੂਪ ਨੂੰ ਪੇਸ਼ ਕਰੋ।
वाहिगुरू जी का खालसा वाहिगुरू जी की फतेह। वीर जी ने हुक्म किया कि नानक का पुत सुनाया जाना, पहला तुहानू सुनाऊंगा, अगली बेनती मैं उसके बाद करूंगा। मैं मंदिर दे विच अल्लाह अल्लाह आखांगा, मैं गुरुद्वारे विच नाम राम दा बोलांगा, मैं कर खुदा ते जाके बालू मोमबत्तियां, ते मैं यीशु दे कर जाके रोजा खोलांगा। एक दा पाठ है पढ़िया, एक नू जपदा हां, नानक दा पुत हां तेरा तेरा तोलांगा, नानक दा पुत हां तेरा तेरा तोलांगा। तो रब दे बंदे रब करके उस रब नू जानो, मजहबियों वखरे ने छड्ड के एक पछाणो, पावे जख्मा नाल तेरा लहू लुहान होवे, पर मैं मानवता दे चरनी हंझू डोलांगा, नानक दा पुत हां तेरा तेरा तोलांगा। पहला तो सारे चरणों में मैं मत्था टेकदा, मेरिया मावां भैणां बीबियां वीर मेरे बजुर्ग, तुसीं सारे ਵਧਾਈ ਦੇ पात्र हो। ਆਪਾਂ ਇੰਨੀ चढ़ती कला ਤੇ ਇੱਥੇ बैठे हैं, ਇੰਨੇ हौसले ਨਾਲ ਇੱਥੇ बैठे हैं, मैं बहुत खुश हाँ। तह दिलों मैं जथेबंदियां का भी धन्नवाद करदा कि साडी स्टेज एक होई है, साडा समूह एक होया, असीं एक थां ते बैठे हैं। मैं इत्थे एक ही बेनती करना चाहना कि चाहे कोई कम्युनिस्ट है, चाहे कोई हिंदू परिवार चो है, चाहे कोई मुसलमान परिवार चो है, चाहे कोई सिख परिवार चो है, इत्थे आपां जिहड़ा इकट्ठ है उन्होंने टुटन नहीं देना। जिहड़े आपसी वखरेवे ने पंजाब जाके दोबारा आपां हल कर देना, वो उत्थे जाके हल होणगे। आओ नाल जिथे आपां इह लोहां लईए। इत्थे सानूं सारिआं नूं बेनती है कि जिहड़ी एनर्जी असीं एक दूजे नाल लड़न ते लाउणी है ना, वो इक ही लाउणी है। आपां सारी आपस दे विच नहीं आपां अजे कुछ नहीं करना। पंजाब जाके जिद्दां कहोगे खाड़ा ला लांगे उत्थे जाके मैं फ्री आ जाऊंगा शुरू कर तुसीं बोल, तुसीं जिद्दां कहोगे जिवें कहोगे कर लवांगे। ते फैसला ये होया कि आपां आह मोर्चा जिहड़ा खाली नहीं करांगे। कल असीं एक वीडियो जारी कीता सी अपने इंस्टाग्राम को, और ਉਹਦੇ ਵਿੱਚ ਜਿੰਨੀਆਂ ਵੀ ਬੇਨਤੀਆਂ ਕੀਤੀਆਂ ਸੀਗੀਆਂ ਸਾਰੀਆਂ ਜਥੇਬੰਦੀ ਨੇ ਪ੍ਰਵਾਨ ਕੀਤੀਆਂ ਨੇ। ਅਸੀਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਮੋਰਚੇ ਨੂੰ ਪੱਕਾ ਜਾਰੀ ਕੀਤਾ। ਇਹੀ ਸੈਂਟਰ ਦੇ ਗੱਲ ਵਿੱਚ ਗੁੱਠਾ ਤੇ ਗੁੱਠਾ ਅਸੀਂ ਕੱਢਾਂਗੇ ਨਹੀਂ ਜਦ ਤੱਕ ਸਾਡੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ, ਜਦ ਤੱਕ ਅਸੀਂ ਆਪਣੇ ਹੱਕ ਲੈ ਕੇ ਵਾਪਸ ਨੂੰ ਇੱਥੇ ਲੱਡੂ ਵੰਡ ਕੇ ਦੇਵਾਂਗੇ। ਅਮਰੀਕਾ ਤੋਂ ਇੱਕ ਵੀਰ ਦਾ ਫੋਨ ਆਉਂਦਾ, ਸਤਿ ਸ੍ਰੀ ਅਕਾਲ, फोन आता कहता जो जित होगी ना इतने खोआ वंड के जाया जे, जलेबियां वंड के जाया जे, पता लग जाए कि असीं हक ले है ना। सो अगली बेनती ये है कि असीं वलंटियर करने की कोशिश करांगे कि इत्थे सफाई का प्रबंध करने वाला है, बाथरूमां के प्रबंध करने वाले ने, असीं नजिठने इस दिक्कत के नाल। और 60 बाथरूम तकरीबन असीं तैयार करने की कोशिश हुई, तो सिर्फ पानी का मसला रह गया कि पानी की पाइपलाइन कितना आऊगी, तो वो सानू वलंटियर्स की लोड़ आ। तो प्लीज़ ਜਿਹੜੇ ਵੀ ਵੀਰ ਕਰ ਸਕਦੇ ਆ ਸਾਡੇ ਨਾਲ ਹੈਲਪ, ਉਹ ਪਲੀਜ਼ ਮੈਨੂੰ ਬੈਠ ਕੇ ਜ਼ਰੂਰ ਮਿਲਣ। ਆਪਾਂ ਰਲ ਮਿਲ ਕੇ ਜਿੰਨੇ ਵੀ ਬਾਥਰੂਮ 60 ਬਹੁਤ ਥੋੜੇ ਆ, ਜਿੰਨਾ ਇਕੱਠ ਹੈ 60 ਕੁਛ ਵੀ ਨਹੀਂ ਲਾਉਣੇ ਤਾਂ ਅਸੀਂ ਬਹੁਤ ਚਾਹੁੰਦੇ ਆ, ਪਰ ਕੋਈ ਵੀ ਜਿਹੜੇ ਇਵੈਂਟ ਮੈਨੇਜਰਸ ਆ ਉਹਨਾਂ ਨੂੰ ਡਰ ਇਹ ਆ कि इतने टुट भज ना हो जाए। उस चीज़ का आप खास ख्याल रखांगे कि जो कोई बंदा सेवा करन आ रहा है, साडे नाल सहयोग दे रहा है, तो आप भी ख्याल रखिए प्रॉपरली, तो सेवा का ख्याल आप प्रॉपरली रखांगे। मेहरबानी। वाहिगुरू जी का खालसा वाहिगुरू जी की फतेह। ਹੁਣ ਮੈਂ ਬੇਨਤੀ ਕਰਾਂਗਾ ਕਿ ਜੋ ਪਿੱਛੇ ਸਟੇਜ ਸੰਚਾਲਕ ਕਮੇਟੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਪੰਜਾਬ ਇੱਕ ਹਰਿਆਣਾ, ਬਲਬੀਰ ਮਾਨ हरियाणा। शुक्रिया, धन्यवाद। विवेक, शक्ति और अनुशासन की पहचान मेरा किसान परिवार मेरे सामने है, मैं सबको नतमस्तक प्रणाम करता हूँ। आज मुद्दा है सबके सामने, कारण क्या है? हम पहले लाइनों में खड़े थे,
वोट डालने के लिए कि कुछ हमारे सेवक बनकर मंत्री सांसद बनेंगे, हमारे लिए कोई अच्छी व्यवस्था नीतियां बनाएंगे, हमारी आय का प्रबंध करेंगे। आज हम खड़े हैं सड़कों पर कि हमारे साथ धोखा हुआ है, हमारे खिलाफ 3 कानून बनाए गए हैं हमारे को शोषित और पीड़ित करने के लिए। इसका समाधान क्या है? 2 बातें कहूंगा मैं, वो याद रखनी है, और 2-3 बातें कहेंगे वो पूर्ण करना है। एक तो हमें अपने को पोषणा, अपने काम को पोषणा, अपने भाग्य को पोषणा बंद करना पड़ेगा। दूसरे कैसे मजे ले रहे हैं, दूसरे कैसे खुशहाल हैं, दूसरे कैसे कमाई कर रहे हैं, उस पर सोचना पड़ेगा। दूसरी बात है, कोई भी नहीं है जो तुम्हारे अन्न के बगैर जिया है। सभी ने खाए हैं फल, सब्जियां, अनाज, और सभी ने पिया है तेरे पशुओं का दूध, सभी ने पहनी है मालाएं तेरे उगाए फूलों की, सभी सुनते हैं तेरे गुलाब। अफसोस की बात है, कोई भी नहीं कहता किसान को किसान साहब। ये दुख की बात है, ये अफसोस की बात है। आप हिम्मत करो, आप कभी ना डरो, आप कभी सुसाइड मत करो, मर्जी से भाव मांगो, लागत में कीमत जोड़कर। ये हमने प्रण करना है। आज हम यहाँ हैं, 3 दिन से यहाँ हैं, जिनको हमने चुनकर दिल्ली भेजा उनको हम मंत्री कह रहे हैं, कभी नेता कह रहे हैं। क्या वो हमारे बीच में हमारी खबर लेने के लिए आए, या रात को हमारे साथ कोई मंत्री आकर सोया? हाथ खड़े करके बताएं, कोई आया क्या? ये सोचने की बात है। हम बैठ जाते हैं, 5-6 घंटे से यहाँ किसान भाई बैठा है पार्लियामेंट में। वो सिर्फ बड़े लोग दौड़ पोस 2 से 3 घंटे नहीं बैठते हैं। कभी लंच के लिए जाते हैं, कभी ब्रेकफास्ट के लिए जाते हैं, कभी टॉयलेट जाते हैं। ये अफसोस की बात है। मैं ये कहना चाहता हूँ, हमारे बहुत बड़े नेता बैठे हैं इधर, जो भी फैसला करो। एक तो MSP की रट चल रही है। MSP कोई रामबाण नहीं है, ये सपोर्ट प्राइस है। सपोर्ट क्या होता है? मैं तुम्हारे को समर्थन दे दूं, तुम मेरे को। इसको मिनिमम सेल प्राइस बढ़ाया जाए। सेल प्राइस, बिक्री मूल्य बढ़ाया जाए, उससे नीचे फसल बिकेगी तो अपराध के खाते में आएगी। एक दूसरा, जितनी भी फसलें हम उगाते हैं, चाहे वो सब्जियां हैं, चाहे वो फल है, चाहे मसाले हैं, चाहे अनाज है, सबका न्यूनतम बिक्री मूल्य तय हो। अभी 23 राज्यों का है, जिन मुझे 3 राज्यों का मैं नाम लूंगा, उनको सुना ही नहीं किसी ने भी। अभी कुसुम क्या होती है, कोबरा क्या होता है, सिर्फ देखा भी नहीं है। हमारे को गुमराह किया गया है। भाई साहब, मैं 1 मिनट बोलूंगा, 1 मिनट। परण करो कि जिन्होंने हमारे हाल बनाया है कि ये गुरु गोविंद सिंह का परिवार, चौधरी चरण सिंह जी का परिवार, चौधरी छोटू राम जी का परिवार आज सड़क पर पड़ा है। उनको जरूर दिमाग में रखो कि वो कितने खतरनाक है, और हमने उनको गलत चुनकर वहां भेजा है। दोबारा वो आपके पास आए तो सबक सिखाना चाहिए, और यहाँ आएंगे वो बात करने। हम दिल्ली नहीं जाएंगे, ये मैं आपसे विनती और प्रार्थना करता हूँ। धन्यवाद। जय किसान। मैं बेनती करूंगा, बलवंत सिंह दारू साहब के पहले बलदेव सिंह सरसा कितने ने सरसा साहब नहीं है, बलवंत सिंह ग्राम के नहीं है। 1 मिनट जी, हम आगे साढ़े बूटा सिंह जी शादीपुर। परम सत्कारियो सारे ही मेरे किसान वीरो, भैणा, महतावा, बजुर्ग, आप फतेह दी सांझ पाइए। वाहेगुरु जी का खालसा, वाहेगुरु जी की फतेह। किसान वीरो, ਇਹ ਤੁਹਾਡਾ ਸੰਘਰਸ਼ ਹੈ ਜਿਹੜਾ ਇਹ ਬਹੁਤ ਵੱਡੀ ਪੱਧਰ ਤੇ ਪਹੁੰਚ ਚੁੱਕਿਆ ਹੈ। ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਐਡਾ ਤਗੜਾ ਸੰਘਰਸ਼ ਪੰਜਾਬ ਤੋਂ ਖਿੱਚ ਕੇ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਚਲਾਇਆ ਹੈ। ਤੇ ਤਾਂ ਹੀ ਇਸ ਅੰਦੋਲਨ ਨੂੰ ਪੰਜਾਬ ਦੇ ਵਿੱਚੋਂ ਸ਼ੁਰੂ ਹੋਣ ਕਰਕੇ ਇਸ ਅੰਦੋਲਨ ਦੀ ਰੀੜ ਦੀ ਹੱਡੀ ਕਹਿ ਕੇ ਗਏ ਨੇ ਬਰਾਬਰ ਨੂੰ।
किसान वीरो मैं बहुता समा नहीं लेना क्योंकि समा जरा बहुत छोटा है। 4 बजे स्टेज की समाप्ति करनी है। मैं एक बेनती जरूर करनी चाहूंगा पत्रकार वीरों नूं जो चली जाऊगी सभी वो पहला प्रोग्राम नहीं जी 4 बजे करते थे जिन्ना चर इन्होंने दिल करूगा स्टेज हो सकता सारी रात भी चलती रहे। ये प्रबंधकों का प्रोग्राम है। मैं एक बेनती करनी चाहूंगा पत्रकार वीरों भी थोड़ा जा जो पिछले बन्ने अपनी संगत खड़ी है उन्होंने बड़ी प्रॉब्लम आ रही है जो थोड़ा करें एडजस्टमेंट किया जाए तो कर लो। कई बार पिछों अगे अगे बढ़ के वेखते हैं उन्होंने भी थोड़ा जहा समा जो जरूर दिता जाए। किसान वीरों तुहाडियां जिहड़ियां किसान जथेबंदियां ने उन्होंने वालों जो फैसला किया जाता तुसीं उहनूं मंजूर करदे हो तुसीं बहुत बधाई दे पात्र हो। ये 30 किसान जथेबंदियां पंजाब तो चलियां अज संयुक्त किसान मोर्चे के नाल चल रही ने। किसी को इस गल का कोई शिकवा शिकायत नहीं होना चाहिए कि एक स्टेट का अंदोलन है ये सारे देश का अंदोलन है। सारे देश दियां किसान जथेबंदियां लड़ रही ने। मैं बहुता ना लंबा समय जाता होया मैं तुहानू एक गल जरूर कह देनी चाहना कि जो केंद्र की मोदी सरकार है जिन्हें बहुत बड़ी जिद की हुई है जिहड़ा अज भी सानू अपनियां कंडीशनां दे राही चिट्ठियां भेज रहे हैं कि तुसीं पार्क दे विच चले जाओ जिथे आपां नू कैद करना चाहुंदे ने असीं ओह ठुकरा दित्ती है। मेरे तो पहला भी साडे बुलारे बोल के गए ने पर मैं अपनी निजी जिहड़ा विचार है मेरा निजी विचार है जिहड़ा मैं एक गल करदे नहीं चाहता तुहाडे सामने अज फिर दोबारा मैं उन्होंने रिपीट करनी चाहता। मैं कहना जेकर मोदी सरकार इसे तरह ही जिद करती रही तो साडे उस अंदोलन साडा जिहड़ा शिखर ते पहुंचा है इस अंदोलन दे विच आके मोदी सरकार नूं साडे ट्राली दे दफ्तर दे विच बैठ के फैसला करना पऊगा ते किसान इस ट्राली दे दफ्तर विच फैसला करा के फिर जाणगे। मैं मोदी साहब नूं यह गल कह देनी चाहना तुहाडे सारिआं वल्लों कि मोदी साहब जिहदे नाल मसले नहीं कभी हल होंदे किसी शहर ने लिखिआ है उन्हें जिद नाल मसले बिगड़ जाते हैं रजामंदी कर ले निबड़ जाते हैं। तेरी जिद जिहड़ी है वो खिच के तेनों साडे ट्राली वाले दफ्तर च लैके आऊगी इत्थे बैठ के फैसले होणगे इत्थों फिर संगत रवाना होगी तेनों मंगा अपनियां ला के इहदियां बेनतियां करदा कुछ कह दो अपनियां इन्नियां बेनतियां तुहाडे सामने रखदा होया मैं अपनी अर्ज जिहड़ी इहनूं समाप्त करदा समा ज्यादा लै गया जिन्हां दा जज कहूंगा वाहिगुरू जी का खालसा वाहिगुरू जी की फतेह। और मैं बेनती करूंगा फिर ऐसे ही तो जीते ऐसे ही सानू वाहिगुरू जी का खालसा वाहिगुरू जी की फतेह। किसान भरावो असीं किसान जथेबंदियां एकजुट है असीं कोशिश करांगे थोड़ियां इच्छावां ते पूरे खंभे उतरीए थोड़ियां इच्छावां जो उन्हां ते पूरे खड़े उतरन दी कोशिश करांगे। जे साडे ते टिप्पणी करनी हुई किसी ने इस कोर्ट तो बाद करियो उन्हां चਿਰ कोई साडे ते टिप्पणी ना करे। देखो ये मोर्चा इन्हों भावें ननकाना साहब का मोर्चा मान लो भावें गुरु के बाहर का मोर्चा मान लो भावें जैतो का मोर्चा मान लो जिन्हें सिंह उदों वाहिगुरू वाहिगुरू करके ननकाने नूं जांदे सी हुण भी वाहिगुरू वाहिगुरू करके दिल्ली नूं आओ और साडी लड़ाई पुरअमन लड़ाई है। गोलियां चलाउणियां गोलियां चला ले लाठियां बनाउणियां लाठियां बना ले जो मोदी ने करना कर ले असीं एक इंच भी पिछे नहीं एक इंच भी पिछे नहीं हटांगे। बाकी हम कानूनों वाले थोड़ी व्याख्या करिए सरकार वाले करिए मैं इको ही कहना चाहना मोदी का रूप औरंगजेब का रूप है जेड़ा मोदी है ये औरंगजेब है ये औरंगजेब वाली नीतियां
दुनिया से चलता इन्हें हशर भी औरंगजेब वाला जो औरंगजेब का हशर होया थी क्या जर्मन का एक बादशाह होया अपना हिटलर ये सारे चले हिटलर वाले आ हिटलर ने खुदकुशी की थी मोदी खुदकुशी करूंगा मोदी ने गोली किसी ने नहीं मारनी मोदी खुद अपने आप गोली मारूंगा मोदी ने मेरा पंजा लिया एक गुजरात नहीं है या कोई और सूबा नहीं है ये पंजाब लड़के दिखाऊंगा पंजाब में किवें लड़िया जाता पंजाब जानदा साडे दा रागन जरे जरे पंजाबीयत दा असीं तक घोड़ियां दी काठियां ते रातां कट्टियां भी ते वो मंगदियां रातां नूं पानी लाए हुए सानू कोई घबराहट नहीं है असीं लड़ना जानते हैं असीं मानसा बंदे बहादुर ने असीं वारसा भगत सिंह ने असीं वारसा गदरी बाबिया ने असीं वारसा गुरु गोबिंद सिंह सारे बच्चे वास्ते वाहिगुरू जी का खालसा ज्वाइंट सेक्रेटरी के राजेश साहब वो हमारे पास आए हैं वो कमेटी ने बुलाया कि केरला से आए हैं उनका भी समर्थन लेना जरूरी है राजेश साहब साथियों मैं केरला से आ रहा हूँ केरला पे इलेक्शन का तैयारी में थे हम लोग लेकिन मैंने सोचा इलेक्शन से इम्पोर्टेंस आपका एजुकेशन है इसीलिए आपके साथ शामिल हुआ है सबसे पहले ऑल इंडिया किसान सभा के तरफ से आपको क्रांतिकारी अभिनंदन देते हुए 2-3 बात आपके साथ रखने के लिए मैं कोशिश करूंगा हमारा मुद्दा है एक काला कानून वापस लेना पड़ेगा हमारा संविधान हमको एक संविधान में एक व्यवस्था है आर्टिकल 19(1)(b) पे फ्रीडम ऑफ असेंबल करने का विरोध करने का अधिकार संविधान में बना हुआ अधिकार है ये अधिकार आपका एक कंसेशन नहीं है ये हमारा अधिकार है इसमें विरोध करने का क्या अधिकार दिल्ली पुलिस का है दिल्ली पुलिस आपको रोकने का क्या अधिकार है दिल्ली पुलिस का ऐसा अधिकार नहीं है ये काला कानून वापस लेना पड़ेगा कल और परसों केरला पे भी हम लोग बहुत बड़ा आंदोलन किया आपका ये आंदोलन को समर्थन करने के लिए बहुत बड़ा प्रदर्शन किया दिल्ली पे और केरला पे तमिलनाडु पे भी प्रदर्शन किया हम लोग आपका ये आंदोलन जीतेगा हम लोग जीने के तक ये आंदोलन आगे बढ़ाएगा बात ऐसा है मैं एक संसद का सदस्य हूँ ये काला कानून के विरोध के कारण मेरा और 7 MPO का निलंबन हुआ थे संसद से हम लोग आपके लिए संसद से लड़ रहे थे इसीलिए हमारा निलंबन हुआ उस समय हमें बोला मंत्री जी ने बोला आप माफी मांगो माफी मांग लिया है तो आपको वापस ले लेगा हम लोग उधर मंत्री जी से बताया हमारा परंपरा माफी मांगने का परंपरा नहीं है
हमारा परंपरा किसानों का लड़ाई का परंपरा है। हम लोग माफी नहीं मांगेंगे। आप देख लीजिए, आपको रोकने के लिए कोशिश कर रहे दिल्ली पुलिस। सिर्फ एक बात में मेरा बात खत्म करूंगा। आपको रोकने के लिए कोशिश कर रहे दिल्ली पुलिस को, और दिल्ली पुलिस को मंत्री जी से एक बात बोलना चाहता हूँ। आप सुनिए, किसानों का परंपरा आपका जैसा परंपरा नहीं है। माफी मांगने का, ब्रिटिशों से माफी मांगने का परंपरा नहीं है। किसानों का परंपरा लड़ाई का परंपरा है। भगत सिंह का परंपरा है, उधम सिंह का परंपरा है, बाकी शहीदों का परंपरा है। किसानों की परंपरा, किसानों का परंपरा तेलंगाना का जो लड़ाई का परंपरा है, देवागा की लड़ाई का परंपरा है, वाले की लड़ाई का परंपरा है। इसी परंपरा से किसानों आगे जाएंगे, लड़ेंगे, हम लड़ेंगे, हम जीतेंगे। इनकलाब जिंदाबाद। धन्यवाद। सुरेश कौरसी आएंगे और अपना विचार आपको विचार कुछ नहीं देना जी। आदरणीय किसान साथियों, मैं प्रार्थना करने के लिए यहाँ आया था, क्योंकि पूरे भारतवर्ष का जो आंदोलन चला हुआ है, इस आंदोलन के अंदर सबसे ज्यादा अगर महत्वपूर्ण रोल है पंजाब का है, उसका सम्मान देते हुए भारतवर्ष के अंदर जो कमेटी बनाई गई हमारे हरियाणा के अंदर, हमने सरदार गुरनाम सिंह चडोनी को आपके साथ भेजा और नॉन कंडीशन यह बात कहने की बात पर गुरनाम जी आप जाइए और हरियाणा की तरफ से आप जो भी सम्मान देंगे, पूरे हरियाणा का किसान उसका सम्मान करेगा। लेकिन एक बात याद रखो साथियों, सरकार चाहती है आंदोलन भारतवर्ष के किसान का ना हो। सरकार चाहती है आंदोलन टूट जाए, इसको टुकड़े टुकड़े हो जाए। सरकार चाहती है आंदोलन मात्र पंजाब का साबित करना चाहती है, और कुछ साथी या स्टेज के ऊपर भी मात्र पंजाब का आंदोलन बनाने को तुले हुए। हमने टेलीफोन करके महाराष्ट्र से साथी बुला रखे, हमने टेलीफोन करके राजस्थान से बुला रखे, हमने केरला से बुला रखे, हमने उत्तर भारत के, दक्षिण भारत से लेकर के पश्चिम भारत, सारे भारत से साथी बुला रखे। मगर हमारा एक बात का जी ख्याल होता नहीं, एक बात से हम दुखी है, हमने आपको फैसला लेने की ताकत दे दी, मगर ये हाथ जोड़ करके प्रार्थना है, हरियाणा का कोई लीडर आपके पास स्टेज पर नहीं आएगा, मैं गारंटी देता हूं। मगर जो केरला से आया हुआ है, जो राजस्थान से आया हुआ है, जो महाराष्ट्र से आया हुआ है, उनको आप इज्जत दीजिए। आप उनको इज्जत नहीं दे रहे, मैं कड़वी बात कर रहा हूँ। ये अच्छी बात नहीं है, आप हमारे बड़े भाई हैं, मैं प्रार्थना करना चाहता हूँ, हाथ जोड़ता हूँ आपसे। सिर्फ यही बात कहने के लिए आया था। नोट करें आपकी मर्जी, नहीं नोट करें आपकी मर्जी। ये आंदोलन मात्र पंजाब का, सरकार चाहती है आंदोलन पंजाब का बढ़े। अगर आप सरकार के साथ हैं, अगर जो कोई भाई सरकार के साथ है, वो इस आंदोलन को पंजाब का बनाना चाहेगा, और अगर कोई सरकार के साथ लड़ना चाहता है, वो इस आंदोलन को देश का बनाना चाहेगा। अब मैं इजाजत दो तो ये तो बात थी जो आपको नोटिस में डालने की। अब इजाजत दो तो 2 मिनट बोल दो, इजाजत दो तो बुलाए बहुत ने सारा का मान रखना। ਹੁਣ ਸਾਡੇ ਤੇ ਸਾਡੀਆਂ ਭੈਣਾਂ ਬੈਠੀਆਂ ਨੇ, ਸਾਡੇ ਦੇਸ਼ ਦਾ ਅੰਦੋਲਨ ਕਿਸਾਨਾਂ ਦਾ। ਇਹ ਮੈਡਮ ਸੁਰੇਖਾ
सूबा प्रधान आंगनवाड़ी यूनियन हरियाणा वो तुहाडे नाल गल करनगे। इन्हां तो बाद डॉक्टर सतनाम सिंह अजनाला जी वो करनगे ते सतनाम सिंह अजनाला जी देश के किसानों का एक जिंदाबाद, मोदी सरकार मुर्दाबाद। भराओ बैठो हुण मैं बेनती करूंगा राकेश सिंह चौहान उत्तर प्रदेश तो सतनाम सिंह अजनाला जी ये पहुंच चुके हैं। इन्हों तो बाद राकेश जी बोलणगे मीटिंग का। पहला बेनती करता हाँ शांति अद्धा घंटा हो रह गया। सारे बेनती करता स्टूडेंट चुपचाप बैठे आ, होर लोग बैठे आ, साडा स्टेज तो ज्यादा रौला। मैं तुहानू पहला सब तो पहला फतेह करवाना वाहिगुरू जी का खालसा श्री वाहिगुरू जी की फतेह। गुरु गोबिंद सिंह साहब जी शब्द आ दे सेवा पर मोहे ਇਹ शुभ कर्मन से कभी ना डरो, जाए लड़ो वर्षा से निश्चय कर जीत करो। वो यार तुम निश्चय करके जीत से नहीं आ मोदी ने तुम्हें सारे ने हरा दिता। आज किसानों का अंदोलन आ मीडिया राही मैं दसना चाहना सारे देश में राजनीतिक उथल पुथल हो गई, राजनीतिक उथल पुथल हो गई आ। ਇੱਥੇ ਪੰਜਾਬ ਦੇ ਵਿੱਚ ਕਹਿੰਦੇ ਬਾਦਲ ਦਾ ਤੇ ਬੀਜੇਪੀ ਦਾ ਨੌ ਮਾਸ ਦਾ ਰਿਸ਼ਤਾ ਉਹ ਕਿਸਾਨਾਂ ਦੇ ਅੰਦੋਲਨ ਨੇ ਤੋੜਿਆ। ਸਾਰੇ ਦੇਸ਼ ਵਿੱਚ ਦੁਨੀਆ 'ਚ ਲੋਕ ਇਹ ਕਿਸਾਨਾਂ ਨਾਲ ਆ ਕਿ ਕਿਸਾਨਾਂ ਦੇ ਹੋਰ ਚੱਕ ਤਾਰਬੰਦੀ ਹੋ ਗਈ ਆ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਰਾਜਨੀਤਿਕ ਪ੍ਰਵਾਹ ਇੰਨੇ ਛੱਡੇ ਆ। ਵਿਦਿਆਰਥੀ ਸਕੂਲਾਂ ਵਿੱਚ, ਵੱਡੇ ਵਿਦਿਆਰਥੀ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਸਾਰੀ ਜਗ੍ਹਾ ਦੇ ਵਿੱਚ ਕਿਸਾਨ ਕਿਸਾਨ ਹੋ ਰਹੇ ਆ। ਇਹ ਵੀ ਕਹਿ ਲਈਏ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸਾਨਾਂ ਦਾ ਪ੍ਰਭਾਵ ਹਰ ਖੇਤਰ ਵਿੱਚ ਰਿਹਾ। ਸੋ ਇਸ ਕਰਕੇ ਇਹ ਜਿਹੜਾ ਮੋਦੀ ਆ, ਮੈਂ ਕੱਲ ਵੀ ਕਿਹਾ ਸੀ ਆ ਕਿਸਾਨਾਂ ਦਾ ਜਿਹੜਾ ਹੜਿਆ ਇਹਦੇ ਅੱਗੇ ਮੋਦੀ ਕੀ ਬੜੇ ਬੜੇ ਮੋਦੀ ਲੋਕਾਂ ਨੇ ਹਿੱਸਲ ਕੱਢੇ ਆ, ਇਹਦੀਆਂ ਜੜ੍ਹਾਂ ਕੱਢ ਦੇਵਾਂਗੇ। ਇਹ ਕਿਸਾਨਾਂ ਦਾ ਜਿਹੜਾ ਹੜਿਆ ਇਹ ਰੋਕਣ ਵਾਲਾ ਨਹੀਂ। ਜਿਸ ਤਰ੍ਹਾਂ ਦਰਿਆਵਾਂ ਦਾ ਹੜ ਨਹੀਂ ਰੁਕਦਾ। ਸੋ ਇਸ ਕਰਕੇ ਅੱਜ ਜਿਹੜੇ ਆ ਰਾਜੇਵਾਲ ਹੋਰ ਸਾਥੀ ਇਹਨਾਂ ਕਾਨੂੰਨਾਂ ਦੀ ਵਿਆਖਿਆ ਕਰਕੇ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਅੱਜ ਇੱਕ ਐਸਾ ਕਾਲਾ ਕਾਨੂੰਨ ਬਣ ਗਿਆ ਬਿਜਲੀ ਦਾ ਕਿ ਅੱਜ ਕਾਰਪੋਰੇਟ ਘਰਾਣੇ ਉਹਦਾ ਵੀ ਰੇਟ ਹੋਈ। ਆ ਸਾਡੇ ਮਜ਼ਦੂਰ, ਸਾਡੇ ਭਰਾ, ਸਾਡੇ ਖਪਤਕਾਰ ਉਹਦਾ ਵੀ ਰੇਟ ਹੋਈ। ਖੋਤੇ ਦੇ ਘੋੜੇ ਦਾ ਰੇਟ ਇੱਕ ਬਣਾਤਾ ਮੋਦੀ ਨੇ। ਇਹਦੇ ਨਾਲ ਆਉਣ ਵਾਲੇ ਸਮੇਂ ਸਾਡੀ ਬਿਜਲੀ ਗੁੱਲ ਕਰਨਾ ਚਾਹੁੰਦਾ ਅਸੀਂ ਮੋਦੀ ਦੀ ਬਿਜਲੀ ਗੁੱਲ ਕਰਾਂਗੇ, ਲੋਕਾਂ ਦੀ ਬਿਜਲੀ ਹੋਊਗਾ। ਇਹਦੇ ਨਾਲ ਜਿਹੜਾ ਰਾਜੇਵਾਲ ਕਾਨੂੰਨ ਛੱਡ ਗਏ ਉਹ ਸਾਡੇ ਵੱਡਿਆਂ ਵਡੇਰਿਆਂ ਨੇ ਲੜ ਕੇ ਬਣਾਇਆ ਸੀ। ਕਾਲਾ ਬਜ਼ਾਰੀ ਮੁੱਕੇ, ਚੋਰ ਬਜ਼ਾਰੀ ਮੁੱਕੇ, ਵੱਡੇ ਭਾਅ ਨਾ ਲੱਗਣ, ਇਹਨੇ ਉਹ ਸਾਰਾ ਕੱਟ ਕੇ ਰੱਖਤਾ। ਅੰਬਾਨੀ ਅਡਾਨੀ ਕੱਲੇ ਸਾਰੇ ਗੰਡੇ ਪੰਜਾਬ ਦੇ ਲੱਗ ਸਾਰੇ ਦੇਸ਼ ਦੇ ਖਰੀਦ ਕੇ ਮੁਰਕੇ ਤੁਹਾਨੂੰ 40 ਰੁਪਏ ਦੇਣਗੇ। ਸੋ ਅਸੀਂ ਕਹਿੰਦੇ ਉਹ ਜਿਹੜਾ ਕਾਲਾ ਕਾਨੂੰਨ ਆ ਉਹਨੂੰ ਵੀ ਪਹਿਲਾਂ ਰੱਦ ਕਰੋ। ਜੋ ਤੁਹਾਨੂੰ ਪਿੱਛੋਂ ਸਟੇਟ ਵੱਲੋਂ ਆਗਿਆ ਹੋ ਗਿਆ ਵੀ 2-2, 3-3, 4-4 ਮਿੰਟ ਹਾਜ਼ਰੀ ਲਾਉਣੀ ਆ। ਸਾਡੀ ਹਾਜ਼ਰੀ ਇਹੋ ਹੀ ਆ ਆਪਣੀ ਏਕਤਾ ਨੂੰ ਹੱਥ 'ਚ ਫੁੱਲ ਦੀ ਅੰਗੂਰ ਰੱਖ। ਸਾਡੇ ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਆ।
ਸਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਅਸੀਂ ਇੱਕ ਇੱਕ ਗੱਲ ਤੇ 2-2 ਘੰਟੇ ਲਾ ਕੇ ਬਹਿਸ ਕਰਕੇ ਫੈਸਲਾ ਕਰਦੇ ਆ। ਇਹ ਫੈਸਲਾ ਬਹਿਸ ਕਰਕੇ ਕੀਤਾ ਕੱਲ 4 ਘੰਟੇ ਕਿ ਇੱਥੇ ਮੋਰਚੇ ਲੱਗੂਗਾ ਤੇ ਦਿੱਲੀ ਸਾਰੀ ਘੇਰੀ ਜਾਊਗੀ। ਇਹਨਾਂ ਤੇ ਟੱਕਰੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਅਸੀਂ ਘਰਾਂ ਨੂੰ ਨਹੀਂ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹਨਾਂ ਤੋਂ ਬਾਅਦ ਯੂਪੀ ਤੋਂ ਜੋ ਸਾਡੇ ਕਿਸਾਨ ਭਰਾ ਪਹੁੰਚੇ ਉਹਨਾਂ ਦੇ ਆਗੂ ਰਕੇਸ਼ ਸਿੰਘ जी चौहान। बहुत बहुत धन्यवाद। आज मुद्दों पे बात करने की आवश्यकता नहीं है। जितना भी किसान साथी, जितना भी नौजवान यहाँ पर आया है, हर व्यक्ति मुद्दों के विषय में जान रहा है। आज बात केवल आंदोलन के विषय में होने की आवश्यकता है और बात आंदोलन के विषय में होनी चाहिए। आज सरकार किसानों के लिए व्यवस्था कर रही है और 24 तारीख से किसान जब पैदल चल के सड़क पर भूखों प्यासों मर रहा है। आज तक की सरकार कहाँ सो रही थी? अगर देश में अफजल गुरु को फांसी के लिए रात में सुप्रीम कोर्ट खुल सकता है तो किसानों का बिल वापस करने के लिए रात में संसद खुलनी चाहिए और किसान बिल वापस होना चाहिए। अगर मध्य प्रदेश में कांग्रेस की सरकार गिराने के लिए रात में संसद खुल सकती है तो किसानों का 3 बिल वापस करने के लिए रात में संसद खुलनी चाहिए और किसानों को न्याय मिलना चाहिए। इस माइक के माध्यम से, मीडिया के माध्यम से सरकार को बता देना चाहता हूँ कि चाहे अब किसान सड़क से हटने वाला नहीं है, नौजवान सड़क से हटने वाला नहीं है, चाहे ये काम जलियांवाला बाग का कांड यहाँ पर हो जाए, लेकिन किसान सड़क छोड़ के जाने वाला नहीं है। नौजवान तय करके आया है, किसान तय करके आया है और अमित शाह कह रहे हैं कि दिल्ली के निवासी भूखे प्यासे मर जाएंगे, किसानों सड़क छोड़ दीजिए। मैं माइक के माध्यम से दिल्ली वासियों से बात करना चाहता हूँ, उनको बताना चाहता हूँ कि आज जो सड़क पर पड़ा है ये आपको दूध, सब्जी, अनाज का आपको पेट भरने वाले किसान है। आज अमित शाह की बात नहीं, आज आपको किसानों के साथ खड़े होकर सरकार को बताने की आवश्यकता है। हम दिल्ली वासी आज एक किसान के साथ खड़े होकर किसान को न्याय दिलाने का काम करेंगे। जय हिंद, जय जवान, जय किसान, भारत माता की जय। एक नारा हो जाए, जय जवान, जय जवान, किसान एकता जिंदाबाद, किसान एकता जिंदाबाद। जय हिंद, जय जवान, जय किसान। हाँ जी, इन्हों तो बाद अभिमन्यु पहाड़ की मध्य प्रदेश तो आए हैं तो इन्हों तो बाद कमलप्रीत सिंह जी पन्नू अभिमन्यु पहाड़ की प्लेन कमलप्रीत सिंह पन्नू जी अभिमन्यु पहाड़ कमलप्रीत सिंह पन्नू वो आड़ कृपा करके दो बेटा। दिल्ली की संगी घुट के बैठे मेरी सरकार जो बीबीओ भैनो ते किसान भराओ, वाहिगुरू जी का खालसा, वाहिगुरू जी की फतेह। एक समा सी एक समा सी जदों इस दिल्ली दे विचों जुल्म जबर फुटिया सी ते उस वेले उस जबर दा जुल्म दा टाकरा करन लई गुरु तेग बहादुर जी दिल्ली आए सी। उन्होंने हालात वेखे लोगों के
ਕਿ ਉਹ ਜ਼ੁਲਮ ਦੀ ਤਲਵਾਰ ਦੇ ਅੱਗੇ ਕਿਵੇਂ ਝੁਕੇ ਬੈਠੇ ਆ। ਉਹਨਾਂ ਨੇ ਆਪਣੇ ਪੁੱਤਰ ਨੂੰ ਇਹ ਸੁਨੇਹਾ ਭੇਜਿਆ, ਹਾਲਾਤ ਕੀ ਆ, ਬਲ ਛੁੱਟ ਕੇ ਬੰਧਨ ਪੜੇ ਕਿਛ ਨਾ ਹੋ ਤਾਂ ਪਾਏ। ਤੇ ਉਸ ਵੇਲੇ ਉਹਨਾਂ ਦੇ ਪੁੱਤਰ ਨੇ ਜਵਾਬ ਭੇਜਿਆ ਕਿ ਬਲ ਛੁੱਟ ਕੇ ਬੰਧਨ ਟੁੱਟੇ ਸਭ ਕੁਛ ਹੋ ਤਾਂ ਪਾਏ। ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋ ਤਾਂ ਪਾਏ। ਅੱਜ ਤੁਸੀਂ ਉਸ ਬਚਨ ਤੇ ਪਹਿਰਾ ਦਿੰਦਿਆਂ ਦਿੱਲੀ ਵੱਲ ਨੂੰ ਵੀ ਹੀਰਾ ਕੱਟੀਆਂ ਤੇ ਮੋਦੀ ਤੂੰ ਔਰੰਗਜ਼ੇਬ ਤੋਂ ਵੱਡਾ ਨਹੀਂ। ਔਰੰਗਜ਼ੇਬ ਲੋਕਾਂ ਦੀਆਂ ਧੌਣਾ ਲਾਉਂਦਾ ਸੀ ਤੇ ਤੂੰ ਝੂਠ ਬੋਲ ਕੇ ਦੇਸ਼ ਤੇ ਰਾਜ ਕਰ ਰਿਹਾ ਤੇ ਤੇਰੇ ਝੂਠ ਦਾ ਪਰਦਾ ਕਿਸਾਨਾਂ ਨੇ ਤਾਰ ਕਰਕੇ ਰੱਖ ਦਿੱਤਾ। ਤੇ ਇਸ ਵੇਲੇ ਜਿਹੜੀ ਤੂੰ ਅੜੀ ਤੇ ਬੈਠਾ, ਤੂੰ ਢੀਠ ਬਣਿਆ ਬੈਠਾ, ਤੂੰ ਝੂਠ ਦੇ ਆਸਰੇ ਤੇ ਬੈਠਾ, ਤੇਰੀ ਝੂਠ ਦੀ ਕੰਧ ਪਾਉਣ ਲਈ ਪੰਜਾਬ ਦੇ ਵਿੱਚੋਂ ਗੁਰੂਆਂ ਦੀ ਧਰਤੀ ਤੋਂ ਉਹ ਪੰਜਾਬੀ ਆਏ, ਪੰਜਾਬੀ ਕਿਸਾਨ ਆਏ ਆ। ਜੇ ਪੰਜਾਬ ਦੇ ਕਿਸਾਨ ਤੁਹਾਡੇ ਹੱਥ ਦੇ ਵਿੱਚੋਂ ਅਨਾਜ ਵਾਲਾ ਠੂਠਾ ਛੁਡਾ ਸਕਦੇ ਆ ਤੇ ਤੁਹਾਡੇ ਹੱਥ ਦੇ ਠੂਠਾ ਫੜਾ ਵੀ ਸਕਦੇ ਆ। ਇਸ ਕਰਕੇ ਅਸੀਂ ਇਸ ਸੰਘਰਸ਼ ਨੂੰ ਉਸ ਚਿਰ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਪਹਿਲੀ ਗੱਲ ਤੁਹਾਨੂੰ ਵਧਾਈ ਹੋਵੇ ਕਿ ਤੁਸੀਂ ਜਦੋਂ ਸ਼ੰਭੂ ਬੈਰੀਅਰ ਤੋਂ ਤੁਰੇ ਜੇ, ਤੁਸੀਂ ਜਦੋਂ ਵੱਖ-ਵੱਖ ਜਿਹੜੇ ਟਿਕਾਣੇ ਆ ਉੱਥੋਂ ਤੁਰੇ ਜੇ ਤੇ ਤੁਹਾਡੇ ਹੱਲ ਨੂੰ ਰੋਕਣ ਵਾਸਤੇ ਇਸ ਖੱਟੜ ਸਰਕਾਰ ਨੇ ਸ਼ੰਭੂ ਬੈਰੀਅਰ ਤੇ ਨਾਕੇ ਲਾਏ। ਤੁਸੀਂ ਉਹ ਨਾਕਾ ਤੋੜਿਆ। ਉਸ ਤੋਂ ਬਾਅਦ ਇਹਨਾਂ ਨੇ ਕੁਰਕਸ਼ੇਤਰ ਨਾਕਾ ਲਾਇਆ, ਫਿਰ ਕਰਨਾਲ ਨਾਕਾ ਲਾਇਆ। ਉਸ ਤੋਂ ਬਾਅਦ ਇਹਨਾਂ ਨੇ ਸੜਕਾਂ ਦੇ ਵਿੱਚ ਟੋਏ ਪੁੱਟੇ। ਤੁਸੀਂ ਟੋਏ ਪੂਰੇ ਤੇ ਟੋਏ ਪੂਰਨ ਤੋਂ ਬਾਅਦ ਤੁਸੀਂ ਦਿੱਲੀ ਦੀ ਹਿੱਕ ਤੇ ਆਣ ਕੇ ਬੈਠ ਗਏ ਜੇ ਤੇ ਤੁਸੀਂ ਦਿੱਲੀ ਦੀ ਹਿੱਕ ਤੇ ਦੀਵਾ ਜਗਾ ਕੇ ਇਹ ਦੱਸ ਦਿੱਤਾ ਕਿ ਅਸੀਂ ਜਿੱਤ ਕੇ ਜਾਵਾਂਗੇ, ਅਸੀਂ ਜਿੱਤ ਕੇ ਜਾਵਾਂਗੇ ਤੇ ਸਰਕਾਰ ਨੂੰ ਹਰਾ ਕੇ ਜਾਵਾਂਗੇ। ਇਹਨਾਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹਨਾਂ ਤੋਂ ਬਾਅਦ 2 ਮਿੰਟ ਲਈ ਰੱਖਾ ਸੁਹਾਵਾ ਜੀ। ਬਾਹਰ ਦੇਖੀ ਲੋਕਾਂ ਗੱਡੀ ਮੜ ਜੀ ਆਵੇਂ ਜੋ ਖੜਕਾ ਵੀ ਦਿੱਲੀ ਫਿਰ ਕਹਿੰਦਾ ਪੰਜਾਬ ਸਿਆ ਤੇਰੇ ਖੜਕਾਣੇ ਸੇ ਖੜਕਤੀ ਹੈ ਦਿੱਲੀ। ਆ ਪੰਜਾਬ ਤੇ ਹਰਿਆਣੇ ਵਾਲਿਆਂ ਨੇ ਝੰਡਾ ਕੱਢ ਕੇ ਦਿੱਲੀ ਖੜਕਾਤੀ। ਮੋਦੀ ਸਿਆ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਯੋਧਿਆਂ ਦੇ ਘੜਿਆਲ ਵੱਜਦੇ ਹੋਣ ਉਦੋਂ ਟੱਲੀਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। तो समा भरावो 2 मिनट मिलिया ते 2 मिनट की मैं अपनी गल वेच देनी है। कोई गल नहीं 2 मिनट क्या 5 मिनट कोई गल साफ है। मैं इथों बंदे बैठा वार-वार गल्लां जिहड़ियां आउंदियां ने मैं उही करनियां ने। किसानी नाल संबंधित कानूनां नाल संबंधित गल्लां वो लगातार तुसीं सुन रहे हो। तो मैं एक गल तां कहनी चाहुंदा कि ये जिहड़ा संघर्ष है ना, जिन्ने भी किसान आगू है सत्कारयोग है। लंबा संघर्ष जिहड़ा लंबा तजर्बा उन्हां दा सिर मत्थे उन्हां दे संघर्ष नूं सलाम है। पर हुण सानूं ये अपने दिमाग दे विचों वहम कढ देना चाहिदा है कि ये संघर्ष है किसी जथेबंदी दा जां ये संघर्ष कोई मेरे करके नौजवान आया नहीं। ये संघर्ष लोकां दा संघर्ष है। ये लोक ये पंजाब हरियाणा महाराष्ट्र यूपी राजस्थान जिन्ने भी लोग आए ने अपने हकों लिए आए हैं, आप महारे आए हैं। ये गल समझ लेनी चाहिए। दूजी गल मैं कहनी चाहना, बेशक मेरी गल तुहानूं कौड़ी लगे है। देखो इत्थे हर धारा दे लोग आए ने, सिख भी आए ने,
हिंदू भी आए ने, मुसलमान भी आए ने, बौद्धी पारसी जैनी सारे ईसाई भी आए ने। सारिਆਂ ਦਾ ਭਰਾਵੋ ਘੋਲਾ, ਇਹਨੂੰ ਇੱਕ ਰੰਗ ਨਾ ਦਿਓ। ਹੁਣ ਤੁਸੀਂ ਗੁੱਸਾ ਕਰੋਗੇ, ਬਾਰ-ਬਾਰ ਗੱਲ ਆਉਂਦੀ, ਇਹਨੂੰ ਕਾਮਰੇਡੀ ਰੰਗ ਨਾ ਦਿਓ। ਤੁਸੀਂ ਮੇਰੀ ਗੱਲ ਦਾ ਗੁੱਸਾ ਕਰਨਾ, ਮੈਂ ਤੁਹਾਡਾ ਸਵਾਲ ਕਰਦਾ। ਮੈਂ ਕਾਮਰੇਡ ਦਾ ਮੈਨੂੰ ਸਲਾਮ ਕਰਦਾ, ਤੁਹਾਡਾ ਵੀ ਸੰਘਰਸ਼ ਆ, ਕੋਈ ਤੁਹਾਡੀ ਬੇਇੱਜ਼ਤੀ ਨਹੀਂ ਕਰਦੇ, ਕੋਈ ਤੁਹਾਡਾ ਇਹ ਨਹੀਂ ਸਾਡਾ ਜਿਹੜਾ ਸਤਿਕਾਰ ਹੈ ਨਹੀਂ, ਪਰ ਰੰਗ ਇੱਕੋ ਨਾ ਦਿੱਤਾ ਜਾਵੇ। ਇਹ ਰੰਗ ਤੁਸੀਂ ਦੇਖਦਾ, ਸਾਰੇ ਰੰਗਾਂ ਦੀ ਦੁਨੀਆ ਇੱਥੇ ਆਈ ਆ ਭਰਾਵੋ। ਤੇ ਮੈਂ ਖਾਸ ਧੰਨਵਾਦ ਕਰਦਾ। ਉਹ ਬਾਈ ਟਾਈਮ ਇਹ ਗੱਲ ਤਾਂ ਸ਼ੁਰੂ ਕੀਤੀ ਆ ਬਾਈ, ਗੱਲ ਤੇ ਕਰ ਲੈਂਦੇ ਹੋਣਾ। ਬਾਈ ਬੋਲ। ਮੈਂ ਸਪੈਸ਼ਲ ਧੰਨਵਾਦ ਕਿਉਂ ਕਰਨਾ ਚਾਹੁੰਦਾ ਹਰਿਆਣੇ ਵਾਲਾ। ਮੈਂ ਪੰਜਾਬ ਵਾਲਿਆਂ ਨੂੰ ਕਹਿਣਾ ਚਾਹੁੰਦਾ, ਪੰਜਾਬ ਵਾਲਿਓ, ਸਾਡੇ ਆਗੂ, ਸਾਡੇ ਲੀਡਰ, ਸਾਡੇ ਜਥੇਬੰਦੀਆਂ ਵਾਲੇ ਭਾਵੇਂ ਘੱਟ ਬੋਲਣ, ਟਾਈਮ ਵੱਧ ਹਰਿਆਣਾ ਨੂੰ ਵੱਧ ਦਿੱਤਾ ਜਾਵੇ। ਕਿਉਂਕਿ ਪਤਾ ਕੀ ਕਾਰਨ ਹੈ, ਜਦੋਂ ਆਪਾਂ ਹਰਿਆਣੇ 'ਚ ਬਣੇ ਆ ਨਾ, ਤੇ ਸਭ ਤੋਂ ਮੁਰੇ ਇਹ ਆਪਣੇ ਟਰੈਕਟਰ ਲੈ ਕੇ ਕਰਾਹ ਪਾ ਕੇ ਆਇਆ ਖਾਲੀਆਂ ਭਰਨ। ਇਹਨਾਂ ਨੇ ਆਪਣੀਆਂ ਗੱਡੀਆਂ ਵੀ ਤੜਵਾਈਆਂ ਨੇ। ਤੁਸੀਂ ਹੋਰ ਦੇਖੋ, 302 ਦੇ ਪਰਚੇ, 307 ਦੇ ਪਰਚੇ ਹਰਿਆਣੇ ਵਾਲਿਆਂ ਤੇ ਹੋਏ ਆ, ਪੰਜਾਬ ਵਾਲਿਆਂ ਦੇ ਵੀ ਹੋਏ ਆ। ਪਰ ਹਰਿਆਣਾ ਪੰਜਾਬ ਦਾ ਛੋਟਾ ਭਰਾ ਮੇਰਾ ਵੀਰ, ਇਹ ਸਟੇਜਾਂ ਤੋਂ ਬਿਲਕੁਲ ਨਾ ਕੀਤੇ ਜਾਣ। ਦੂਜੀਆਂ ਨੂੰ ਵਾਰ-ਵਾਰ ਅਪੀਲ ਕਰਦਾ, ਦੇਖੋ ਜਿਹੜਾ ਵੀ ਬਾਈ ਬੰਦਾ ਇੱਥੇ ਆਉਂਦਾ, ਜਥੇਬੰਦੀਆਂ ਸੁਣ ਰਹੇ ਹੋ, ਸਟੇਜਾਂ ਸੁਣ ਰਹੇ ਹੋ, ਜਿਹੜਾ ਬੰਦਾ ਵੀ ਇੱਥੇ ਬੁਲਾਉਂਦਾ ਉਹਨੂੰ ਇੱਕੋ ਗੱਲ ਕਹੋ, ਭਰਾਵੋ ਏਜੰਡਾ ਕਿਸਾਨੀ ਹੈ, ਕਿਸਾਨੀ ਤੋਂ ਬਾਹਰ ਜਿਹੜਾ ਨਾ ਜਾਓ। ਕਿਉਂਕਿ ਜਦੋਂ ਅਸੀਂ ਘੋਲ ਨੂੰ ਸੀਮਿਤ ਕਰ ਲੈਂਦੇ ਹਾਂ, ਸਟੇਜ ਨੂੰ ਸੀਮਿਤ ਕਰ ਲੈਂਦੇ ਆ ਵੀ ਨਹੀਂ ਜੀ ਆਹ ਬੋਲੂਗਾ, ਆਹ ਨਹੀਂ ਬੋਲੂਗਾ, ਬਾਈ ਲਹਿਰਾਂ ਖਤਮ ਹੋ ਜਾਂਦੀਆਂ, ਘੋਲ ਖਤਮ ਹੋ ਜਾਂਦੇ ਆ। ਅਸੀਂ ਵਧਾਉਣਾ ਲਹਿਰਾਂ ਨੂੰ ਖਤਮ ਨਹੀਂ ਕਰਨਾ, ਛੋਟਾ ਨਹੀਂ ਕਰਨਾ। ਕੋਈ ਕਲਾਕਾਰ ਆਉਂਦਾ, ਕੋਈ ਪੰਥਕ ਆਗੂ ਆਉਂਦਾ, ਕੋਈ ਬੁੱਧੀਜੀਵੀ ਆਉਂਦਾ, ਸਮਾਜ ਸੇਵੀ ਆਉਂਦਾ, ਕੋਈ ਬੰਦਾ ਆਉਂਦਾ, 2-2 ਮਿੰਟ ਦਿਓ ਭਰਾਵੋ। ਕੱਲ ਇੱਥੇ ਅੱਜ ਇਹ ਗੱਲ ਦਾ ਦੁੱਖ ਲੱਗਿਆ ਬਾਈ, ਗੁੱਸਾ ਨਾ ਕਰ ਜੋ ਬਾਈ। ਤਰਸੇਮ ਜੱਸਣ, ਰਣਜੀਤ ਬਾਵਾ ਇੱਥੇ ਆ ਕੇ ਗਏ ਆ, ਉਹ ਵੀ ਪੰਜਾਬ ਦੇ ਪੁੱਤ ਹੈ, ਪਰ ਉਹ ਨਾਰਾਜ਼ ਹੋ ਕੇ ਗਿਆ, ਬੋਲਣ ਨਹੀਂ ਦਿੱਤਾ ਗਿਆ। ਇਹ ਨਾ ਕਰੋ। ਕੱਲ ਬੱਬੂ ਮਾਨ ਆ ਕੇ ਗਿਆ, ਇੱਥੇ ਹੋਰ ਗਾਇਕਾਂ ਨੇ ਆਉਣਾ, ਕਨਵਰ ਕਰਿਆ ਵੀ ਆਇਆ ਬੈਠਾ, ਹਰਜੀਮਾ ਵੀ ਆਇਆ ਬੈਠਾ, ਕੱਲ ਨੂੰ ਮੂਸੇ ਨੇ ਵੀ ਮੰਨ ਲਓ ਇੱਥੇ ਆਉਣਾ। ਸਾਰੇ ਸਤਿਕਾਰਯੋਗ ਨੇ। ਬਾਈ ਨੇ ਕਿਤੇ ਬਹੁਤ ਵਧੀਆ ਗੱਲ ਬੋਲੀ ਵੀਰ ਸਿੰਘ ਨੇ ਕਿ ਸਾਡੇ ਬਖਰੇਵੇਂ ਹੋਣਗੇ, ਠੀਕ ਹੈ, ਮੇਰੇ ਵੀ ਹੋਣਗੇ, ਤੁਹਾਡੇ ਨਾਲ ਬਹੁਤ ਹੋਣਗੇ। ਇਹ ਆਪਾਂ ਪੰਜਾਬ ਜਾ ਕੇ ਨਿਬੇੜ ਲਈਏ ਯਾਰ, ਇੱਥੇ ਆਪਣਾ ਦਿੱਲੀ ਨੂੰ ਆਪਣਾ ਜਲੂਸ ਕੱਢ ਕੇ ਨਾ ਦਿਖਾ। ਤਾਂ ਭਰਾ ਬਣ ਕੇ ਉਹ ਬਾਈ ਬਾਈ ਹੁਣ ਬੋਲ ਕੇ ਰਹਿੰਦੇ ਬਾਈ, ਮੈਂ ਅਖੀਰ ਤੇ ਬੋਲ ਲੈਂਦੇ। ਮੈਂ ਯਾਰ ਅਖੀਰ, ਉਹ ਯਾਰ ਬਾਈ ਇੱਕ ਮਿੰਟ, ਮੈਂ ਅਖੀਰ ਤੇ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਕਦੇ ਵੀ ਨਹੀਂ ਚਾਹਿਆ, ਮੈਂ ਤਾਂ ਖਾਸ ਕਰਕੇ ਪਹਿਲੇ ਦਿਨ ਤੋਂ ਨਹੀਂ ਚਾਹਿਆ ਵੀ ਇਹ ਕੋਈ ਤੂਫਾਨ ਹੋ ਕੇ ਕੋਈ ਸਟੇਜ ਅੱਡ ਲੱਗੇ। ਭਰਾਵੋ ਤੁਹਾਨੂੰ ਬੇਨਤੀ ਹੈ, ਇੱਕ ਮੇਰੀ ਹੋਰ ਬੇਨਤੀ ਖਾਸ ਕਰਕੇ ਨੌਜਵਾਨਾਂ ਨੂੰ ਹੈ, ਮੇਰੀ ਨੌਜਵਾਨਾਂ ਨੂੰ ਖਾਸ ਅਪੀਲ ਹੈ ਕਿ ਤੁਹਾਡੇ ਜੋਸ਼ ਹੈ, ਪਰ ਮੇਰਾ ਵੀ ਹੋਸ਼ ਤੋਂ ਵੀ ਕੰਮ ਲਿਓ। ਕੱਲ ਇੱਥੇ ਨੌਜਵਾਨਾਂ ਨੇ ਗੋਦੀ ਮੀਡੀਆ ਵਾਲੇ ਆਏ ਸੀਗੇ, ਉਹਨਾਂ ਦੀ ਮਾੜੀ ਮੋਟੀ ਛਤਰਾਲ ਕਰਤੀ। ਛਤਰਾਲ ਨਹੀਂ ਆਪਾਂ ਕਰਨੀ, ਉਹਨਾਂ ਨੇ ਉਲਟ ਖਬਰ ਚਲਾਉਣੀ ਹੈ। ਉਹਨਾਂ ਨੂੰ ਬੁਲਾ ਕੇ ਗੋਦੀ ਮੀਡੀਆ ਨੂੰ ਉਹਨਾਂ ਦੇ ਸਾਹਮਣੇ ਨੰਗੇ ਕਰੋ। ਨੰਗੇ ਭਾਵ ਉਹਨਾਂ ਨੂੰ ਸਾਹਮਣੇ ਮੂੰਹ ਦੇ ਗੱਲਾਂ ਦੀ ਛੱਤਰ ਮਾਰੋ ਕਿ ਗੋਦੀ ਮੀਡੀਆ ਕੀ ਕਰ ਰਿਹਾ ਹੈ। ਇਹ ਗੱਲ ਦਾ ਖਾਸ ਖਿਆਲ ਰੱਖਣਾ। ਇੱਕ ਮੇਰੀ ਹੋਰ ਬੇਨਤੀ ਹੈ, ਆਪ ਮਹਾਰੇ ਨਾਲ ਮੇਰਾ ਵੀਰ ਹੋ, ਆਪ ਮਹਾਰਾ ਜਦੋਂ ਕੋਈ ਵੀ ਘੋਲ ਹੋ ਜਾਂਦਾ, ਘੋਲ ਦਾ ਨੁਕਸਾਨ ਹੁੰਦਾ। ਜੋ ਵੀ ਖਬਰ ਆ ਉਹਦੇ ਵਿੱਚ ਰਹਿ ਕੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਨੇ। ਆ ਲੈ ਬਾਈ, ਮੈਂ ਕਰ ਦੇ ਚੱਲ। ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ। ਹੁਣ ਮੇਰਾ ਵੀਰ ਇਹੀ ਬੇਨਤੀ ਹੈ, ਜਿਹੜਾ ਵੀ ਆਉਂਦਾ ਭੈਣ ਆਈ ਹੈ, ਗਾਉਣ ਵਾਲੀ ਕਲਾਕਾਰ ਭੈਣ ਹੈ ਜਾਂ ਹੋਰ ਵੀ ਆਉਂਦਾ, ਬਾਈ ਬਣ ਕੇ 2-2 ਮਿੰਟ ਸਾਰਿਆਂ ਨੂੰ ਦੇ ਦਿਓ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਰਿਆਂ ਦਾ। ਸਾਰਿਆਂ ਦੇ ਬਹੁਤ ਸਾਰੇ ਜਜ਼ਬਾਤ ਹੈਗੇ। ਸਾਰਿਆਂ ਨੂੰ ਬੇਨਤੀ ਕਰਦੇ ਆ, ਬੁਲਾਰਿਆਂ ਨੂੰ ਭਰਾਵੋ, ਜਜ਼ਬਾਤ ਸਾਰਿਆਂ ਦੇ ਹੈ। ਸਾਰੇ ਜਿਹੜੇ ਆ ਬੈਠੇ ਅੱਗੇ, ਇਹਨਾਂ ਦੇ ਵੀ ਬਹੁਤ ਸਾਰੇ ਬੁਲਾਰੇ ਹੋ ਸਕਦੇ ਆ। ਸਾਂਝਾ ਸੰਘਰਸ਼ ਹੈ, ਦੇਸ਼ ਦਾ ਸੰਘਰਸ਼ ਹੈ, ਕਿਸਾਨਾਂ ਦਾ ਸੰਘਰਸ਼ ਹੈ। ਸਾਡੀਆਂ ਮਾਵਾਂ ਭੈਣਾਂ ਆਈਆਂ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਹੁਣ ਐਨੀ ਰਾਜਾ ਜੀ, ਹੁਣ ਇੱਥੇ ਸੋਨੀਆ ਮਾਨ ਜੀ ਵੀ ਆਏ ਨੇ, ਹੋਰ ਬਹੁਤ ਸਾਰੇ
दर्शन औलख जी आए, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਰੇ ਸਤਿਕਾਰਯੋਗ ਨੇ। ਐਨੀ राजा जी। साथियों, सबसे पहले मैं आपको बताना चाहती हूँ, आप तमाम जो किसान आज संघर्ष के रास्ते पे थे, आप तमाम साथियों को केरल से लेकर कश्मीर तक, मणिपुर से लेकर महाराष्ट्र, गुजरात तक जो तमाम राज्य के अंदर महिला संगठन है और तमाम संगठन की ओर से आपको क्रांतिकारी अभिनंदन देने के लिए और आपके संघर्ष में हम भी शामिल हैं, यह बोलने के लिए हम आज आए हैं। मेरे साथ मैं भारतीय महिला फेडरेशन से हूँ और मेरे साथ आईलुआ की साथी है और मेरे साथ पीएमएस का साथी है, मेरे साथ ऑल इंडिया एमएसएस का साथी है। 4 देश भर का महिला संगठन के साथी आज मेरे साथ आपको मिलने के लिए, आपको सॉलिडारिटी प्रकट करने के लिए आई हूँ। मैं केरल से आ रही है, उधर आज सरकार ने कुछ दिन पहले अनाउंस किया 14 सब्जियों को भी न्यूनतम दर एमएसपी लागू करने का बात केरल की सरकार ने किया है 2 हफ्ते पहले। सब्जी को भी जो न्यूनतम एमएसपी की बात रखा है। साथियों, हम इसलिए भी आए हैं, इस बिल को, तीनों बिल सिर्फ किसानों का नहीं, पूरी देश की जो प्रधानमंत्री बोल रहे हैं ना, 132 करोड़ जनता, वो हर एक जनता के हित के खिलाफ है, काला कानून है, वो तीनों कानून वापस करना है। ये हम महिला संगठनों की बात है। क्या आप सहमत है? सहमत है? मैं संक्षिप्त में 3 सेकंड बताना चाहती हूँ, क्योंकि मैं देख रहे बहुत सारी साथी बात करने का है क्योंकि ये तीनों बिल हमारे देश के कृषि क्षेत्र को जो कॉर्पोरेट के हवाले करने वाला कर दिया है, उसी बिल में उसी कानून है। दूसरा, इस देश के किसानों को भिखारी बनाने का बना दिया, उसी का बिल है, उसी के लिए कानून लाया है। तीसरा, इसी देश में का हर एक आवश्य वस्तु कॉर्पोरेट को और बिग बिजनेस हाउसेस को जितना भी चाहे उतना अपने कब्जे में लगा के रखे और जो हर एक वस्तु की दाम बढ़ती जाए, उसी के लिए है ये तीनों बिल। ये हमारे देश के किसानों को सत्यानाश करेंगे, ये देश का जो महिला को पूरी तरीके से सत्यानाश करेंगी, नाश करेंगी। ये कानून इस देश के बच्चे को नाश करेंगे। इसलिए हम भी इस देश के और इस देश के किसानों के लिए पूरी जनता को समर्थन देने का चाहती हूँ और हम मोदी सरकार को कंडम करना चाहती हूँ, निंदा करना चाहती हूँ। किसानों के खिलाफ जवानों को खड़ा किया है, शर्म होना चाहिए। अपने इस काला ये काम के लिए कुकर्म के लिए उसको जो अपनी कुर्सी से निकलना चाहिए। जो नरेंद्र मोदी को हम इसका निंदा करती हूँ। आप तमाम साथियों को एंड प्रिय पट्टन നിങ്ങൾക്കെല്ലാവർക്കും അഭിവാദ്യങ്ങൾ അഭിവാദ്യങ്ങൾ ലാൽ സലാം റെഡ് സല്യൂട്ട് റെഡ് സല്യൂട്ട് ਵੱਡਾ ਹਿੱਸਾ ਮਾਵਾ ਦਾ ਆਂਦਾ ਪਹੁੰਚਿਆ ਹੈ, ਉਹਨਾਂ ਨੂੰ ਜਿਸ ਟਾਈਮ ਦੇਣਾ ਕਿ ਬਾਰੇ ਨੂੰ ਹੋਰ ਹੁਣ ਸਤਿਕਾਰ ਜਿੰਦੇ ਜੀ ਤੇ ਉਹਨਾਂ ਤੋਂ ਬਾਅਦ ਆ ਪੰਜਾਬ ਤੋਂ ਸੋਨੀਆ ਮਾਨ ਜੀ ਪਹੁੰਚੇ ਹੈ, ਇਹ ਵੀ 2 ਮਿੰਟ ਦੇ ਲਈ ਸਤਿਕਾਰ ਜਿੰਦੇ पंजाब के सभी लड़ने वाले क्रांतिकारी भाई और बहनों, सबको जिंदाबाद लाल सलाम। भाई और बहनों, मैं उस भूमि पर आई हूँ जहाँ पर भगत सिंह ने कहा था कि अगर मेरे बहुत वाकिफ है मेरी कलम मेरे जज्बातों से, अगर मैं इश्क में लिखना चाहूँ तो इनकलाब लिखा जाएगा। उस भूमि से आए हुए आप सब लोग हैं और इसीलिए आप सबको सलाम। भाई और बहनों,
व्यापारियों को फायदा और किसानों को वायदा करने वाली सरकार है, और इसलिए इस सरकार को हम कंडेम करते हैं, इस सरकार का निषेध करते हैं। भाई और बहनों, पंजाब के भाई और बहनों, आप समझ लीजिए, अंग्रेजों के वक्त भी आप लड़े थे। 121 लोगों ने जब शहादत दी, जब उनको फांसी हुई, उसमें से 93 लोग ये पंजाबी थे जो फांसी पर चढ़े थे। 2626 लोग जिनको जेल हुई थी, जन्मठेप हुई थी 2626, उसमें से 2147 लोग पंजाब के थे। ये जान लीजिए, और इसलिए ये लड़ाई भारत की लड़ाई है, और मोदी को पंगा इस देश के किसानों से पड़ा है। अरे भाई, भारत भूमि को खोदकर हम लोग अनाज उगाते हैं। मोदी तेरी कुर्सी हवा में उड़ाने के लिए हमें वक्त नहीं लगेगा। ये बात कहने के लिए आई हूँ। भाई और बहनों, सब जगह हमें राजस्थान में रोका गया था, यूपी बॉर्डर पर 3 दिन हम वही रहे, लड़ेंगे और जीतेंगे का नारा देते हुए। और इसलिए ये आखिरी में कहना चाहती हूँ कि पंजाब हो या गुजरात, हम लोग सब लड़ने वाले एक ही जाति है, यही ताकत रखेंगे और पूरे भारत के लोग नरेंद्र मोदी को झुकाएंगे और अपना हक लेंगे, काले कानून के विरोध में लड़ेंगे। जिंदाबाद। सोनिया गांधी 2 मिनट अभिमन्यु चौहान बुलारे समय का ध्यान रखें। तो बाद अभिमन्यु चौहान। वाहिगुरू जी का खालसा, वाहिगुरू जी की फतेह। किसान एकता यूनियन जिंदाबाद। ਅਸੀਂ जिन्ने भी कलाकार इत्थे आने हैं, हमेशा साडे दिल दे विच ਆਪਾਂ खुद किसान फैमिली ਨੂੰ बिलोंग करते हैं और इत्थे समर्थन देने वास्ते आने हैं। और मैं ज्यादा वक्त नहीं लूंगी, मैं सिर्फ इतना ही कहूंगी कि जेड़ा हक ਅਸੀਂ ਲੈਣ वास्ते आए हैं, ਜਦੋਂ तक ਸਾਨੂੰ हक नहीं मिलता ਅਸੀਂ वापस नहीं जावांगे। ਅਸੀਂ दिल्ली जित के ही जावांगे। और साडे जेडे बिल है, जेडे इन्ने लागू किए हैं मोदी ने, उन्हें लगता है कि ये बिल साडे इत्थे लागू रहेंगे। ये ਅਸੀਂ लागू नहीं होने देवांगे, भावें वो पंजाब है, भावें वो हरियाणा है। सानू एकजुट होके सारिਆਂ ਨੂੰ इकट्ठे जिस तरीके के नाल ਆਪਾਂ ਇੱਥੇ होए आ, विदाउट एनी पार्टी एजेंडा, आई बिलीव किसी भी पार्टी के समर्थन के थल्ले तक नहीं जाना चाहिए। इस टाइम पे मैं पहले भी धरनिਆਂ ਦੇ ਉੱਤੇ ਜਾਂਦੀ ਰਹੀ ਹਾਂ, ਮੋਰਚਿਆਂ ਦੇ ਉੱਤੇ ਜਾਂਦੀ ਰਹੀ ਹਾਂ, ਉੱਥੇ भी ਸਾਡਾ ਇਹੀ एक एजेंडा ਹੁੰਦਾ ਸੀਗਾ कि किसान यूनियन जिंदाबाद। ਅਸੀਂ हमेशा किसान यूनियन के थल्ले ਜਾਂ किसानी झंडे के थल्ले अपना समर्थन देइए, किसी भी पार्टी के झंडे के थल्ले इस टाइम पे अपना समर्थन ना देइए। और ਜਦੋਂ तक अपनी जंग ਅਸੀਂ जित के नहीं जाते, उदों तक ਅਸੀਂ ਇੱਥੋਂ नहीं मुड़ांगे। और भावें ਸਾਨੂੰ किसी भी ग्राउंड ਦੇ ਵਿੱਚ बुलाया जाए, ਅਸੀਂ किसी ग्राउंड 'ਚ नहीं जावांगे। ਉਹਦੇ ਅੱਗੇ ਚਾਹੁੰਦੇ ਆਪਾਂ ਕਿਸੇ ਬੰਨੇ ਲੱਗ ਜਾਈਏ। ਆਪਾਂ ਜੇ ਹਾਈਵੇ ਬਲੌਕ ਕੀਤੇ ਹੈ ਤੇ ਹਾਈਵੇ ਬਲੌਕ ਕਰਕੇ ਰੱਖਾਂਗੇ, क्योंकि जिन्ने भी मैदान ਦੇ ਵਿੱਚ ਧਰਨੇ ਹੋਏ ਆ ਕਿਸੇ ਬੰਨੇ नहीं लगे ਅੱਜ तक। ਪਿੱਛੋਂ ਤੋਂ पता कर लो जिन्ने भी इन्होंने मैदानों ਦੇ ਵਿੱਚ मोर्चे लाए है, धरने लाए है, ਉਹਨਾਂ ਦਾ कोई हल नहीं होया अज तक। जिस तरीके ਨਾਲ ਆਪਾਂ ਇੱਥੇ ਬੈਠੇ ਆ, ਆਪਾਂ ਇਸੇ ਤਰੀਕੇ ਨਾਲ ਬੈਠਾਂਗੇ, ਇਹਨਾਂ ਦੇ ਨੱਕ ਤੇ ਕੰਮ ਕਰਾਂਗੇ, ਦਿੱਲੀ ਘੇਰਾਂਗੇ ਤੇ ਆਪਣੇ ਹੱਥ ਲੈ ਕੇ ਜਾਵਾਂਗੇ। ਵਾਹਿਗੁਰੂ ਜੀ का खालसा, वाहिगुरू जी की फतेह। राजस्थान तो अभिमन्यु चौहान जी, हरियाणा से। किसान भाइयों, आपके सामने सिर्फ 2 मिनट बात रखूंगा, ध्यान से सुनिएगा। भाजपा के बेशरम नेता कहते हैं कि कोरोना है इसीलिए चुपचाप बैठ जाओ। हम उन भाजपा के बेशरम नेताओं को जवाब देना चाहते हैं कि कैसे बैठे हम चुपचाप जब संसद में बेईमान बैठे हैं। कैसे बैठे हम चुपचाप जब संसद में बेईमान बैठे हैं। क्या खास तरक्की कर रहा है देश अपना, जब खेतों में बिल्डर और सड़कों पे किसान बैठे हैं। मेरे किसान भाइयों, ये हमारे देश का दुर्भाग्य है कि आज हमारे किसान को अपनी मांगे पूरी कराने के लिए खेतों की बजाय सड़कों पर बैठना पड़ रहा है। इतनी कड़कड़ाती ठंड में भाइयों, 2 बातें और बोलूंगा। जब से मोदी सरकार सत्ता में आई है, तब से इन्होंने हजारों झूठ बोले हैं।
लेकिन सबसे बड़ा झूठ इनका ये है कि 2022 तक किसानों की आय दोगुना करेंगे। ये इनका सबसे बड़ा झूठ है। भाइयों, जो मोदी सरकार की नीतियां हैं, ये 2022 तक किसानों की आय नहीं बल्कि किसानों की आत्महत्या दोगुना करने की नीतियां हैं। इसलिए ये आंदोलन लड़ेंगे और ये आंदोलन जीतेंगे। और मैं सबसे अधिक धन्यवाद करना चाहता हूँ पंजाब के किसान भाइयों का, जिन्होंने पूरे देश के किसानों को और पूरे देश के किसानों में जोश भरने का काम किया है। किसान भाइयों, अभी कुछ दिन पहले तक प्रधानमंत्री मोदी कह रहे थे कि किसी भी कीमत पर कृषि कानून वापस नहीं होंगे, लेकिन आप लोगों के जोश ने, आप लोगों की हिम्मत ने आज हमें यहाँ पर लाकर खड़ा कर दिया है कि सरकार ये कह रही है कि हम बात करने को तैयार है। ये आपकी हिम्मत है, ये आपका जोश है, ये आपकी मेहनत है। और आखिर में आज के दिन मोदी जी कह रहे हैं, आज आखिरी बात कह रहा हूँ, भाजपा के नेता कह रहे हैं कि भाई एमएसपी गारंटी कानून नहीं बन सकता। तो 2011 में प्रधानमंत्री मोदी ने खुद ये सिफारिश करी थी मुख्यमंत्री होते हुए कि एमएसपी गारंटी कानून बनना चाहिए, लेकिन प्रधानमंत्री बनने के बाद अन्य वादों की तरह उस वादे से भी मुकर गए और लगातार झूठ बोल रहे हैं। और आखिरी पंक्तियां कहूंगा आपकी हिम्मत देख के कि आहटें फिर से आने लगी है, आहटें फिर से आने लगी है, कोशिशें सुगबुगाने लगी है, कोई आवाज देने लगा है, चुप्पियां भी गुनगुनाने लगी है। कोई हलचल है समंदर के तल में, कोई हलचल है समंदर के तल में, ये बड़ी बड़ी कश्तियां भी डगमगाने लगी है। देखना एक आंधी उठेगी, चींटियां घर बनाने लगी है। तो मेरे भाइयों, आंदोलन लड़ेंगे और आंदोलन जीतेंगे। आखिर में 2 नारे लगा दीजिए, किसान एकता, किसान एकता, किसान एकता, मोदी सरकार मुर्दाबाद, मोदी सरकार मुर्दाबाद। बहुत बहुत धन्यवाद। भरावो बेनती है, बह जाओ। ਹੁਣ ਆਪਣੇ ਜਿਹੜੇ ਇਸ ਮੋਰਚੇ 'ਚ ਬਹੁਤ ਜੋਸ਼ ਭਰ ਗਿਆ, ਬਹਿ ਜਾਓ ਭਰਾਵੋ। ਅੱਡ-ਅੱਡ ਰੰਗਾਂ ਦੇ ਕਿਸਾਨ ਜਿਹੜੇ ਵੱਖ-ਵੱਖ ਸੂਬਿਆਂ ਤੋਂ ਸ਼ਾਮਲ ਹੋਇਆ। ਹੁਣ ਮੈਂ ਬੇਨਤੀ ਕਰਦਾ ਰਾਜਸਥਾਨ ਤੋਂ ਸੰਤ ਵੀਰ ਜੀ, ਉਹ ਤੁਹਾਡੇ ਨਾਲ ਗੱਲ ਕਰਨਗੇ ਤੇ ਉਸ ਤੋਂ ਬਾਅਦ ਸੁਰਿੰਦਰ ਦਾਹੀਆ ਜੀ। ਸੰਤ ਵੀਰ ਜੀ ਸਿਰਫ 2 ਮਿੰਟ, ਮੈਂ 2.5 ਮਿੰਟ ਲਾਉਂਦਾ ਹੀ ਨਹੀਂ ਭਾਈ, ਗੱਲ ਪਰਵਾਹ ਨਾ ਕਰੋ। 2 ਹੀ ਗੱਲਾਂ ਕਰਨੀਆਂ ਵੀ ਇੱਕ ਤਾਂ ਤੁਹਾਡੇ ਨਾਲ ਮੋਢਾ ਲਾ ਕੇ ਖੜੇ ਅਸੀਂ ਰੋਹਤਕ ਰੋਡ ਤੇ ਹੈ, ਇੱਥੇ ਸਿਰਫ ਤੁਹਾਨੂੰ ਮਿਲਣਾ ਹੈ, ਥੋੜੇ ਦਰਸ਼ਨ ਕਰਨਾ ਹੈ। ਦੂਜੀ ਗੱਲ ਇਹ ਹੈ ਬਈ ਜਿਹੜੀ ਅਲਵਰ ਰੋਡ ਹੈ, ਜੈਪੁਰ ਤੋਂ ਅਲਵਰ ਆਉਂਦੀ ਹੈ ਦਿੱਲੀ ਵਾਲੀ ਰੋਡ, 5000 ਕਿਸਾਨ ਭਰਤਪੁਰ ਤੋਂ ਅਲਵਰ ਤੋਂ ਚੱਲ ਰਿਹਾ, ਜੋ ਬੰਦ ਕਰ ਦਿਆਂਗੇ। ਠੀਕ ਹੈ ਜੀ, ਮਿੰਟ ਮੁੱਕਣੀ ਵਾਲੇ ਲੋੜੇ। ਮੈਂ ਗੱਲ ਇੱਕ ਰਹਿ ਗਈ ਅਖੀਰਲੀ, ਬਈ ਹੱਕ ਲਏ ਬਿਨਾ ਜਾਣਾ ਨਹੀਂ, ਕਰਦੇ ਰਹੋ। ਜੋ ਰਾਜਸਥਾਨ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ, ਇੱਕੋ ਜਕਾਰਾ ਲਾ ਦਿਓ, ਬੋਲੇ ਆਪਣੇ ਪੁੱਤ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਧੰਨਵਾਦ ਜੀ। ਸੁਰਿੰਦਰ ਦਾਹੀਆ ਜੀ, ਸੁਰਿੰਦਰ ਦਾਹੀਆ ਜੀ। कितना मोटिवेशन बोल रहा और जगमती सागवान की एडवाइस। किसान भाइयों, हम हरियाणा की तरफ से और पूरे देश की महिलाओं के संगठन एडवा की तरफ से आपको सलाम पेश करते हैं, सलाम पेश करते हैं। और इसके साथ हरियाणा की सरकार ने जो आप लोगों के साथ जो जुल्म जातियां की है, हमारे खतरे की घोर निंदा करते हैं, घोर निंदा करते हैं। और आज के दिन ये बीजेपी की सरकार हरियाणा के अंदर SYM
रहेंगे। और आज पूरा देश आप सबकी तरफ नजरें उठाए देख रहे हैं। ये मोदी की सरकार जहाँ पे बिहार में हर जगह पे भ्रष्टाचार से राज बना तैयारी थी, उसका गुरूर आपने तोड़ा, आपने तोड़ा। हाँ, केवल यहाँ पे नहीं रुकेंगे भाइयों और बहनों, हमारा हक है ये, इनसे भीख नहीं मांगते। इन्होंने हल पकड़ के नहीं देखा, इन्होंने खेतों में जाके नहीं देखा। हमने कहा हाथ किया हमारे भाई बहनों ने यहाँ पे, इसलिए इनको मजा चखा के रहेंगे, इस बार मजा चखा के रहेंगे भाई। इनको पता लगना चाहिए आज तक के जो आंदोलन थे वो किसी कर्मचारी का था, किसी मजदूर का था। अब ये धरती के पुत्र और पुत्रियां यहाँ पे इकट्ठे हुए हैं। मोदी जो है लेने के देने पड़ रहे हैं, उनको लेने के देने पड़ रहे हैं। और आप लोग यहाँ पे मोर्चे पे डटे रहो। हम पूरे हरियाणा से हर तरह की रसद इकट्ठी कर रहे हैं। जो भी चाहिएगा आपको, जिस तरह की मदद चाहिएगी, अपने बहन भाइयों को कंधे से कंधा मिला के हर चीज हाजिर करेंगे और दुआ करेंगे, सलाम करेंगे। धन्यवाद। धन्यवाद भरावो। मैं पहला कहा कि अंदोलन से जोश कर रहा है, पर बेनती है हाथ बन के बह जाओ, जेडे आले दुआले खड़े हो बह जाओ भरावो, अजे और बहुत जोश बाकी है। बह जाओ मेरे वीरो। किसान एकता जिंदाबाद, मोदी सरकार मुर्दाबाद, किसानां दा एकता जिंदाबाद। हम बाबा प्रेम सिंह जी ते उन्हां तो बाद रणजीत राणा जी, बाबा प्रेम सिंह जी विधि चंदिए। परम सत्कारयोग संगत जी, वाहिगुरू जी का खालसा, वाहिगुरू जी की फतेह। आप समूह भारतीय निवासी जितनियां भी किसान जथेबंदियां ने जो ऑर्ਡੀਨੈਂਸ बिल पास किए ने मोदी सरकार ने, उन्हां दे विरोध दे विच आपां सारे इकट्ठे होए हां। ये सारियां गलत नीतियां नूं असीं सारे निहंग सिंह जथेबंदियां वल्लों जिन्ने भी किसान इकट्ठे होए ने सारियां दी सपोर्ट करते हां। अते कल जिस तरह के गुरु नानक साहब जी का प्रकाश पुरब आ रहा है, हो सके कि कोई कल ढाडी कमीशन भी लाए जान जिन्हां दे नाल। ठीक है जी। तो इसे तरह ही दास संप्रदाय दल बाबा विधि चंद साहब जी वालों, जहदार बाबा अवतार सिंह साहब जी वालों हाजिरी लवाउंदा है कि माता जाचक हाँ। किसान जथेबंदियां जिस तरह भी हुक्म करनगियां वो साडे सिर मत्थे है जी। वाहिगुरू जी का खालसा, वाहिगुरू जी की फतेह। धन्यवाद बाबा जी का। मैं दोबारा फिर बेनती है भरावो बैठो। और रणजीत राणा जी तो इन्हों तो बाद सुरेंद्र दाहिया जी। मैं सारी संगत नूं कहना एक बारी जयकारा इन्नी गज के बोलो कि मोदी जहाज फड़ के अमरीका चले जाए। वाहिगुरू जी का खालसा, वाहिगुरू जी की फतेह। मैं गीता अपने हाथ च रख के धर्म क्षेत्र कुरुक्षेत्र तो किसान हैगा, किसान यूनियन का बंदा हैगा, ते मैं गीता नूं अगे हाथ रख के इस राक्षस के खिलाफ धर्म युद्ध का ऐलान करदा। पूरे हिंदुस्तान की सारी कौमा सर्वप्रथम हिंदू ਇਹਦੇ खिलाफ जिवें हरनाक्ष ने प्रहलाद भगत दे प्यो नूं ਇਹ ਚੀਰਤਾ ਸੀਗਾ, ਇਹ संगत ने भी जाके मोदी नूं जाके ਉਹਨੂੰ जिंदा दफन करना जिवें ਉਹਨੇ सानू किसानां नूं जिंदा दफन कीता। मैं सिर्फ गीता का एक श्लोक पढ़ांगा ते बाकी बुलारे बहुत हैगे। यदा यदा हि धर्मस्य ग्लानिर्भवति भारत अभ्युत्थानं धर्मस्य तदात्मानं सृजाम्यहम्। ये संस्कृत है,
ਇਹ ਧਰਮ ਖੇਤਰ ਕੁਰੂਖੇਤਰ ਦੀ ਬਾਣੀ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਦੀ ਬਾਣੀ हैगी। ਇਹਦਾ अर्थात हैगा हे भारतवंशी, जब भी और जहां भी धर्म का पतन होता है और अधर्म की प्रधानता होने लगती है, तब तब मैं अवतार लेता हूँ। हिंदू धर्म से अखीरला अवतार कल की अवतार होना है ते 100 साखियों से लिखा है मैं कलंक अवतार होना है। मैं भगवान विष्णु नू 10 गुरुआं नू कहना कि इस संगत च कोई ना कोई सारे अवतार हैगे, एदा वध करना ही करना होगा। वाहिगुरु जी का खालसा, वाहिगुरु जी की फतेह। मैं एक और चीज कि दिल्ली सरकार ने सारे गुरुद्वारा साहिबां दी जथेबंदी करती हैगी। मैं इस धरती तो सिख कौम नू ते गुरुद्वारा साहब नू नतमस्तक करदा। 26 तरीक नू असी गुरुद्वारा मजनू टीला तो रहे सीगे। दिल्ली पुलिस के पास 50 आदमी को खिलाने का समय नहीं है। जेल च भी 2 लंगर आए, गुरुद्वारा मजनू टीला, गुरुद्वारा नानक प्यो। वाहिगुरु जी का खालसा, धन्यवाद जी। मोदी सरकार मुर्दाबाद, देश के लोगों ने एक जिंदाबाद। सुनो भरावो, राम नाल अंग होर भी बहुत है अपने को। तो सुरेंद्र दाहिया जी ते उन्हां तो बाद 1 मिनट लिए दर्शन औलख जी। वाहिगुरु जी का खालसा। बड़े बुजुर्ग के चरणों में पहले नमन करता हूँ। हमारी माताएं बहनें बैठी हैं, उनके चरणों में नमन करते हुए एक नारा मेरे साथ लगाएंगे, किसान एकता, पंजाब हरियाणा, पंजाब हरियाणा भाईचारा। आदरणीय बड़े बुजुर्ग नौजवान साथी, पंजाब और हरियाणा के हमारे सारे साथी कंधे से कंधा मिलाकर ये जो हमारे बड़े बुजुर्गों ने, नौजवान साथियों ने पंजाब से चलकर हमें ये रास्ता दिखाया है, पूरे भारतवर्ष में मिसाल है। पंजाब हमारा हरियाणा का बड़ा भाई है और हमने भी दोनों हाथों से सत्कार किया है पंजाब का। और मैं इस मंच के माध्यम से कहना चाहता हूँ, जागरूकता का जमाना है, यूट्यूब का जमाना है, सारे लोग अवेयरनेस है। मोदी सरकार ने जो अध्यादेश लागू किए हैं, क्या कारण था कि भी इतनी पूरे विश्व में महामारी थी, क्या कारण था पूरे भारतवर्ष को कोरोना ने अपनी चपेट में ले लिया था कि ये पिछले दरवाजे से 3 अध्यादेश क्यों लागू किए। आदरणीय बड़े बुजुर्गों, नौजवान साथियों, ये किसानों को ये बंधुआ मजदूर बनाना चाहते हैं और ये दूसरी जो एजेंसियां हैं, इन्होंने सारी सरकारी एजेंसियां बेच दी। एक किसान का जमीर बचा था, ये किसान के जमीर को भी अंबानी और अंबानी के हाथों में बेचना चाहते हैं। आदरणीय बड़े बुजुर्गों, नौजवान साथियों, मैं आपके माध्यम से, इस स्टेज के माध्यम से हमारे युवा, हमारे हरियाणा के युवा किसान भाइयों से अपील करना चाहता हूँ। हमारे पंजाब के बड़े बुजुर्ग, हमारी माताएं बहनें मैं देख रहा हूँ यहाँ आसीन है। मैं युवा साथियों, बड़े बुजुर्ग, हरियाणा की भागीदारी कम है। मैं मंच के माध्यम से कहना चाहता हूँ, ये स्वीकारता हूँ। मेरी बात जहाँ तक पहुँचती है और हम भी चलाने का काम करेंगे। मैं भी 3-4 दिन से इस मुहिम में लगातार किसानों की बात तो 10-15 साल से अलग अलग प्लेटफॉर्म पे उठा रहे हैं। मैं आपके माध्यम से ये कहना चाहता हूँ, हमारे बड़े बुजुर्ग नौजवान यहाँ बैठे हैं, हमारा भी फर्ज बनता है हम इनकी सेवा करें और जो ये रास्ता दिखाए इनके मार्ग पे चले। किसान एकता, पंजाब हरियाणा भाईचारा। धन्यवाद। धन्यवाद जी। ते दर्शन औलख जी सिर्फ 1 मिनट लिए, उन्होंने तो बाद बलदेव सिंह सिरसा जी किसान आगू। पहला गुरु की दिती फतेह की सांझ पाइए। वाहिगुरु जी का खालसा, वाहिगुरु जी की फतेह। तुसी रोली नहीं किसानी, तुसी रोलियां ने पग्गा, असी बड़े चुप रहे, तुसी लाइया ने जोगा। हुण चुप नहीं रहना, गल पै जूगी गुलामी। उठ जाग तू जवाना, उठ जाग।